जी जी सुनीला जी। जी जी ते 65ਵੀਂ ਪੰਜਾਬੀ ਅਦਬੀ ਸੰਗਤ ਬਲਕਿ ਮਨਜ਼ੂਰ ਇਜਾਜ਼ ਪੰਜਾਬੀ ਅਦਬੀ ਸੰਗਤ ਦੇ ਨਾਲ ਮੈਂ ਸਮੀਨਾ ਅਸਮਾ ਹਾਜ਼ਰ ਤੇ ਇਹ ਸਾਡਾ 65ਵਾਂ ਸੈਸ਼ਨ ਹੈ ਤੇ ਇਹਦਾ ਨਾਮ ਹੀ ਜਿਸ ਤਰ੍ਹਾਂ ਕਿ ਪਿਛਲੀ ਸੰਗਤ 'ਚ ਵੀ ਅਸੀਂ ਦੱਸਿਆ ਸੀ ਕਿ ਕਿਉਂਕਿ ਮਨਜ਼ੂਰ ਇਜਾਜ਼ ਜਿਹੜੇ ਨੇ ਡਾਕਟਰ ਮਨਜ਼ੂਰ ਇਜਾਜ਼ ਉਹ ਇਹਦੇ ਮੋਢੀ ਸੀ ਔਰ ਸਦਰ ਸੀ ਇਹਦੇ ਤੇ ਉਹਨਾਂ ਦੇ ਹੁਣ ਕਿਉਂਕਿ ਉਹ ਹੁਣ ਸਾਡੇ ਨਾਲ ਇਸ ਵਕਤ ਨਹੀਂ ਹੈਗੇ, ਜ਼ਿਹਨੀ ਤੌਰ ਤੇ ਹੈ ਨੇ ਤੇ ਜਿਸਮਾਨੀ ਤੌਰ ਤੇ ਨਹੀਂ ਹੈਗੇ ਤੇ ਲੇਕਿਨ ਉਹਨਾਂ ਦੇ ਨਾਂ ਦੇ ਹਵਾਲੇ ਨਾਲ ਹੀ ਹੁਣ ਸਾਡੀ ਇਹ ਸੰਗਤ ਚੱਲੇਗੀ ਤੇ 65ਵਾਂ ਦਾ ਸੈਸ਼ਨ ਹੈ ਤੇ ਮੈਂ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਸੁਣ ਰਹੇ ਨੇ ਔਰ ਜਿਹੜੇ ਸਾਡੇ ਨਾਲ ਗਲਤ ਕਰ ਰਹੇ ਨੇ, ਸਾਡੇ ਮੋਢੀ ਦੇ ਮੈਂਬਰ ਨੇ ਔਰ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਆਖਦੀ ਹਾਂ ਔਰ ਸਭ ਨੂੰ ਸਲਾਮ, ਸਤਿ ਸ੍ਰੀ ਅਕਾਲ, ਨਮਸਤੇ ਤੇ ਗੁੱਡ ਇਵਨਿੰਗ। ਤੇ ਅੱਜ ਦਾ ਸਾਡਾ ਜਿਹੜਾ ਸੈਸ਼ਨ ਹੈ ਉਹ ਇੱਕ ਸਾਡੇ ਮਹਿਮਾਨ ਜਿਹੜੇ ਨੇ ਉਹ ਡਾਕਟਰ ਲੀਜ਼ੀਆ ਨੇ, ਜਿਹੜਾ ਕਿ ਆਪਣਾ ਇੱਕ ਉਹਨਾਂ ਨੇ ਆਰਟੀਕਲ ਸਾਨੂੰ ਸਾਡੇ ਸਾਹਮਣੇ ਰੱਖਣਗੇ। ਸ਼ਾਹ ਹੁਸੈਨ ਦੀ ਕਾਫੀ ਹੈ, ਉਹਦੇ ਉੱਤੇ ਉਹਨਾਂ ਦਾ ਆਰਟੀਕਲ ਹੈ ਤੇ ਮੈਂ ਸਮਝਦੀ ਹਾਂ ਕਿ ਇਹ ਸਾਡੀ ਬੜੀ ਖੁਸ਼ਕਿਸਮਤੀ ਹੈ ਔਰ ਬੜੇ ਮਾਣਯੋਗ ਗੱਲ ਹੈ ਕਿ ਜਿਹੜੀ ਅੱਜ ਦੀ ਨਸਲ ਹੈ ਉਹ ਸਾਡੇ ਬਾਬਿਆਂ ਤੇ ਸਾਡੇ ਕਲਾਸੀਕਲ ਸ਼ਾਇਰਾਂ ਤੇ ਵੱਧ ਕੇ ਕੰਮ ਕਰ ਰਹੀ ਹੈ ਤੇ ਇਹ ਸਾਡੇ ਲਈ ਬੜੀ ਇੱਕ ਮੈਂ ਸਮਝਦੀ ਮਾਣਯੋਗ ਗੱਲ ਹੈ ਔਰ ਆਉਣ ਵਾਲਾ ਕੱਲ ਜਿਹੜਾ ਹੈ ਉਹਦੇ ਲਈ ਸਾਨੂੰ ਅਸੀਂ ਬਹੁਤ ਹੋਪਫੁਲ ਹੈ, ਬੜੀ ਉਮੀਦ ਹੈ ਸਾਨੂੰ ਕਿ ਸਾਡੀ ਨਵੀਂ ਨਸਲ ਜਿਹੜੀ ਹੈ ਉਹ ਆਪਣੇ ਜੁੜਤ ਦਾ ਇਜ਼ਹਾਰ ਕਰ ਰਹੀ ਹੈ ਆਪਣੇ ਬਾਬਿਆਂ ਦੇ ਕਲਾਮ ਦੇ ਨਾਲ, ਆਪਣੇ ਬਾਬਿਆਂ ਦੇ ਥਾਟਸ ਦੇ ਨਾਲ ਤੇ ਉਹ ਜਿਹੜੀ ਇੱਕ ਬੜੀ ਵੱਡੀ ਹੈ ਇੱਕ ਸਾਡੇ ਲਈ ਇੱਕ ਹੋਪਫੁਲ ਜਿਹੜੀ ਗੱਲ ਹੈ। ਤੇ ਡਾਕਟਰ ਲੀਜ਼ੀਆ ਜਿਹੜੇ ਨੇ ਉਹਨਾਂ ਦੇ ਬਾਰੇ 'ਚ ਮੈਂ ਦੱਸ ਦੇਵਾਂ ਕਿ ਡਾਕਟਰ ਲੀਜ਼ੀਆ ਅਸਿਸਟੈਂਟ ਪ੍ਰੋਫੈਸਰ ਨੇ ਔਰ ਪੰਜਾਬੀ ਵਿੱਚ ਇਹਨਾਂ ਨੇ ਐਮਏ ਕੀਤਾ ਹੋਇਆ ਹੈ, ਐਮਬੀਏ ਨੇ, ਐਮਫਿਲ ਨੇ ਔਰ ਪੀਐਚਡੀ ਨੇ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਮੇਰੇ ਖਿਆਲ 'ਚ ਹਾਲਾਂਕਿ ਐਮਬੀਏ ਵੀ ਕੀਤਾ ਹੋਇਆ ਲੇਕਿਨ ਪੰਜਾਬੀ ਦੇ ਟੀਚਰ ਨੇ, ਪੰਜਾਬੀ ਦੇ ਉਸਤਾਦ ਨੇ। ਉਹਦੀ ਵਜ੍ਹਾ ਮੇਰੇ ਖਿਆਲ 'ਚ ਇਹੋ ਹੀ ਹੈ ਕਿ ਉਹ ਪੰਜਾਬੀ ਪਿਆਰੇ ਨੇ ਔਰ ਆਪਣੀ ਮਾਂ ਬੋਲੀ ਦੇ ਨਾਲ ਜਿਹੜੀ ਉਹਨਾਂ ਦੀ ਲੌ ਹੈ, ਜਿਹੜੀ ਲਗਨ ਹੈ ਉਹਨਾਂ ਦੀ, ਉਹ ਜ਼ਾਹਰ ਕਰਦੀ ਹੈ ਉਹਨਾਂ ਦੇ ਕੰਮ ਦੀ ਵਜ੍ਹਾ ਦੇ ਨਾਲ। ਤੇ ਉਹਨਾਂ ਨੇ ਬਹੁਤ ਕੰਮ ਕਰ ਰਹੇ ਨੇ ਅੱਜ ਕੱਲ੍ਹ ਡਾਕਟਰ ਲੀਜ਼ੀਆ, ਫਰੈਸ਼ ਬਲੱਡ ਹੈਗਾ ਔਰ ਐਨਰਜੀ ਹੈਗੀ ਹੈ ਤੇ ਤਕਰੀਬਨ ਉਹਨਾਂ ਨੇ 25 ਦੇ ਕਰੀਬ ਉਹਨਾਂ ਦੀਆਂ ਕਿਤਾਬਾਂ ਆ ਚੁੱਕੀਆਂ ਨੇ ਐਜ਼ ਏ ਆਥਰ, ਟਰਾਂਸਲੇਟਰ, ਐਡੀਟਡ ਵੀ ਉਹਨਾਂ ਨੇ ਕੀਤੀ ਕੁਝ ਕਿਤਾਬਾਂ ਦੀ ਤੇ ਇਸ ਵੇਲੇ ਉਹਨਾਂ ਦੇ ਤਕਰੀਬਨ 25 ਦੇ ਕਰੀਬ ਕਿਤਾਬਾਂ ਆ ਚੁੱਕੀਆਂ ਨੇ ਔਰ ਤਕਰੀਬਨ ਐਸੇ ਹਿਸਾਬ ਨਾਲ ਤਕਰੀਬਨ 50 ਤੇ ਜਰਨਲ ਉਹਨਾਂ ਦੇ ਜਿਹੜੇ ਨੇ ਪੇਪਰਸ ਨੇ ਔਰ 25-30 ਦੇ ਕਰੀਬ ਉਹਨਾਂ ਦੇ ਐਸੇ ਪੇਪਰਸ ਜਿਹੜੇ ਕਿ ਉਹਨਾਂ ਦੇ ਐਜ਼ ਏ ਲੈਕਚਰ ਉਹਨਾਂ ਨੇ ਡਿਫਰੈਂਟ ਥਾਵਾਂ ਦੇ ਉਹਨਾਂ ਨੇ ਦਿੱਤੇ ਨੇ ਮੁxtਲਿਫ ਟੌਪਿਕਸ ਦੇ ਉੱਤੇ ਤੇ ਉਹ ਅਵਾਰਡ ਯਾਫਤਾ ਵੀ ਹੈ ਨੇ, 2 ਅਵਾਰਡ ਇਹਨਾਂ ਨੇ ਗੇਨ ਕੀਤੇ ਹੋਏ ਨੇ। ਇੱਕ ਅਵਾਰਡ ਜਿਹੜਾ ਹੈ ਉਹ ਇੰਡੀਅਨ ਆਈਕਨ ਅਵਾਰਡ ਹੈ ਜਿਹੜਾ ਕਿ ਗਿਆਨ ਫਾਊਂਡੇਸ਼ਨ ਵੱਲੋਂ ਉਹਨਾਂ ਨੂੰ ਜੁਲਾਈ 2023 ਵਿੱਚ ਮਿਲਿਆ ਸੀ। ਇਹਦੇ ਇਲਾਵਾ ਇੱਕ ਹੋਰ ਅਵਾਰਡ ਇੰਡੀਅਨ ਐਜੂਕੇਸ਼ਨ ਸੁਸਾਇਟੀ ਅਚੀਵਮੈਂਟ ਬੈਸਟ ਟਰਾਂਸਲੇਸ਼ਨ ਦੇ ਉੱਤੇ ਇਹਨਾਂ ਨੂੰ ਇਹ ਵੀ ਅਵਾਰਡ ਮਿਲਿਆ ਤੇ ਮੈਂ ਬਹੁਤ ਪੁਰਉਮੀਦ ਹੈ ਇਹਨਾਂ ਦੇ ਕੰਮ ਪਰੋਂ ਔਰ ਇਹਨਾਂ ਦੀ ਜਿਹੜੀ ਐਨਰਜੀ ਹੈਗੀ ਹੈ ਆਪਣੀ ਮਾਂ ਬੋਲੀ ਦੇ ਵਿੱਚ ਕੰਮ ਕਰਨ ਦੀ, ਉਹ ਜਿਹੜੀ ਬੜੀ ਮਾਣਯੋਗ ਹੈ। ਡਾਕਟਰ ਲੀਜ਼ੀਆ, ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਸਾਡੀ ਸੰਗਤ ਵਿੱਚ ਰਲਤ ਕੀਤੀ ਹੈ ਔਰ ਬਹੁਤ ਸ਼ੁਕਰੀਆ ਤੇ ਤੁਸੀਂ ਪਲੀਜ਼ ਆਪਣੀ ਕਾਫੀ ਦੇ ਉੱਤੇ ਸ਼ਾਹ ਹੁਸੈਨ, ਮਾਧੋ ਲਾਲ ਹੁਸੈਨ ਦੀ ਜਿਹੜੀ ਕਾਫੀ ਹੈ ਉਹਦੇ ਬਾਰੇ 'ਚ ਤੁਹਾਡੇ ਵਿਚਾਰ ਜਿਹੜੇ ਨੇ ਉਹ ਤੁਸੀਂ ਪਲੀਜ਼ ਆਪਣੇ ਸਾਡੇ ਨਾਲ ਸਾਂਝੇ ਕਰੋ। ਜੀ ਡਾਕਟਰ ਲੀਜ਼ੀਆ। ਥੈਂਕ ਯੂ ਮੈਮ। ਇਸ ਤੋਂ ਪਹਿਲਾਂ ਕਿ ਮੈਂ ਕਾਫੀ ਸ਼ੁਰੂ ਕਰਾਂ, ਮੈਂ ਥੋੜੀ ਜਿਹੀ ਗੱਲ ਮੈਂ ਸ਼ਾਹ ਹੁਸੈਨ ਬਾਰੇ ਕਰਨਾ ਚਾਹੂੰਗੀ। ਮੇਰੀ ਆਵਾਜ਼ ਕਲੀਅਰ ਹੈ? ਆ ਰਹੀ, ਬਿਲਕੁਲ ਬਿਲਕੁਲ ਠੀਕ। ਇਸ ਤੋਂ ਪਹਿਲਾਂ ਕਿ ਕਾਫੀ ਤੇ ਵਿਚਾਰ ਕਰੀਏ, ਥੋੜਾ ਜਿਹਾ ਸ਼ਾਹ ਹੁਸੈਨ ਦੇ ਵੇਲੇ ਤੇ ਸਮਕਾਲੀ ਅਤੇ ਉਹਨਾਂ ਦੀ ਟੈਕਸਟ ਦੇ ਬਾਰੇ ਥੋੜੀ ਜਿਹੀ ਗੱਲ ਕਰਨਾ ਚਾਹੂੰਗੀ। ਹੁਸੈਨ ਫਕੀਰ ਦਾ ਜਨਮ ਉਸ ਵੇਲੇ ਹੋਇਆ ਜਦੋਂ ਬਾਬਾ ਨਾਨਕ ਜੋਤੀ ਜੋਤ ਸਮਾਉਂਦੇ। ਇਸ ਤੋਂ ਬਾਅਦ
ਇਹਦੇ ਨਾਲ ਹੀ 1542 ਦੇ ਵਿੱਚ ਅਕਬਰ ਦਾ ਜਨਮ ਹੋ ਰਿਹਾ, ਜਿਹੜਾ ਕਿ ਉਸ ਵੇਲੇ ਦਾ ਸਮਾਂ ਪਾ ਕੇ ਸਭ ਤੋਂ ਵੱਡਾ ਬਾਦਸ਼ਾਹ ਬਣਿਆ। ਇਸ ਦੇ ਨਾਲ ਹੀ ਸ਼ਾਹ ਹੁਸੈਨ ਜਿਹੜਾ ਹੈ ਉਹ ਉਸ ਵੇਲੇ ਦਾ ਸਭ ਤੋਂ ਵੱਡਾ ਸੂਫੀ ਸ਼ਾਇਰ। ਹੁਸੈਨ ਦੇ ਸਮਕਾਲੀ 4 ਗੁਰੂ ਸਾਹਿਬਾਨ ਵੀ ਹੋਏ ਆ, ਜਿਨ੍ਹਾਂ ਦੇ ਵਿੱਚ ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ। ਇਸ ਤੋਂ ਇੱਕ ਗੱਲ ਤਾਂ ਸਾਫ਼ ਤੇ ਸਪਸ਼ਟ ਹੋ ਜਾਂਦੀ ਹੈ ਕਿ ਉਹ ਜਿਹੜਾ ਇੱਕ ਵੇਲਾ ਸੀ ਉਸ ਸਮੇਂ ਦਾ, ਲਗਭਗ 16ਵੀਂ ਸਦੀ, ਉਸ ਸਮੇਂ ਦੇ ਵਿੱਚ ਬਹੁਤ ਸਾਰਾ ਜਿਹੜਾ ਸਾਹਿਤ ਸੀ ਉਹ ਸਾਡੇ ਬਾਬਿਆਂ ਵੱਲੋਂ ਰਚਿਆ ਜਾ ਰਿਹਾ ਸੀ। ਉਹਨਾਂ ਦੀ ਇੱਕ ਵਿਚਾਰਧਾਰਕ ਪੱਖ ਤੋਂ ਡਿਫਰੈਂਟ ਇੱਕ ਆਈਡੀਓਲੋਜੀ ਹੋ ਸਕਦੀ ਹੈ ਜਾਂ ਉਹਨਾਂ ਦੇ ਵਿਚਾਰਾਂ 'ਚ ਕੁਝ ਅੰਤਰ ਹੋ ਸਕਦਾ, ਪਰ ਸਾਹਿਤ ਦੇ ਲਈ ਇਹ ਇੱਕ ਉੱਤਮ ਸਮਾਂ ਸੀਗਾ। ਹੁਣ ਇਹਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਸ਼ਾਹ ਹੁਸੈਨ ਦੀਆਂ ਕਾਫੀਆਂ ਜਿਹੜੀਆਂ ਉਹਨਾਂ ਨੇ ਲਿਖੀਆਂ ਹੋਈਆਂ ਉਹ 29 ਰਾਗਾਂ ਦੇ ਵਿੱਚ ਨੇ। ਸੂਫੀ ਫਕੀਰਾਂ ਦੀਆਂ ਲਿਖਤਾਂ ਨੂੰ ਹੁਣ ਤੱਕ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਦੇ ਰੂਪ ਵਿੱਚ ਪ੍ਰਗਟ ਕਰਦੇ ਆਏ ਹਾਂ, ਪਰ ਜਦੋਂ ਇਹਨਾਂ ਕਾਫੀਆਂ ਦਾ ਗਹੁ ਦੇ ਨਾਲ ਅਧਿਐਨ ਕਰਦੇ ਹਾਂ, ਡੂੰਘੀ ਸਟੱਡੀ ਕਰਦੇ ਹਾਂ, ਤਾਂ ਇਹਦੇ ਵਿੱਚ ਬਹੁਤ ਸਾਰੇ ਵਿਸ਼ੇ ਅਤੇ ਵਿਸ਼ਿਆਂ ਦੇ ਪਸਾਰ ਨਜ਼ਰ ਆਉਂਦੇ ਹਨ। ਜਦੋਂ ਹੁਸੈਨ ਦੀਆਂ ਸਮੁੱਚੀਆਂ ਕਾਫੀਆਂ ਤੇ ਵਿਚਾਰ ਕਰਦੇ ਹਾਂ ਤਾਂ ਇਹਦੇ ਵਿੱਚ ਰੱਬ ਦੇ ਗੁਣ ਗਾਇਨ ਵੀ ਮਿਲਦੇ ਹਨ, ਜਿਵੇਂ ਕਿ ਹੁਸੈਨ ਦੀਆਂ ਕਾਫੀਆਂ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਤਿਨਾਂ ਨੂੰ ਗਮ ਕਿਹਾ ਸਾਈਂ ਜਿਨ੍ਹਾਂ ਦੇ ਵੱਲ, ਸਾਈਂ ਜਿਨਾਂਦੜੇ ਵੱਲ ਤਿਨਾਂ ਨੂੰ ਗਮ ਕਿਹਾ ਵੇ ਲੋਕਾਂ। ਇਸ ਤਰ੍ਹਾਂ ਦੀਆਂ ਕਾਫੀਆਂ ਜਿਹੜੀਆਂ ਅਧਿਆਤਮਕਤਾ ਦੇ ਨਾਲ, ਰੱਬੀ ਗੁਣ ਗਾਇਨ ਦੇ ਨਾਲ ਭਰੀਆਂ ਹੋਈਆਂ ਨੇ। ਪਰ ਇੱਥੇ ਇੱਕ ਵਿਚਾਰ ਕਰਨ ਯੋਗ ਗੱਲ ਇਹ ਵੀ ਹੈ ਕਿ ਹੁਸੈਨ ਫਕੀਰ ਦਾ ਰੱਬ ਸਾਈਂ ਮੌਲਾ ਉਹ ਨਹੀਂ ਹੈ ਜਿਹੜਾ ਉੱਚਿਆਂ ਨੇ ਆਪਣੀ ਘੜ ਮਹਿਲ ਉਸਾਰਨ, ਸੱਤਾ ਬਚਾਉਣ ਤੇ ਬਣਾਈ ਰੱਖਣ ਲਈ ਘੜਿਆ ਸੀ। ਨਾ ਹੀ ਹੁਸੈਨ ਫਕੀਰ ਦਾ ਰੱਬ ਉਹ ਹੈ ਜਿਹੜਾ ਮੁੱਲਾ, ਕਾਜ਼ੀ, ਪੰਡਤ, ਪੁਰੋਹਿਤ ਆਦਿ ਦੇ ਕਰਮ ਕਾਂਡਾਂ ਵਾਲਾ ਹੈ। ਹੁਸੈਨ ਦਾ ਰੱਬ ਉਹ ਹੈ ਜਿਸ ਨੂੰ ਬਾਬਾ ਨਾਨਕ ਵੀ ਨਾਮ ਕਹਿੰਦੇ ਹਨ। ਇਸ ਲਈ ਹੁਸੈਨ ਫਕੀਰ ਵਾਰ-ਵਾਰ ਆਪਣੀਆਂ ਕਾਫੀਆਂ ਦੇ ਵਿੱਚ ਕਹਿੰਦੇ ਹਨ, ਹਰਦਮ ਨਾਮ ਸੰਭਾਲ ਸਾਈਂ ਦਾ ਤਾਂ ਤੂੰ ਇਸਤਰ ਥੀਵੇ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀਆਂ ਕਾਫੀਆਂ ਦੇ ਵਿੱਚ ਔਰਤ ਮੁਖੀ ਸੰਬੋਧਨ ਦੇ ਰੂਪ ਦੇ ਵਿੱਚ ਗੱਲ ਕੀਤੀ ਹੈ। ਹੁਸੈਨ ਦੀਆਂ ਲਗਭਗ 65 to 70 ਤੱਕ ਦੀਆਂ ਕਾਫੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਔਰਤ ਬਾਰੇ ਗੱਲ ਕਰਦੇ ਆ। ਤੇ ਔਰਤ ਨੂੰ ਜਦੋਂ ਅਸੀਂ ਦੇਖਦੇ ਹਾਂ, ਉਹਨਾਂ ਨੇ ਨਿਮਨ ਪੱਧਰ ਤੋਂ ਲੈ ਕੇ ਉੱਚ ਸਧਾਰਨ ਤੇ ਉੱਚ ਘਰਾਣੇ ਦੀ ਜਿਹੜੀ ਔਰਤ ਆ ਉਹਨਾਂ ਦੇ ਹਾਲਾਤਾਂ ਨੂੰ ਪੇਸ਼ ਕੀਤਾ। ਫਾਰ ਐਗਜ਼ਾਮਪਲ, ਗੋਲੀ ਬੰਦੀ, ਚੂੜੀ ਹਾਂ ਦਰਬਾਰ ਦੀ, ਚਰਖਾ ਕੱਤਣ ਵਾਲੀ ਔਰਤ, ਜੋਗਣ, ਹੀਰ, ਇਸ ਤਰ੍ਹਾਂ ਦੀਆਂ। ਚਰਖਾ ਕੱਤਣ ਵਾਲੀ ਔਰਤ, ਕਿਰਤ ਕਰਨ ਵਾਲੀ ਔਰਤ, ਕਿਰਤ ਦੇ ਹੋ ਰਹੇ ਸ਼ੋਸ਼ਣ ਅਤੇ ਉੱਚ ਘਰਾਣੇ ਦੀਆਂ ਔਰਤ ਦੀ ਹੀਰ ਦੀਆਂ ਕਾਫੀਆਂ ਵੀ ਹੁਸੈਨ ਦੀ ਰਚਨਾ ਦੇ ਵਿੱਚ ਮਿਲਦੀਆਂ। ਜਦੋਂ ਅਸੀਂ ਹੁਸੈਨ ਫਕੀਰ ਦੇ ਇਹਨਾਂ ਕਾਫੀਆਂ ਵਿੱਚ ਉਸ ਵੇਲੇ ਨੂੰ ਦੇਖਦੇ ਹਾਂ ਤਾਂ ਉਸ ਵੇਲੇ ਇਤਿਹਾਸ, ਲੋਕ ਤਾਰੀਖ, ਔਰਤ ਦੀ ਹੋਂਦ, ਉਹਦੀ ਨਾਬਰੀ ਨੂੰ ਆਪਣੇ ਆਪ ਦੇ ਵਿੱਚ ਉਹ ਸਮੋਈ ਬੈਠੀਆਂ ਹਨ। ਹੁਣ ਤੱਕ ਦੀ ਜਾਂਚ ਪੜਤਾਲ ਦੇ ਵਿੱਚ, ਵਿਚਾਰ ਵਟਾਂਦਰੇ 'ਚ ਇਹਨਾਂ ਸੂਫੀ ਫਕੀਰਾਂ ਤੇ ਸ਼ਾਇਰਾਂ ਨੂੰ ਸਿਰਫ ਤੇ ਸਿਰਫ ਰੱਬੀ ਗੁਣ ਗਾਉਣ ਵਾਲੇ, ਰੱਬ ਦੀ ਮਹਿਮਾ ਕਰਨ ਵਾਲੇ ਆਦਿ ਕਹਿ ਕੇ ਇੱਕ ਪਾਸੇ ਖਿਆਲ ਕਰਦੇ ਹਾਂ। ਪਰ ਅੱਜ ਜ਼ਰੂਰਤ ਹੈ ਕਿ ਸਾਰੇ ਮਿਡਲ ਏਜ ਨੂੰ ਇੱਕ ਵਾਰੀ ਫਿਰ ਤੋਂ ਦੁਬਾਰਾ ਸਮਝਣ ਦੀ ਤੇ ਇਹਨਾਂ ਨੂੰ ਪੜ੍ਹਨ ਦੀ। ਹੁਣ ਇਸੇ ਤਰ੍ਹਾਂ ਸ਼ਾਹ ਹੁਸੈਨ ਦੀ ਜਿਸ ਕਾਫੀ ਦਾ ਅਸੀਂ ਜ਼ਿਕਰ ਕਰਾਂਗੇ ਉਹ ਵੀ ਇੱਕ ਔਰਤ ਦੀ ਗੱਲ ਹੈ। ਇਸ ਦੇ ਵਿੱਚ ਉਹ ਗੱਲ ਕਰ ਰਹੇ ਨੇ, ਉਹਨਾਂ ਨੇ ਹੀਰ ਦੀ ਤਸਵੀਰ ਕਸ਼ੀ ਕੀਤੀ ਹੈ, ਉਸ ਸਮੇਂ ਦਾ ਉਹਨਾਂ ਨੇ ਹਾਲਾਤ ਦੱਸੀ ਹੈ, ਔਰ ਪਲੱਸ ਹੀਰ ਦੀ ਹਾਲਾਤ ਨੂੰ ਦੱਸਣ ਦੇ ਲਈ ਉਹਨਾਂ ਨੇ ਇੱਕ ਛਿੱਲਤ ਦਾ ਸਹਾਰਾ ਲਿਆ। ਛਿੱਲਤ ਜਿਹੜੀ ਕਿ ਆਮ ਜਿਹੀ ਹੁੰਦੀ ਹੈ, ਰਾਗ ਪਰਦ ਜੋਗ ਵਿੱਚ ਲਿਖੀ ਹੋਈ ਇਹ ਕਾਫੀ ਹੈ। ਛਿੱਲਤ ਕੁੜੀ ਤਨ ਰਾਂਝਣ ਵਾਲੀ, ਮਹਿਰਮ ਹੋਏ ਸੋਈ ਪੁੱਤੇ, ਲੱਖ ਲੱਖ ਸੁਈਆਂ ਤੇ ਲੱਖ ਨਹੀਰਨ, ਲੱਖ ਜੰਬੂਰਾਂ ਟੁੱਟੇ,
ਲੱਖ ਲੱਖ ਮੁੱਲਾ ਤੇ ਲੱਖ ਕਾਜ਼ੀ, ਇਲਮ ਪੜੇ ਪੜ ਹੁੱਟੇ, ਜੇ ਟੁਕ ਰਾਂਝਾ ਦਰਸ ਦਿਖਾਵੇ, ਤਾਂ ਹੀਰ ਅਜ਼ਾਬੋਂ ਛੁੱਟੇ, ਕਹੇ ਹੁਸੈਨ ਸੁਣਾਏ ਕੇ, ਰਾਂਝਣ ਦੇ ਮਿਲਿਆ ਬਿਰਹੋਂ ਤਰੁੱਟ। ਹੁਸੈਨ ਦੀ ਇਹ ਕਾਫੀ, ਇਸ ਦਾ ਆਰੰਭ ਇੱਕ ਔਖਿਆਈ ਨਾਲ ਦਿਸਣ ਵਾਲੀ ਛੋਟੀ, ਨਿੱਕੀ, ਬਰੀਕ, ਪਤਲੀ ਪਰ ਡੂੰਘੀ ਚੁੱਭ ਜਾਣ ਵਾਲੀ ਛਿੱਲਤ ਨਾਲ ਕੀਤਾ ਹੈ। ਇਹ ਛਿੱਲਤ ਕੰਮ ਕਰਨ ਵਾਲੇ ਬੰਦੇ ਦੇ ਜਿਸਮ ਦੇ ਵਿੱਚ ਅਣਜਾਣੇ ਵਿੱਚ ਹੀ ਲੱਗ ਜਾਂਦੀ ਹੈ। ਜਿਸਮ ਵਿੱਚ ਚੁੱਭੀ ਇਹ ਛਿੱਲਤ ਅਸਲ 'ਚ ਕਈ ਵਾਰ ਵਾਲ ਤੋਂ ਵੀ ਵੱਧ ਬਰੀਕ ਹੁੰਦੀ ਹੈ, ਪਰ ਇਸ ਦਾ ਜ਼ਖਮ ਅਤ ਗਹਿਰਾ ਤੇ ਡੂੰਘਾ ਹੈ। ਅਣਜਾਣੇ ਵਿੱਚ ਚੁੱਭੀ ਇਸ ਛਿੱਲਤ ਨੂੰ ਪੁੱਟਣਾ ਜਾਂ ਕੱਢਣਾ ਕਿਸੇ ਵੀ ਕਲਾਕਾਰੀ ਨਾਲੋਂ ਘੱਟ ਨਹੀਂ ਹੈ। ਦੂਸਰਾ, ਇਸ ਨੂੰ ਹਰ ਕੋਈ ਨਹੀਂ ਕੱਢ ਸਕਦਾ। ਤੀਸਰਾ, ਇਸ ਨੂੰ ਕੱਢਣ ਲਈ ਵੀ ਕੋਈ ਨਾ ਕੋਈ ਔਜ਼ਾਰ ਚਾਹੀਦਾ ਹੈ। ਪਰ ਹੁਸੈਨ ਫਕੀਰ ਦਾ ਕਮਾਲ ਇਹ ਹੈ ਕਿ ਉਸਨੇ ਇਸ ਨੂੰ ਸਧਾਰਨ ਛਿੱਲਤ ਨਹੀਂ ਰਹਿਣ ਦਿੱਤਾ। ਉਸਨੇ ਇਸ ਛਿੱਲਤ ਨੂੰ ਲੱਕੜ ਦੇ ਬਰੀਕ ਕਣ ਨਾਲੋਂ ਵੱਖਰਾ ਕਰਕੇ ਰਾਂਝਣ ਵਾਲੀ ਇਸ਼ਕ ਦੀ ਛਿੱਲਤ ਬਣਾ ਕੇ ਪੇਸ਼ ਕੀਤਾ ਹੈ। ਇਸੇ ਲਈ ਉਹ ਉੱਚੀ ਆਵਾਜ਼ ਵਿੱਚ ਸੁਣਾ ਕੇ ਕਹਿ ਰਿਹਾ ਹੈ, ਛਿੱਲਤ ਕੁੜੀ ਤਨ ਰਾਂਝਣ ਵਾਲੀ। ਇੱਥੇ ਉਹਨੇ ਸਾਫ਼ ਤੇ ਸਪਸ਼ਟ ਕਰ ਦਿੱਤਾ ਕਿ ਛਿੱਲਤ ਤਾਂ ਹੈ, ਪਰ ਇਹ ਆਮ ਛਿੱਲਤ ਨਹੀਂ ਹੈ ਜਿਹੜੀ ਕਿਸੇ ਆਮ ਕਾਰੀਗਰ ਦੇ ਜਾਂ ਕਿਸੇ ਆਮ ਵਿਅਕਤੀ ਦੇ ਲੱਗੀ ਹੈ। ਉਹ ਰਾਂਝਣ ਵਾਲੀ ਛਿੱਲਤ ਹੈ। ਰਾਂਝਣ ਵਾਲੀ ਇਹ ਛਿੱਲਤ ਅਸਲ 'ਚ ਸਾਰੇ ਸਮਾਜ ਦੀ ਜ਼ਹਿਰ ਨੂੰ ਵੀ ਮਾਰਨ ਵਾਲੀ ਹੈ। ਇਸ ਅਨਮੋਲ ਤੇ ਨਾਜ਼ੁਕ ਛਿੱਲਤ ਨੇ ਹੀਰ ਦੇ ਅੰਦਰੋਂ ਹਰ ਤਰ੍ਹਾਂ ਦੀ ਊਚ ਨੀਚ, ਭੇਦਭਾਵ, ਸਮਾਜਿਕ ਬੁਰਾਈ ਅਤੇ ਮੁਆਸ਼ੀ ਆਦਿ ਨੂੰ ਸਮਾਪਤ ਕਰ ਦਿੱਤਾ ਹੈ। ਇਸ ਰਮਜ਼ ਅਤੇ ਮਰਜ਼ ਨੂੰ ਉਹੀ ਜਾਣ ਸਕਦਾ ਹੈ ਜਿਹੜਾ ਪ੍ਰੇਮ ਦੀ ਛਿੱਲਤ ਨਾਲ ਜ਼ਖਮੀ ਹੋਇਆ ਹੋਵੇ। ਇਸ ਲਈ ਇਸ ਨੂੰ ਪੁੱਟਣ ਜਾਂ ਕੱਢਣ ਵਾਲਾ ਕੋਈ ਮਹਿਰਮ ਅਰਥਾਤ ਦਿਲ ਦਾ ਭੇਤੀ ਰਾਜਦਾਰ ਹੀ ਹੋਵੇਗਾ। ਹੁਸੈਨ ਫਕੀਰ ਲਿਖਦਾ ਹੈ, ਮਹਿਰਮ ਹੋਏ ਸੋਈ ਪੁੱਟੇ। ਮਹਿਰਮ ਤੋਂ ਬਿਨਾਂ ਇਸ ਛਿੱਲਤ ਨੂੰ ਹੋਰ ਕੋਈ ਨਹੀਂ ਕੱਢ ਸਕਦਾ, ਕਿਉਂ ਜੋ ਮਹਿਰਮ ਦਿਲ ਦਾ ਭੇਤੀ ਹੈ। ਇਸ ਲਈ ਉਹ ਇਸ ਦੀ ਚੋਭ, ਪੀੜ, ਦਰਦ, ਤਸੀਰ ਅਤੇ ਡੂੰਘਾਈ ਆਦਿ ਦੀ ਪੀੜਾ ਨੂੰ ਧੁਰ ਅੰਦਰ ਤੋਂ ਜਾਣਦਾ ਹੈ, ਕਿਉਂ ਜੋ ਉਸ ਦਾ ਦਿਲ ਪਹਿਲਾਂ ਹੀ ਪ੍ਰੇਮ, ਪਿਆਰ, ਮੁਹੱਬਤ ਤੇ ਇਸ਼ਕ ਨਾਲ ਭਰਿਆ ਹੋਇਆ ਹੈ। ਇਹੀ ਕਾਰਨ ਹੈ ਕਿ ਇਹ ਇਸ਼ਕ ਦੀ ਛਿੱਲਤ ਜਿਹੜੀ ਆਸ਼ਕ ਨੇ ਹੀ ਕੱਢਣੀ ਹੈ। ਲੱਖ ਲੱਖ ਸੂਈਆਂ ਤੇ ਲੱਖ ਨਹੀਰਨ, ਲੱਖ ਜੰਬੂਰਾਂ ਟੁੱਟੀ। ਹੁਸੈਨ ਫਕੀਰ ਇੱਥੇ 3 ਔਜ਼ਾਰ ਲੈ ਕੇ ਆਇਆ ਹੈ, ਸੂਈ, ਨਹਿਰਨ ਤੇ ਜੰਬੂਰਾ। ਇਹ ਤਿੰਨੋਂ ਜਿਹੜੀ ਸੰਦ ਹੈ, ਇਹ ਆਮ ਵਰਤੋਂ ਵਿੱਚ ਆਉਣ ਵਾਲੇ ਨੇ। ਜਿਵੇਂ ਕਿ ਸੂਈ ਦੇ ਨਾਲ ਕੱਪੜੇ ਨੂੰ ਸਿਉਣ ਦਾ ਕੰਮ ਹੁੰਦਾ ਹੈ। ਨਹਿਰਨ, ਜਿਸ ਨੂੰ ਅਸੀਂ ਕੰਡੇ ਨੂੰ ਕੁੱਟਣ ਵਾਲਾ ਇੱਕ ਹਥਿਆਰ ਜਾਂ ਫਿਰ ਨੇਲ ਕਟਰ ਦੇ ਫਾਰਮ ਦੇ ਵਿੱਚ ਵੀ ਦੇਖਦੇ ਹਾਂ। ਤੀਸਰਾ ਹੈ ਜੰਬੂਰ, ਜਿਸ ਦੇ ਨਾਲ ਕੰਧ ਜਾਂ ਕਿਸੇ ਤਰ੍ਹਾਂ ਦੀ ਦੀਵਾਰ ਜਾਂ ਲੱਕੜ ਦੇ ਵਿੱਚ ਲੱਗਿਆ ਹੋਇਆ ਕੋਈ ਕਿੱਲ ਹੋਵੇ ਤਾਂ ਉਸ ਨੂੰ ਪੱਟਿਆ ਜਾਂਦਾ ਹੈ। ਇਹ ਤਿੰਨੋਂ ਹੀ ਛੋਟੇ ਤੋਂ ਛੋਟਾ ਤੇ ਬਰੀਕ ਤੋਂ ਬਰੀਕ ਪਰ ਡੂੰਘੀ ਵਸਤ ਨੂੰ ਕੱਟਣ, ਪੱਟਣ ਅਤੇ ਜੋੜਨ ਵਿੱਚ ਸਹਾਈ ਹੁੰਦੇ ਹਨ। ਪਰ ਫਿਰ ਵੀ ਹੁਸੈਨ ਫਕੀਰ ਨੇ ਇੱਥੇ ਇਹਨਾਂ ਤਿੰਨਾਂ ਸੰਦਾਂ ਨੂੰ ਰਿਜੈਕਟ ਕਰ ਦਿੱਤਾ। ਉਹ ਇਸ ਨੂੰ ਰੱਦ ਕਰਦਾ ਹੈ ਕਿ ਇਹ ਤਿੰਨੋਂ ਹੀ ਜਿਹੜੇ ਹੈ ਉਹ ਟੁੱਟ ਗਏ, ਪਰ ਉਹ ਛਿੱਲਤ ਨਹੀਂ ਕਰ ਸਕੇ। ਇਸ ਲਈ ਇਹ ਨਕਾਰਾ ਹਨ। ਲੱਖ ਲੱਖ ਮੁੱਲਾ ਤੇ ਲੱਖ ਕਾਜ਼ੀ, ਇਲਮ ਪੜੇ ਪੜ ਹੁੱਟੀ। ਨੈਕਸਟ ਉਹ ਇਸੇ ਦੇ ਲਈ ਅੱਗੇ ਉਸ ਸਮੇਂ ਦੇ ਜਿਹੜੇ ਮੁੱਲਾ ਤੇ ਕਾਜ਼ੀ ਹੈ, ਉਹ ਉਹਨਾਂ ਦੇ ਵੱਲ ਆਇਆ ਹੈ, ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਸਾਰੀ ਦੁਨੀਆ ਨੂੰ ਰੋਸ਼ਨ ਕਰਨ ਦਾ ਜਿਹੜਾ ਇੱਕ ਬੀੜਾ ਹੈ ਉਹ ਉਹਨਾਂ ਨੇ ਚੁੱਕਿਆ ਹੋਇਆ। ਉਹਨਾਂ ਦੇ ਇਲਮ ਵੀ ਇਸ ਛਿੱਲਤ ਨੂੰ ਕੱਢਣ ਦੇ ਅਸਮਰੱਥ ਨੇ, ਭਾਵ ਕਿ ਇਸ ਦੇ ਕਾਬਲ ਨਹੀਂ ਹਨ। ਇਹਨਾਂ ਵਿੱਚੋਂ ਵੀ ਹੁਸੈਨ ਨੇ ਚੋਣ ਕੀਤੀ ਹੈ, ਇੱਕ ਮੁੱਲਾ ਤੇ ਦੂਸਰਾ ਕਾਜ਼ੀ। ਦੋਵੇਂ ਆਪਣੇ ਆਪ ਨੂੰ ਪਾਕ ਸਾਫ, ਉੱਚਾ ਸੁੱਚਾ ਅਤੇ ਇਲਮ ਦਾ ਧਨੀ ਦੱਸਦੇ ਹਨ, ਪਰ ਇਹਨਾਂ ਦੋਵਾਂ ਦੇ ਫੋਕੇ, ਅਡੰਬਰ, ਭੇਖ, ਪਖੰਡ ਅਤੇ ਕਰਮਕਾਂਡ ਦੇ ਉੱਪਰ ਇਹੋ ਜਿਹਾ ਇਹ ਗਿਆਨ
ਤੇ ਇਲਮ ਹੈ ਜਿਹੜਾ ਜਿਹੜਾ ਬੰਦੇ ਦੇ ਦਰਦ ਨੂੰ ਨਹੀਂ ਸਮਝ ਸਕਦਾ, ਇੱਕ ਮਾਮੂਲੀ ਜਿਹੀ ਛਿੱਲਕ ਨੂੰ ਕੱਢਣਾ ਨਹੀਂ ਜਾਣਦਾ। ਹੁਸੈਨ ਨੇ ਇਸ ਦੇ ਜ਼ਰੀਏ ਸਮੁੱਚੇ ਧਰਮ ਦੇ ਬਾਹਰੀ ਭੇਖੀ ਅਡੰਬਰ ਉੱਤੇ ਕਰਾਰੀ ਸੱਟ ਮਾਰੀ ਹੈ, ਜਿਹੜਾ ਸਮਾਜਿਕ ਪੱਧਰ ਉੱਤੇ ਕੁੱਲ ਆਵਾਮ ਦੀਆਂ ਛੋਟੀਆਂ-ਛੋਟੀਆਂ ਲੋੜਾਂ, ਜ਼ਰੂਰਤਾਂ ਅਤੇ ਮਜਬੂਰੀਆਂ ਆਦਿ ਨੂੰ ਸਮਝਣ ਤੋਂ ਪੂਰਾ ਹੈ। ਤੀਸਰਾ, ਹੁਸੈਨ ਦੀ ਬਰੀਕ ਤੱਕਣੀ ਹੈ ਕਿ ਉਹਨੇ ਸਮਾਜ ਦੇ ਵਿੱਚ ਤੜਫ ਰਹੀ ਬਿਰਹਨ ਔਰਤ ਦੀ ਪੀੜਾ ਨੂੰ ਪੇਸ਼ ਕੀਤਾ ਹੈ। ਜਿਹੜਾ ਧਰਮ ਮਨੁੱਖਤਾ ਦਾ ਵਿਸ਼ੇਸ਼ ਤੌਰ ਤੇ ਔਰਤ ਦੀ ਦੁੱਖ ਤਕਲੀਫ ਨੂੰ ਨਹੀਂ ਸਮਝ ਸਕਦਾ, ਉਹ ਇਲਮ ਅਮਲ ਤੋਂ ਸੱਖਣਾ ਹੈ, ਪੂਰਾ ਹੈ। ਇਸੇ ਲਈ ਬਾਬਾ ਬੁੱਲੇ ਸ਼ਾਹ ਵੀ ਲਿਖਦੇ ਹਨ, ਇਲਮੋ ਬਸ ਕਰੀਓ ਯਾਰ, ਇੱਕ ਅਲਫ ਪੜੋ ਛੁਟਕਾਰਾ ਏ। ਇਸ ਦਾ ਅਰਥ ਇਹ ਹੋਇਆ ਕਿ ਇਲਮ ਪੜ੍ਹਾਉਣ ਵਾਲੇ ਬੰਦੇ ਜੇਕਰ ਮਨੁੱਖੀ ਭਾਵਾਂ ਤੋਂ ਸੱਖਣੇ ਤੇ ਕੋਰੇ ਹਨ, ਤਾਂ ਫਿਰ ਅਜਿਹੇ ਇਲਮ ਦਾ ਸਮਾਜ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਜੇ ਤੁਕ ਰਾਂਝਾ ਦਰਸ ਦਿਖਾਵੇ ਤਾਂ ਹੀਰ ਅਜ਼ਾਬੋਂ ਛੁੱਟੀ। ਇੱਥੇ ਹੁਸੈਨ ਰਾਂਝੇ ਨੂੰ ਫਿਰ ਤੋਂ ਲੈ ਕੇ ਆਇਆ ਹੈ। ਜੇ ਤੁਕ ਤੋਂ ਭਾਵ ਵਿੱਚ ਛਿੜ ਜਰਾ ਆਪਣਾ ਆਪ ਦਿਖਾ ਦੇਵੇ ਤਾਂ ਹੀਰ ਇਸ ਛਿੱਲਤ ਵਾਲੀ ਪੀੜ ਤੋਂ, ਅਜ਼ਾਬ ਤੋਂ ਛੁੱਟ ਜਾਏਗੀ। ਹੁਸੈਨ ਨੇ ਬੜੀ ਸਾਦਗੀ ਤੇ ਸਰਲਤਾ ਵਿੱਚ ਬਿਨਾਂ ਕਿਸੇ ਮਸਲੇ, ਝੰਜਟ ਜਾਂ ਸਮਾਜਿਕ ਅਡੰਬਰ ਵਿੱਚ ਪਿਆ ਵਿਪਤਾ ਵਾਲੀ ਘੜੀ ਦੁੱਖ ਦਰਦ ਤੋਂ ਛੁੱਟਣ ਦਾ ਰਾਹ ਦੱਸ ਦਿੱਤਾ ਹੈ। ਇਹ ਰਾਹ ਅਸਲ ਵਿੱਚ ਮਹਿਰਮ ਹੀ ਜਾਣਦਾ ਹੈ। ਇਸ ਲਈ ਹੁਸੈਨ ਹੋਰ ਕਾਫੀਆਂ ਵਿੱਚ ਵੀ ਲਿਖਦੇ ਹਨ, ਇਸ਼ਕ ਮੁਹੱਬਤ ਸੋਈ ਜਾਣਨ ਪਈ ਜਿਨ੍ਹਾਂ ਦੇ ਹੱਡ ਵਿਖੜੇ। ਅਸਲ ਦੇ ਵਿੱਚ ਇੱਥੇ ਨਾ ਸ਼ਾਹ ਹੁਸੈਨ ਫਕੀਰ ਨੇ ਇੱਕ ਬੜੀ ਹਲਕੀ ਜਿਹੀ ਸ਼ਰਾਰਤ ਵੀ ਕੀਤੀ ਹੈ, ਜਿੱਥੇ ਉਹ ਕਹਿ ਰਿਹਾ ਕਿ ਜੇ ਤੁਕ ਰਾਂਝਾ ਦਰਸ ਦਿਖਾਵੇ ਤਾਂ ਹੀਰ ਅਜ਼ਾਬੋਂ ਛੁੱਟੀ। ਜਦੋਂ ਇਹ ਅਕਬਰ ਦਾ ਟਾਈਮ ਪੀਰੀਅਡ ਆ, ਅਕਬਰ ਨੇ ਜਦੋਂ ਦੀਨ-ਏ ਇਲਾਹੀ ਚਲਾਇਆ ਤਾਂ ਉਸ ਸਮੇਂ ਦੇ ਵਿੱਚ ਇੱਕ ਰਾਜਿਆਂ ਦੇ ਵਿੱਚ ਪ੍ਰਥਾ ਹੁੰਦੀ ਸੀ ਕਿ ਉਹ ਇੱਕ ਆਪਣੇ ਉੱਚੇ ਮਹਿਲ ਦੇ ਵਿੱਚ ਨਾ ਇੱਕ ਝਰੋਖਾ ਰੱਖਦੇ ਹੁੰਦੇ ਸੀ, ਬਿਲਕੁਲ ਇੱਕ ਖਿੜਕੀ ਦੀ ਤਰ੍ਹਾਂ। ਤੇ ਉਹ ਝਰੋਖਾ ਉਹਨਾਂ ਦਾ ਇਸ ਤਰ੍ਹਾਂ ਦਾ ਹੁੰਦਾ ਸੀਗਾ ਕਿ ਬਾਹਰ ਸਾਰੀ ਜਿਹੜੀ ਆਵਾਮ ਖੜਾ ਹੈ ਤਾਂ ਉਹਦੇ ਵਿੱਚ ਦੀ ਉਹਨਾਂ ਨੂੰ ਦਰਸ ਦਿੰਦੇ ਹੁੰਦੇ ਸੀ। ਤੇ ਜਦੋਂ ਦੀਨ-ਏ ਇਲਾਹੀ ਚਲਾਇਆ ਅਕਬਰ ਨੇ, ਉਸ ਸਮੇਂ ਦੇ ਵਿੱਚ ਉਹਨੇ ਇੱਕ ਰੂਲ ਜਾਰੀ ਕੀਤਾ ਸੀ ਆਪਣੀ ਪ੍ਰਜਾ ਦੇ ਲਈ ਕਿ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਝਰੋਖੇ ਵਿੱਚ ਵੀ ਮੇਰੇ ਦਰਸ ਕਰਨੇ ਨੇ। ਤੁਸੀਂ ਮੇਰੇ ਦਰਸ ਕਰੋਗੇ ਤਾਂ ਤੁਹਾਡੇ ਸਾਰੇ ਦੁੱਖ ਦਰਦ ਜਿਹੜੇ ਹੈਗੇ ਆ ਉਹ ਟੁੱਟ ਜਾਣਗੇ। ਇੱਥੇ ਹੁਸੈਨ ਨੇ ਬਿਲਕੁਲ ਉੱਥੇ ਰਾਂਝੇ ਨੂੰ ਲਿਆ ਕੇ ਬਿਠਾਤਾ ਕਿ ਜੇ ਟੁਕ ਰਾਂਝਾ ਦਰਸ ਦਿਖਾਵੇ ਤਾਂ ਹੀਰ ਅਜ਼ਾਬੋਂ ਛੁੱਟੇ। ਉਹ ਦਰਸ ਤਾਂ ਹੀ ਟੁੱਟ ਸਕਦਾ ਹੈ ਜੇਕਰ ਕੋਈ ਕਿਸੇ ਦਾ ਮਹਿਰਮ ਹੋਏਗਾ। ਉਹ ਧੱਕੇ ਨਾਲ ਆਪਣੇ ਦਰਸ ਦਿਖਾ ਰਿਹਾ ਹੈ। ਇਹ ਹੁਸੈਨ ਦੀ ਜਿਹੜੀ ਇਹ ਵਾਲੀ ਇੱਕ ਉਹ ਸੀਗੀ, ਉਹ ਮੈਨੂੰ ਬਹੁਤ ਅੱਛੀ ਲੱਗੀ। ਉਹਨਾਂ ਨੇ ਇੱਕ ਐਸਾ ਵਿਅੰਗ ਕੀਤਾ ਉਸ ਵੇਲੇ ਦੇ ਉੱਪਰ ਕਿ ਉਹਨੇ ਜੋ ਉਹ ਉਸ ਸਮੇਂ ਅਕਬਰ ਬਾਦਸ਼ਾਹ ਕਰ ਰਿਹਾ, ਉਹ ਬਿਲਕੁਲ ਉਹਨੂੰ ਉਲਟਾ ਰਿਹਾ ਉਹਦੇ ਕਿਰਦਾਰ ਨੂੰ। ਹੁਸੈਨ ਫਕੀਰ ਨੇ ਇਸ ਸਾਰੀ ਕਾਫੀ ਵਿੱਚ ਹੀਰ ਦੇ ਰੂਪ ਵਿੱਚ ਔਰਤ ਦੀ ਪੀੜਾ ਨੂੰ ਚਿਤਰਿਆ ਹੈ। ਇਸ ਸਮੁੱਚੀ ਕਾਫੀ ਵਿੱਚ ਹੁਸੈਨ ਫਕੀਰ ਨੇ ਆਮ ਜਿਹੀ ਛਿੱਲਕ ਨੂੰ ਇਸ਼ਕ ਵਿੱਚ ਤਬਦੀਲ ਕਰ ਦਿੱਤਾ। ਇਹ ਉਸਦੀ ਬਰੀਕ ਬੀਨੀ ਹੈ ਕਿ ਉਹ ਹੀਰ ਰੂਪੀ ਔਰਤ ਦੀ ਪੀੜਾ ਨੂੰ ਇੰਨੀ ਗੂੜਤਾ ਵਿੱਚ ਪੇਸ਼ ਕਰਦਾ ਹੈ। ਵਾਸਤਵ ਵਿੱਚ ਹੁਸੈਨ ਦੀ ਖੂਬੀ ਇਸ ਗੱਲ ਵਿੱਚ ਵੀ ਹੈ ਕਿ ਉਹਨੇ ਇਸ਼ਕ ਵਰਗੀ ਨਾਜ਼ੁਕ ਜਿਹੀ ਛਿੱਲਕ ਨੂੰ ਕੱਢਣ ਲਈ ਜ਼ੋਰ ਲਾਉਣ ਵਾਲੇ ਸਰੀਰਕ ਤੇ ਮਾਨਸਿਕ ਪੱਧਰ ਉੱਤੇ ਭੇਖ ਕਰਨ ਵਾਲੇ ਸਮਾਜਿਕ ਨਿਜ਼ਾਮ ਨੂੰ ਮੂਲੋਂ ਹੀ ਰੱਦ ਕਰ ਦਿੱਤਾ, ਜਿਹੜੇ ਭਾਵਾਂ ਦੀ ਬੋਲੀ ਪ੍ਰੇਮ ਅਤੇ ਪਿਆਰ ਨੂੰ ਸਮਝਣ ਤੋਂ ਵਿਰਵੇ ਹਨ। ਰਾਂਝਾ ਆਪਣੀ ਛਿੱਲਕ ਅਸਲ ਵਿੱਚ ਰਾਂਝਾ ਹੀ ਪੁੱਛ ਸਕਦਾ ਹੈ, ਕਿਉਂ ਜੋ ਉਹ ਮਹਿਰਮ ਹੈ। ਮਹਿਰਮ ਵਜੋਂ ਇਹ ਰਮਜ਼ ਕੋਈ ਸਮਝ ਨਹੀਂ ਸਕਦਾ। ਦੂਸਰਾ, ਇਸ ਨੂੰ ਗੌਰ ਨਾਲ ਵਾਚਿਆਂ ਪਤਾ ਲੱਗਦਾ ਹੈ ਕਿ ਹੁਸੈਨ ਫਕੀਰ ਨੇ ਆਪਣੀ ਕਾਵ ਕਲਾ ਦੁਆਰਾ ਇਸ ਕਾਫੀ ਵਿੱਚ ਤਿੰਨ ਦੇ ਜੋਟੇ ਬਣਾ ਕੇ ਪੇਸ਼ ਕੀਤੇ ਹਨ। ਜਿਵੇਂ ਉਸ ਵਿੱਚ ਸੂਈ, ਨਹਿਰਨ ਤੇ ਜੰਬੂਰਾ ਜਿਹੜੇ ਕਿ ਕਾਰੀਗਰੀ ਦੇ ਸੰਦ ਹਨ, ਬਾਹਰੀ ਕਾਰੀਗਰੀ। ਦੂਸਰਾ, ਮੁੱਲਾ, ਕਾਜ਼ੀ ਤੇ ਉਹਨਾਂ ਦਾ ਅਮਲ ਤੋਂ ਸੱਖਣਾ ਇਲਮ। ਇਹ ਮਨੁੱਖ ਦੇ ਅਡੰਬਰ ਨੂੰ ਪ੍ਰਗਟ ਕਰਦੇ ਹਨ। ਤੀਸਰਾ, ਰਾਂਝਾ, ਮਹਿਰਮ ਅਤੇ ਦਰਸ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਫੀਲਿੰਗਸ ਦੀ ਪੇਸ਼ਕਾਰੀ ਕੀਤੀ ਹੈ, ਜਿਹੜੀ
ਜਿਹੜੀ ਕਿ ਬਹੁਤ ਜ਼ਿਆਦਾ ਬਰੀਕ ਬੀਨੀ ਵਾਲੀ ਹੈ। ਇਸ ਵਿੱਚ ਔਰਤ ਦੇ ਅੰਦਰਲੀ ਪੀੜਾ ਨੂੰ ਪ੍ਰਗਟ ਕੀਤਾ ਗਿਆ ਹੈ। ਉਸ ਦੀ ਮਹਿਰਮ ਜਿਹੜਾ ਉਸ ਨਾਲ ਧੁਰ ਅੰਦਰ ਤੋਂ ਜੁੜਿਆ ਹੋਇਆ ਹੈ, ਉਹ ਓਨਾ ਹੀ ਡੂੰਘਾ ਜੁੜਿਆ ਹੈ ਜਿੰਨੀ ਡੂੰਘੀ ਛਿੱਲਤ ਧੁਰ ਅੰਦਰ ਤੱਕ ਜਿਸਮ ਵਿੱਚ ਸਮਾ ਜਾਂਦੀ ਹੈ। ਤੇ ਉਸ ਸਮੁੱਚੀ ਕਾਫੀ ਵਿੱਚ ਹੁਸੈਨ ਫਕੀਰ ਨੇ ਇਸ਼ਕ ਰੂਪੀ ਰਾਂਝਣ ਵਾਲੀ ਛਿੱਲਤ, ਬਿਰਹਾ, ਰਾਂਝਣ, ਮਹਿਰਮ ਅਤੇ ਦਰਸ ਨੂੰ ਹੀਰ ਵਿੱਚ ਅਭੇਦ ਕਰ ਦਿੱਤਾ। ਸ਼ੁਕਰੀਆ ਜੀ, ਬਹੁਤ ਬਹੁਤ। ਬਹੁਤ ਸ਼ੁਕਰੀਆ ਡਾਕਟਰ ਲੀਜ਼ੀਆ ਜੀ, ਤੁਸੀਂ ਕਾਫੀ ਬਹੁਤ ਵਧੀਆ, ਵੈਰੀ ਨਾਈਸ। ਹਾਂਜੀ, ਬਹੁਤ ਅੱਛੇ ਤਰੀਕੇ ਨਾਲ ਇਹਨੂੰ ਖੋਲਿਆ ਹੈ। ਬਹੁਤ ਸਾਡੇ ਬਹੁਤ ਬਹੁਤ ਦੋਸਤ- ਮੁਬਾਰਕ ਹਾਂਜੀ, ਲਖਵੀਰ, ਬਹੁਤ ਬਹੁਤ- ਮੁਬਾਰਕ, ਬਹੁਤ ਹੀ ਹਾਂਜੀ। ਅੱਛਾ। ਹਾਂ ਜੀ ਜੀ, ਹਾਂਜੀ ਬੀਬਾ ਜੀ ਗੱਲ ਕਰੋ। ਨਹੀਂ ਨਹੀਂ, ਮੈਂ ਨਹੀਂ, ਆਫਤਾਬ ਜੀ ਹੈਗੇ ਨੇ, ਤਲਤ ਜੀ ਹੈਗੇ ਨੇ। ਮੇਰੀ ਇੰਨੀ ਜੁਰਤ। ਨਹੀਂ ਬੀਬਾ ਜੀ ਨੂੰ ਗੱਲ ਕਰਨੀ ਚਾਹੀਦੀ ਹੈ ਵੈਸੇ। ਕਰਾਂਗੀ ਕਰਾਂਗੀ, ਤੁਸੀਂ ਕਰੋ ਤਾਂ ਸਹੀ, ਸ਼ੁਰੂ ਤਾਂ ਕਰੋ। ਅੱਛਾ ਚਲੋ ਤਲਾ ਚਲੋ ਜੀ ਜੀ, ਪਤਾ ਨਹੀਂ ਸ਼ੁਰੂ ਕਿਦਾਂ ਕਰੋ। ਹੈ। ਤਲਾ ਜੀ ਕਹਿੰਦੇ ਹੋਣਗੇ ਚਲੋ ਚਲੋ ਮੈਂ ਕਰਦਾ ਨਾ ਸ਼ੇਖ ਸਾਹਿਬ ਸ਼ੁਰੂ ਕਰੋ। ਹਾਂਜੀ ਜੀ ਜੀ। ਜਿਹੜੀ ਕਾਫੀ ਹੈ ਨਾ, ਛਿੱਲਤ ਕੁੜੀ ਤਨ ਰਾਂਝੇ ਵਾਲੀ, ਰਾਂਝਣ ਵਾਲੀ ਬੈਰਨ ਹੋਏ ਸੁਪੁੱਟੇ। ਲੀਜ਼ੀਆ ਜੀ ਨੇ ਸ਼ਾਹ ਹੁਸੈਨ ਦੀ ਕਾਫੀ ਨੂੰ ਖੋਲਦੇ ਹੋਏ ਰਾਗ ਪੂਰਬੀ ਤੋਂ ਗੱਲ ਨੂੰ ਤੋੜਿਆ। ਥੋੜਾ ਮੌਸੀਕੀ ਦੇ ਹਵਾਲੇ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਸ਼ਾਹ ਹੁਸੈਨ ਉਹਨਾਂ ਦਾ ਵੇਲਾ ਬਿਲਕੁਲ ਉਹਨਾਂ ਨੇ ਦੱਸਿਆ, ਪਤਾ ਵੀ ਹੈ ਕਿ ਮਗਰ ਬਾਦਸ਼ਾਹ ਦਾ ਹੈ। ਸ਼ਫਕਤ ਤਰਵੀਨ ਮਿਰਜ਼ਾ ਹੋਰੀ ਆਪਣੀ ਕਿਤਾਬ ਸ਼ਾਹ ਹੁਸੈਨ ਅੰਦਰ ਲਿਖਦੇ ਨੇ ਭਈ ਉਹਨਾਂ ਦਾ ਮੌਸੀਕੀ ਨਾਲ ਤਾਲੁਕ ਕਿਸ ਹੱਦ ਤਾਈਂ ਸੀ। ਉਹਨਾਂ ਦੀ ਇਸ ਹਸੀਅਤ ਨੂੰ ਵੀ ਅਜੇ ਤੈਅ ਕੀਤਾ ਜਾਣਾ ਹੈ। ਭਈ ਗੱਲ ਕਲਾਸੀਕਲ ਮੌਸੀਕੀ ਅੰਦਰ ਉਹਨਾਂ ਦੀ ਕੀ ਥਾਂ ਸੀ। ਔਰ ਇਹ ਵੇਲਾ ਤਾਨਸੇਨ ਸੈਨ ਦਾ ਹੈ ਜਿਸ ਅੰਦਰ ਸ਼ਾਹ ਹੁਸੈਨ ਸ਼ਾਇਰੀ ਕਰ ਰਹੇ ਨੇ। ਤਾਨਸੇਨ ਅਕਬਰ ਦਰਬਾਰੀ ਸਨ, ਉਹਦੀ ਵੇਲਾ ਉਹਨਾਂ ਲਾਹੌਰ ਵੀ ਗੁਜ਼ਾਰਿਆ। ਜਦੋਂ ਪਹਿਲੀ ਵਾਰੀ ਸ਼ਾਹ ਹੁਸੈਨ ਦਾਖਲ ਅਕਬਰ ਦਰਬਾਰ ਹੋਏ, ਉੱਥੇ ਅਬੁਲ ਫਜ਼ਲ ਦੇ ਨਾਲ ਤਾਨਸੇਨ ਦੀ ਵੀ ਮੌਜੂਦ ਸਨ। ਉਸ ਵੇਲੇ ਹੀ ਤਾਨਸੇਨ ਦਾ ਤਾਲੁਕ ਸ਼ਾਹ ਹੁਸੈਨ ਨਾਲ ਜੁੜਿਆ। ਇਸ ਤੋਂ ਸਹੀ ਹੁੰਦਾ ਹੈ ਭਈ ਉਹਨਾਂ ਤਾਨਸੇਨ ਦੀ ਸੰਗਤ ਵਿੱਚ ਰਹਿੰਦੇ ਹੋਇਆ ਮੌਸੀਕੀ ਦੀਆਂ ਰਮਜ਼ਾਂ ਤੇ ਰਾਗਾਂ ਉੱਤੇ ਅਬੂਰ ਹਾਸਿਲ ਕੀਤਾ। ਇਸੇ ਕਾਰਨ ਉਹਨਾਂ ਦੀਆਂ ਕਾਫੀਆਂ ਨਾਲ ਰਾਗ ਤੇ ਰਾਗਨੀਆਂ ਦੇ ਨਾਂ ਵੀ ਲਿਖੇ ਹੋਏ ਨੇ। ਇੱਕ ਹੋਰ ਵੀ ਸਬੂਤ ਮਿਲਦਾ ਹੈ ਭਈ ਇੱਕ ਕਾਫੀ ਤੇ ਸਿਰਫ ਖਿਆਲ ਲਿਖਿਆ ਹੈ। ਖਿਆਲ ਰਾਗ ਦਾ ਮੋਢੀ ਜਿਹੜਾ ਸੀ ਸੁਲਤਾਨ ਹੁਸੈਨ ਸ਼ੱਕੀ ਸੀ। ਮੌਲਾਨਾ ਅਬਦੁਲ ਮਜੀਦ ਸਾਲਕ ਨੇ ਮੁਸਲਿਮ ਸਕਾਫਤ ਹਿੰਦੁਸਤਾਨ ਵਿੱਚ ਲਿਖਿਆ ਕਿ ਖਿਆਲ ਦਾ ਦੀਵਾ 300 ਸਾਲ ਤੱਕ ਰਾਗ ਦਰੋਪਤ ਅੱਗੇ ਨਾ ਚੱਲ ਸਕਿਆ, ਪਰ ਇਹਨਾਂ 300 ਸਾਲਾਂ ਅੰਦਰ ਸ਼ਾਹ ਹੁਸੈਨ ਨੂੰ ਖਿਆਲ ਦਾ ਖਿਆਲ ਰਿਹਾ। ਇਸ ਤੋਂ ਪੱਕ ਹੁੰਦਾ ਹੈ ਕਿ ਸ਼ਾਹ ਹੁਸੈਨ ਦਾ ਕਲਾਸੀਕੀ ਮੌਸੀਕੀ ਨਾਲ ਇੱਕ ਤਖਲੀਕੀ ਤਾਲੁਕ ਸੀ। ਨਜਮ ਹੁਸੈਨ ਸੈਯਦ ਆਪਣੀ ਕਿਤਾਬ ਰੀਕਰੈਂਟ ਫੈਕਟਰ ਇਨ ਪੰਜਾਬੀ ਪੋਇਟਰੀ ਚ ਲਿਖਦੇ ਨੇ ਕਿ ਸ਼ਾਹ ਹੁਸੈਨ ਦੀਆਂ ਕਾਫੀਆਂ ਸਿਰਫ ਪੜ੍ਹਨ ਵਾਲਿਆਂ ਨੂੰ ਹੀ ਨਹੀਂ ਤੁਮਦੀਆਂ, ਬਲਕਿ ਮੌਸੀਕੀ ਦੀ ਲੈਅ ਤੇ ਤਾਲ ਉੱਤੇ ਘੜੀਆਂ ਗਈਆਂ ਨੇ ਔਰ ਰਾਇਮ ਤੇ ਰਿਦਮ ਅੰਦਰ ਅਜਿਹੀਆਂ ਕਸੀਆਂ ਨੇ ਤਾਂ ਜੋ ਗਾਇਕੀ ਦੀ ਆਵਾਜ਼ ਬਣ ਸਕਣ। ਉਹਨਾਂ ਆਪਣੀ ਲੁਕਾਈ, ਉਹਨਾਂ ਇਸ ਆਵਾਜ਼ ਨੂੰ ਲੁਕਾਈ ਤੱਕ ਕੱਪਣ ਲਈ ਇੱਕ ਅਜਿਹਾ ਸਿਗਮੈਂਟ ਬਣਾਇਆ ਜਿਹਦੇ ਅੰਦਰ ਸ਼ਾਇਰੀ, ਮੌਸੀਕੀ, ਗਾਣ ਤੇ ਰਕਸ ਸ਼ਾਮਲ ਸੀ। ਲੀਜ਼ੀਆ ਜੀ ਨੇ ਇਸ ਕਾਫੀ ਨੂੰ ਬੜੇ ਸੋਹਣੇ ਤੇ ਆਸਾਨ ਢੰਗ ਨਾਲ ਇੰਟਰਪ੍ਰੀਟ ਕੀਤਾ ਹੈ। ਉਹਨੇ ਦੱਸਿਆ ਭਈ ਇਸ ਕਾਫੀ ਅੰਦਰ ਛਿਲਤ ਅਸਲ ਵਿੱਚ ਕੀ ਹੈ। ਛਿਲਤ ਇਸ਼ਕੇ, ਪੀੜੇ, ਜ਼ਹਿਰ ਹੈ। ਇਸ ਜਜ਼ਬੇ ਦੇ ਇਜ਼ਰਾਬ ਜਾਂ ਨਿਜਾਤ ਜਾਂ ਖਲਾਸੀ ਸਾਡੀ ਕਾਰੀਗਰੀ ਦੇ ਟੂਲਸ ਜਿਵੇਂ ਸੂਈ, ਨਿਆਂ, ਜਮੂਰ ਨਹੀਂ ਕਰ ਸਕਦੇ ਤੇ ਨਾ ਪ੍ਰਚਲਿਤ ਪਿਆਰ ਦੇ ਮਜ਼ਹਬੀ ਮੁੱਲਾ ਕਾਜ਼ੀ ਆਪਣੇ ਫਰਸੂਦਾ ਇਲਮ ਪਾਰੋਂ ਇਸ ਦਾ ਦਰਿਆਫਤ ਕਰ ਸਕਦੇ ਨੇ। ਇਹ ਛਿਲਤ ਇੱਕ ਸਬਜੈਕਟਿਵ ਹਵਾਲੇ ਤੋਂ ਅਗਾਂਹ ਇੱਕ ਹਮਾਗੀ ਸ਼ਕਲ ਵੀ ਇਖਤਿਆਰ ਕਰ ਜਾਂਦੀ। ਕੂੜ ਤੇ ਖੋਖਸ ਸਮਾਜ ਅੰਦਰ ਇਸ ਛਿਲਤ ਦੀ ਫਿਸ ਤੇ ਸਫਾਈ ਆਮ ਹਾਰੀ ਸਾਰੀ ਜਣੇ ਦਾ ਕੰਮ ਨਹੀਂ।
ਉਹਦੇ ਲਈ ਸੱਚੇ ਸਮੁੱਚੇ ਤੇ ਲਗਨ ਤੋਂ ਭਰਪੂਰ ਬੰਦੇ ਦੀ ਲੋੜ ਹੈ। ਇਹੋ ਮਹਿਰਮ ਹੈ, ਹੀਰ ਔਰਤ ਦੀ ਕੁੱਲ ਆਜ਼ਾਦੀ ਦਾ ਸਿੰਬਲ ਹੈ, ਜਿਹੜੀ ਕੂੜ ਸਮਾਜਿਕ ਕੁਤਾਂ ਨੂੰ ਵੰਗਾਰ ਰਹੀ ਹੈ। ਹੀਰ ਦੀ ਅਸਲ ਤਾਕਤ ਕੀ ਹੈ? ਰਾਂਝਾ ਹੈ, ਜਿਹੜਾ ਖੋਖ ਤੇ ਜ਼ੁਲਮੀ ਵਸੇਬ ਅੱਗੇ ਹਾਰ ਬਣ ਕੇ ਖਲੋਤਾ ਹੈ, ਜਿਹੜਾ ਆਪਣੇ ਇਸ਼ਕ ਦਿਗਨ ਤੇ ਦਿੱਤਾ ਨਾਲ ਇਸ ਸਮਾਜ ਦੀ ਸਰਜਰੀ ਕਰ ਸਕਦਾ ਹੈ। ਲੀਜ਼ਾ ਜੀ ਨੇ ਇਸ ਕਾਫੀ ਦਾ ਬੜਾ ਬਰੀਕ ਤੇ ਢੁਕਵਾਂ ਐਨਾਲਿਸਿਸ ਕੀਤਾ ਹੈ। ਉਹਨਾਂ ਕਾਫੀ ਅੰਦਰ 3 ਜੋਟਿਆਂ ਦੀ ਵੀ ਗੱਲ ਕੀਤੀ, ਜਿਵੇਂ ਸੂਈ, ਨਿਰਨ, ਜਮੂਦ, ਫੁੱਲਾਂ, ਕਾਜ਼ੀ ਤੇ ਇਲਮ, ਰਾਂਝਨ, ਮਹਿਰਮ ਤੇ ਦਰਸ। ਉਹਨਾਂ ਇਹਨਾਂ ਤਿੰਨ ਦੇ ਜੋਟਿਆਂ ਨੂੰ ਮੁੱਖ ਰੱਖਦੇ ਹੀ ਕਾਫੀ ਦੇ ਅਸਲ ਬਿਆਨੀ ਨੂੰ ਬੜੇ ਸਾਦਾ ਤੇ ਸੌਖੇ ਢੰਗ ਨਾਲ ਲਿਖਿਆ ਹੈ। ਇਹ ਸ਼ਾਹ ਹੁਸੈਨ ਦੀ ਕਾਫੀ ਜਿਹੜੀ ਪੜ੍ਹਿਆ ਆਰਟੀਕਲ ਹੈ ਉਹਨਾਂ ਦਾ ਬੜਾ ਸ਼ਾਨਦਾਰ ਹੈ। ਇਹਨਾਂ ਦਾ ਪਹਿਲਾ ਆਰਟੀਕਲ ਵੀ ਮੈਂ ਪੜ੍ਹਿਆ ਸੀ, ਜਿਹੜਾ 12 ਮਾਰਚ ਛਪਿਆ ਸੀ, ਉਹ ਵੀ ਸ਼ਾਹ ਹੁਸੈਨ ਦੀ ਕਾਫੀ ਤੇ ਉਹ ਕਮਾਲ ਸੀ। ਲੀਜ਼ਾ ਜੀ ਨੂੰ ਬਹੁਤ ਢੇਰ ਮੁਬਾਰਕਾਂ, ਉਹ ਆਪਣੀ ਕਾਫੀਆਂ ਜਾਰੀ ਰੱਖਣ ਤੇ ਸਾਡੇ ਜਿਹੜਾ ਲਿਟਰੇਚਰ ਉਹਦੇ ਚ ਵਾਧਾ ਕਰਦੇ ਰਹਿਣ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸ਼ੇਖ ਆਫਤਾਬ ਜੀ, ਬਹੁਤ ਸੋਹਣਾ ਤੁਸੀਂ ਐਨਾਲਿਸਿਸ ਕੀਤਾ ਹੈ ਔਰ ਬਹੁਤ ਹੀ ਦਿਲਚਸਪ ਜੀ। ਹੁਣ ਜੀ ਤਲਤ ਜੀ ਤੁਹਾਡੀ ਵਾਰੀ ਹੈ ਜੀ। ਜ਼ਰੂਰ, ਮੈਂ ਤੇ ਆਫਤਾਬ ਜੀ ਦਾ ਪਹਿਲੇ ਲੀਜ਼ਾ ਜੀ ਦਾ ਸੁਣਿਆ, ਫਿਰ ਆਫਤਾਬ ਜੀ ਦਾ ਸੁਣਿਆ ਔਰ ਇੱਕ ਮੁਕੰਮਲ ਉਹਨਾਂ ਨੇ ਐਨਾਲਿਸਿਸ ਕਰਤਾ। ਤੇ ਮੈਂ ਤੇ ਸਭ ਤੋਂ ਪਹਿਲੇ ਲੀਜ਼ਾ ਜੀ ਨੂੰ ਸ਼ਾਹ ਹੁਸੈਨ ਦੀ ਕਾਫੀ ਹੀ ਰਜ਼ਾ ਬੋ ਛੁੱਟੇ ਤੇ ਇੱਕ ਕਾਮਯਾਬ ਆਰਟੀਕਲ ਲਿਖਣ ਤੇ ਮੁਬਾਰਕਬਾਦ ਪੇਸ਼ ਕਰਨੀ ਹੈ। ਸ਼ਾਹ ਹੁਸੈਨ ਦੀ ਕਾਫੀ ਨੂੰ ਇੰਨਾ ਕੰਸਾਈਜ਼ਲੀ ਡਿਫਾਈਨ ਕਰਨਾ ਇੱਕ ਮੁਸ਼ਕਲ ਕੰਮ ਹੈ, ਜਿਹੜਾ ਲੀਜ਼ਾ ਜੀ ਨੇ ਬੜੀ ਆਸਾਨੀ ਨਾਲ ਕੀਤਾ। ਜ਼ਾਹਰੀ ਤੌਰ ਤੇ ਇਹਦੇ ਸਾਨੂੰ ਅੱਖਰ ਲੱਗਦੇ ਨੇ ਜਿਹੜੇ ਉਹਨਾਂ ਨੇ ਵਰਤੇ ਨੇ, ਕਿ ਜ਼ਾਹਰ ਹੈ ਕਿ ਸੰਸਕ੍ਰਿਤ ਤੋਂ ਉਹਨਾਂ ਨੇ ਅੱਖਰ ਲਏ ਨੇ, ਔਰ ਮੈਨੂੰ ਥੋੜੇ ਜਿਹੇ ਉਹ ਲਿਪੀ ਦਾ ਫਰਕ ਹੈ ਤੇ ਮੈਨੂੰ ਸਮਝਣ ਲਈ ਸਾਨੂੰ ਜ਼ਰਾ ਥੋੜਾ ਜਿਹਾ ਟਾਈਮ ਲੱਗਾ, ਲੇਕਿਨ ਵੈਸੇ ਉਹਨਾਂ ਦਾ ਸਟਾਈਲ ਬਹੁਤ ਪਰਪੈਚੁਏਟ ਹੈ। ਔਰ ਜਿਹੜੇ ਅੱਖਰ ਨੇ ਉਹਨਾਂ ਨੇ ਜਿਹੜੇ ਇਸਤੇਮਾਲ ਕੀਤੇ ਨੇ ਉਹ ਮੈਨੂੰ ਲੱਗੇ ਨੇ ਥੋੜੇ ਪੇਚਦਾਰ, ਲੇਕਿਨ ਉਹਨਾਂ ਨੇ ਵਾਕਈ ਸਮਝਾਇਆ ਔਰ ਆਰਟੀਕਲ ਬਹੁਤ ਅੱਛਾ ਆਸਾਨੀ ਦੇ ਨਾਲ ਲਿਖਿਆ। ਤੇ ਮੈਨੂੰ ਲੱਗਦਾ ਹੈ ਕਿ ਕਿਉਂਕਿ ਸ਼ਾਹ ਹੁਸੈਨ ਦੀਆਂ ਕਾਫੀਆਂ ਵੀ ਪੇਚਦਾਰ ਤੇ ਵਲਾਵੇਂ ਵਾਲੀਆਂ ਹੁੰਦੀਆਂ ਨੇ, ਤੇ ਇੰਨੀ ਛੋਟੀ ਉਮਰ 'ਚ ਇੰਨਾ ਮੈਚਿਓਰ ਲਿਟਰੇਚਰ ਪੜ੍ਹਨਾ, ਸਮਝਣਾ ਤੇ ਫਿਰ ਲਿਖਣਾ ਵਾਕਈ ਐਪਰੀਸ਼ੀਏਬਲ ਹੈ, ਔਰ ਮੈਂ ਉਹਨਾਂ ਨੂੰ ਮੁਬਾਰਕਬਾਦ ਦੁਬਾਰਾ ਫਿਰ ਇੱਕ ਦਫਾ ਦੇਣੀ ਹੈ। ਤੇ ਜਿਸ ਤਰ੍ਹਾਂ ਆਫਤਾਬ ਸਾਹਿਬ ਦੀ ਗੱਲ ਨੂੰ ਵੀ ਮੈਂ ਅੱਗੇ ਵਧਾਵਾਂਗੀ, ਔਰ ਜਿਹੜੀਆਂ ਸ਼ਾਹ ਹੁਸੈਨ ਦੀਆਂ ਸਾਰੀਆਂ ਕਾਫੀਆਂ ਨੇ, ਜਿਸ ਤਰ੍ਹਾਂ ਲੀਜ਼ਾ ਜੀ ਨੇ ਵੀ ਆਪਣੀ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਰਾਗਾਂ ਤੇ ਲਿਖੀਆਂ ਗਈਆਂ ਨੇ। ਜ਼ਾਹਰ ਹੈ ਜਿਹੜਾ ਸ਼ਾਹ ਹੁਸੈਨ ਨੂੰ ਪੜ੍ਹੇਗਾ ਤੇ ਉਹਨੂੰ ਡੈਫੀਨੇਟ ਹੈ, ਪਤਾ ਚੱਲ ਜਾਂਦਾ ਹੈ ਕਿ ਸਥਾਈ ਅੰਤਰੇ ਦਾ ਖਿਆਲ ਇਹਦੇ 'ਚ ਰੱਖਿਆ ਗਿਆ ਹੈ, ਔਰ ਲਿਖੀਆਂ ਹੀ ਇਸ ਤਰ੍ਹਾਂ ਗਈਆਂ ਨੇ ਕਿ ਸਥਾਈ ਫਿਰ ਅੰਤਰੇ ਸਟੈਪ ਬਾਈ ਸਟੈਪ ਜਿਸ ਤਰ੍ਹਾਂ। ਔਰ ਇਸੇ ਲਈ ਸਾਡੇ ਜਿੰਨੇ ਵੀ ਮਸ਼ਹੂਰ ਗਾਇਕ ਨੇ ਉਹਨਾਂ ਨੇ ਸਭ ਤੋਂ ਪਹਿਲੇ ਬਾਬਿਆਂ ਦੇ ਕਲਾਮ ਵਿੱਚੋਂ ਚੂਜ਼ ਕੀਤਾ ਹੈ ਤੇ ਸ਼ਾਹ ਹੁਸੈਨ ਦੇ ਕਲਾਮ ਨੂੰ ਹੀ ਚੂਜ਼ ਕੀਤਾ ਹੈ। ਹਾਲਾਂਕਿ ਸਾਨੂੰ ਉਹ ਵੇਖਣ 'ਚ ਕਿੰਨਾ ਮੁਸ਼ਕਲ ਲੱਗਦਾ ਹੈ, ਕਿਉਂਕਿ ਸਾਨੂੰ ਰਾਗਾਂ ਦੀ ਕੋਈ ਇੰਨੀ ਜ਼ਿਆਦਾ ਸਮਝ ਨਹੀਂ ਹੈ, ਔਰ ਜਿਹਨੂੰ ਸਮਝ ਹੈ, ਜਿਨ੍ਹਾਂ ਨੇ ਇਹਨਾਂ ਨੂੰ ਪੜ੍ਹਿਆ ਰਾਗਾਂ ਨੂੰ, ਉਹ ਫਿਰ ਇਹਨੂੰ ਬੜੇ ਆਸਾਨੀ ਦੇ ਨਾਲ ਉਹ ਗਾਉਂਦੇ ਨੇ। ਤੇ ਲੀਜ਼ਾ ਜੀ ਨੇ ਤੇ ਕਿਉਂਕਿ ਇਹਨੂੰ ਸ਼ੁਰੂਆਤ ਇਹਦੀ ਰਾਗ ਤੋਂ ਹੀ ਕੀਤੀ ਹੈ ਔਰ ਫਿਰ ਉਹਨੂੰ ਡਿਫਾਈਨ ਕੀਤਾ ਹੈ, ਤੇ ਇਹਦੇ ਤੋਂ ਉਹਨਾਂ ਦਾ ਰਿਸਰਚ ਵਰਕ ਜਿਹੜਾ ਨਾ ਸ਼ਾਹ ਹੁਸੈਨ ਤੇ ਉਹ ਨਜ਼ਰ ਆਉਂਦਾ ਹੈ। ਹੁਣ ਆਫਤਾਬ ਜੀ ਨੇ ਇਹਨੂੰ ਬਹੁਤ ਜ਼ਿਆਦਾ ਕੁਛ ਖੋਲਿਆ ਵੀ ਹੈ, ਤੇ ਮੇਰੇ ਕੋਲ ਵੀ ਹੁਣ ਜਿਹੜੇ ਪੁਆਇੰਟਸ ਨੇ ਮੈਂ ਜਿਸ ਤੇ ਜ਼ੋਰ ਦੇਵਾਂਗੀ ਨਾ ਉਹ ਇਹੀ ਹੈ ਕਿ ਇਸ ਕਾਫੀ ਦੇ ਵਿੱਚ ਜਿਸ ਤਰ੍ਹਾਂ ਸ਼ਾਹ ਹੁਸੈਨ ਨੇ ਰਾਂਝਨ, ਹੀਰ ਤੇ ਮਹਿਰਮ ਦੇ ਇਸਤਾਰੇ ਇਸਤੇਮਾਲ ਕੀਤੇ ਨੇ, ਔਰ ਉਹਦੇ ਹੀ ਜ਼ਰੀਏ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ਼ਕ ਕੀ ਹੈ। ਜਿਸ ਤਰ੍ਹਾਂ ਕਿ ਪਹਿਲੇ ਵੀ ਬਾਬੇ ਹੋਰ ਵੀ ਸਾਨੂੰ ਇਹ ਦੱਸਦੇ ਨੇ ਕਿ ਇਸ਼ਕ ਦੇ ਉੱਤੇ ਅਸੀਂ ਕਿਸ ਤਰ੍ਹਾਂ ਉਹਨੂੰ ਲੈ ਕੇ ਤੁਰਨੇ ਆ ਇਸ਼ਕ ਦੇ ਬਾਰੇ। ਤੇ ਇਸ਼ਕ ਜਦੋਂ ਆਉਂਦਾ ਹੈ ਤੇ ਜ਼ਾਹਰ ਹੈ ਉਹਦੇ ਨਾਲ ਉਹਦੀ ਚੁਭਨ, ਦਰਦ, ਉਹਦਾ ਜ਼ਿਕਰ ਡੈਫੀਨੇਟ ਹੈ। ਫਿਰ ਉਹਨਾਂ ਨੇ ਇਸ ਕਾਫੀ ਦੇ ਵਿੱਚ ਔਜ਼ਾਰਾਂ ਦਾ ਜ਼ਿਕਰ ਕੀਤਾ ਹੈ। ਅੱਛਾ, ਔਜ਼ਾਰ ਜਿਹੜੇ ਨੇ ਨਾ ਉਹ ਜਿਸਮਾਨੀ ਦਰਦ ਨੂੰ ਤੇ ਸ਼ਾਇਦ ਖਤਮ ਕਰ ਸਕਦੇ ਨੇ, ਪਰ ਇਹ ਜਿਹੜਾ ਦਰਦ ਹੈ, ਜਿਹੜਾ ਇਸ਼ਕ ਦਾ ਦਰਦ ਹੈ, ਉਹ ਤੇ ਰੂਹ ਦਾ ਦਰਦ ਹੈ, ਔਰ ਰੂਹ ਦੀ ਛਿਲਤਰ ਹੈ, ਉਹਦਾ ਇਹਨਾਂ ਔਜ਼ਾਰਾਂ ਦੇ ਨਾਲ ਕੋਈ ਇਲਾਜ ਨਹੀਂ ਹੈ। ਲੇਕਿਨ ਇੱਥੇ ਇਹਨਾਂ ਔਜ਼ਾਰਾਂ ਨੂੰ ਅਸੀਂ ਕਿਸੇ ਹੋਰ ਚੀਜ਼ ਨਾਲ ਵੀ, ਕਿਉਂਕਿ ਫਿਲੋਸੋਫੀਕਲ ਸ਼ਾਇਰੀ ਹੁੰਦੀ ਹੈ ਔਰ
ਪੇਸ਼ਦਾਰ ਸ਼ਾਇਰੀ ਹੈ ਔਰ ਤੁਸੀਂ ਉਹਨੂੰ ਇੱਕ ਢੰਗ ਨਾਲ ਉਹਨੂੰ ਇੰਟਰਪ੍ਰੇਟ ਨਹੀਂ ਕਰ ਸਕਦੇ। ਉਹ ਕਈ ਤਰੀਕਿਆਂ ਨਾਲ ਸ਼ਾਹ ਹੁਸੈਨ ਦੀ ਸ਼ਾਇਰੀ ਦੇ ਰੰਗ ਢੰਗ ਨਾਲ ਉਹਨੂੰ ਇੰਟਰਪ੍ਰੇਟ ਕੀਤਾ ਜਾਂਦਾ ਹੈ। ਮਹਿਰਮ ਹੋਏ ਸੂਈ ਪੁੱਟੇ, ਯਾਨੀ ਇਹਦਾ ਇਲਾਜ ਜਿਹੜਾ ਹੈ ਨਾ ਸਿਰਫ ਮਹਿਰਮ ਹੀ ਕਰ ਸਕਦਾ ਹੈ ਰੂਹ ਦੀ ਛਿਲਤਰ ਦਾ। ਤੇ ਉਹ ਮਹਿਰਮ ਜਿਹੜਾ ਹੈ ਜਦੋਂ ਤੱਕ ਉਦ ਤੱਕ ਅਪੜਨ ਦਾ ਜਿਹੜਾ ਹੈ ਅਸੀਂ ਕਿਸ ਤਰ੍ਹਾਂ ਅਪੜ ਸਕਨੇ ਹਾਂ। ਇਸ਼ਕ ਦੇ ਭਾਂਬੜ ਵਿੱਚ ਫਿਰ ਸੜਨਾ ਪੈਂਦਾ ਹੈ, ਮੁਸ਼ਕਲ ਰਾਵਾਂ ਟੱਪਣੀਆਂ ਪੈਂਦੀਆਂ ਨੇ ਆਪਣੀਆਂ ਅਨਾਵਾਂ ਨੂੰ ਖਤਮ ਕਰਕੇ ਸਬਰ ਬਰਦਾਸ਼ਤ ਦੇ ਨਾਲ, ਤੇ ਫਿਰ ਉਹੀ ਤੇ ਮਹਿਰਮ ਰਾਜ਼ਦਾਰ ਬਣਦਾ ਨਾ। ਫਿਰ ਅਸੀਂ ਆਪਣੇ ਮਹਿਰਮ ਤੱਕ ਕਿਸ ਤਰ੍ਹਾਂ ਪਹੁੰਚੀਏ ਕਿ ਉਹ ਸਾਡਾ ਜਿਹੜਾ ਜਿਹਨੇ ਸਾਡੀ ਅੰਦਰ ਹੈ ਜ਼ੀਅਤ ਦਿੱਤੀ ਹੈ, ਅੱਗ ਲਾਈ ਹੈ, ਉਹਨੂੰ ਕਿਸ ਤਰ੍ਹਾਂ ਅਸੀਂ ਖਤਮ ਕਰਨਾ ਹੈ। ਇਸ਼ਕ ਦੀ ਅੱਗ ਨੂੰ ਉਹੀ ਖਤਮ ਕਰੇਗਾ ਜਿਹੜਾ ਜਿਹਦੇ ਥਰੂ ਲੱਗੀ ਹੁੰਦੀ ਹੈ, ਜਿਹੜਾ ਇਸ਼ਕ ਲਾਏਗਾ। ਯਾਨੀ ਫਿਰ ਇਹਨੂੰ ਮਾਰਫਤ ਦੇ ਤੌਰ ਤੇ ਅਸੀਂ ਮਾਰਫਤ ਤੇ ਇਸ਼ਕ ਹਕੀਕੀ ਤੱਕ ਅਗਰ ਜੋੜੀਏ ਤੇ ਉਹਦੀ ਜੁੜਤ ਉੱਥੇ ਹੀ ਹੈ ਇਸ਼ਕ ਹਕੀਕੀ ਨਾਲ। ਤੇ ਇਸ਼ਕ ਹਕੀਕੀ ਦਾ ਜਦੋਂ ਨਾਂ ਆਉਂਦਾ ਤੇ ਫਿਰ ਉਹਦੀ ਜੁੜਤ ਬੰਦਿਆਂ ਨਾਲ ਜੁੜਦੀ ਹੈ। ਜਦੋਂ ਤੱਕ ਬੰਦਿਆਂ ਨਾਲ ਜੁੜਦਿਆਂ ਹੋਇਆਂ ਅਸੀਂ ਉਸ ਰਾਂਝਣ ਤੱਕ, ਉਸ ਆਸ਼ਿਕ ਤੱਕ, ਉਸ ਰੱਬ ਦੇ ਇਸ਼ਕ ਤੱਕ ਨਹੀਂ ਪਹੁੰਚ ਸਕਦੇ, ਜਦੋਂ ਤੱਕ ਅਸੀਂ ਰੱਬ ਨੂੰ ਰਾਜ਼ੀ ਨਹੀਂ ਕਰ ਸਕਦੇ, ਉਹਦੀ ਖੁਸ਼ਨੂਦੀ ਹਾਸਲ ਨਹੀਂ ਕਰ ਸਕਦੇ, ਉਹਦੇ ਬਾਅਦ ਜਿਹੜੀ ਖੁਸ਼ੀ ਸਾਨੂੰ ਹਾਸਲ ਹੋਏਗੀ, ਉਹਦੇ ਬਾਅਦ ਜਿਹੜਾ ਉਹਨੂੰ ਰਾਜ਼ੀ ਕਰਨ ਤੋਂ ਬਾਅਦ ਜਿਹੜੀ ਸਾਨੂੰ ਖੁਸ਼ੀ ਹਾਸਲ ਹੁੰਦੀ ਹੈ, ਉਹੀ ਉਸ ਬੇਚੈਨੀ ਅਜ਼ੀਅਤ ਨੂੰ ਖਤਮ ਕਰੇਗੀ। ਤੇ ਹੁਣ ਇਹ ਵੇ ਕਿ ਜਿਹੜਾ ਇਹਨਾਂ ਨੇ ਇੱਥੇ ਕਿਹਾ ਨਾ ਇੱਕ ਉਹਨਾਂ ਨੇ ਰੱਬ ਦੇ ਨਾਲ ਉਹਨਾਂ ਨੂੰ ਇਸ਼ਕ ਹਕੀਕੀ ਨਾਲ ਜੁੜਿਆ, ਤੇ ਉਹ ਕਿਸ ਤਰ੍ਹਾਂ ਮਤਲਬ ਰਾਂਝਣ ਦਾ ਕਿਸ ਤਰ੍ਹਾਂ ਦੀਦਾਰ ਕਿਸ ਤਰ੍ਹਾਂ ਹੋ ਸਕਦਾ, ਉਹ ਸਾਨੂੰ ਕਿਸ ਤਰ੍ਹਾਂ ਮਿਲ ਸਕਦਾ। ਉਹ ਤੇ ਹਰ ਜਗ੍ਹਾ ਮੌਜੂਦ ਹੈ, ਲੇਕਿਨ ਸਾਡੇ ਕੋਲ ਉਹ ਅੱਖ ਹੀ ਨਹੀਂ ਹੈਗੀ। ਉਹ ਤੇ ਹਰ ਜਗ੍ਹਾ ਮੌਜੂਦ ਹੈ, ਉਹਨੂੰ ਖੁਸ਼ ਕਰਨਾ ਕੋਈ ਏਡਾ ਮੁਸ਼ਕਿਲ ਨਹੀਂ ਹੈ। ਫਿਰ ਇਸ ਕਾਫੀ ਦੇ ਵਿੱਚ ਅਸੀਂ ਟਾਈਮ ਪੀਰੀਅਡ ਦਾ ਲੀਜ਼ੀਆ ਜੀ ਨੇ ਬਹੁਤ ਅੱਛਾ ਕਰਤਾ, ਅਕਬਰ ਬਾਦਸ਼ਾਹ ਦਾ ਦੌਰ ਦੱਸਿਆ। ਫਿਰ ਹੀਰ ਦੇ ਉਹਨੂੰ ਐਕਸਪਲੇਨ ਕੀਤਾ ਹੈ ਕਿ ਔਰਤ ਦਾ ਜ਼ਾਹਰ ਹੈ ਸ਼ਾਹ ਹੁਸੈਨ ਨੇ ਹਮੇਸ਼ਾ ਔਰਤ ਨੂੰ ਪ੍ਰਿਵਿਲੇਜ ਦਿੱਤੀ ਹੈ। ਲੇਕਿਨ ਮੈਂ ਇੱਥੇ ਥੋੜਾ ਜਿਹਾ ਪੁਆਇੰਟ ਆਊਟ ਕਰਨਾ ਚਾਹਾਂਗੀ ਕਿ ਔਰਤ ਨੂੰ ਪ੍ਰਿਵਿਲੇਜ ਸ਼ਾਹ ਹੁਸੈਨ ਨੇ ਕਿਉਂ ਦਿੱਤੀ ਹੈ। ਉਹ ਪਿੱਛੇ ਹਿਸਟਰੀ ਜੁੜਦੀ ਹੈ ਕਿ ਇਸ ਧਰਤੀ ਦੇ ਉੱਤੇ ਹਮੇਸ਼ਾ ਕਈ ਸਾਲਾਂ ਸਦੀਆਂ ਪਹਿਲੇ ਔਰਤ ਦੀ ਹੁਕਮਰਾਨੀ ਸੀ, ਔਰ ਔਰਤ ਦੀ ਹੁਕਮਰਾਨੀ ਦੀ ਵਜ੍ਹਾ ਨਾਲ ਉਹ ਜਿਹੜਾ ਸਾਡਾ, ਜਿਸ ਤਰ੍ਹਾਂ ਅਸੀਂ ਧਰਤੀ ਮਾਂ ਹੀ ਕਹਿੰਦੇ ਹਾਂ, ਅਸੀਂ ਔਰਤ ਨੂੰ ਇੰਨਾ ਜ਼ਿਆਦਾ ਅਸੀਂ ਮਾਨ ਦਿੰਦੇ ਹਾਂ, ਸਮਾਨ ਦਿੰਦੇ ਹਾਂ ਅਸੀਂ ਧਰਤੀ। ਫਿਰ ਮਜ਼ਹਬੀ ਤੌਰ ਤੇ ਦੇਖਾਂਗੇ ਤੇ ਲక్ష్ਮੀ ਦੇਵੀਆਂ ਨੇ ਜਿਨ੍ਹਾਂ ਦੀ ਹੁਕਮਰਾਨੀ ਇਸ ਰੀਜਨ ਦੇ ਉੱਤੇ ਰਹੀ। ਤੇ ਇਸ ਕਰਕੇ ਸ਼ਾਹ ਹੁਸੈਨ ਨੇ ਫਿਰ, ਕਿਉਂਕਿ ਔਰਤ ਨੂੰ ਡੀਗ੍ਰੇਡ ਕੀਤਾ ਜਾਂਦਾ ਸੀ, ਫਿਰ ਉਹਨੂੰ ਮਾਨ ਦੇਣ ਵਾਸਤੇ ਔਰਤ ਦਾ ਰੂਪ ਵਰਤਾਇਆ ਔਰ ਔਰਤ ਦੇ ਰੂਪ ਵਿੱਚ ਉਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ। ਤੇ ਲੀਜ਼ੀਆ ਜੀ ਨੇ ਵੀ ਇਸ ਨੂੰ ਟਾਈਮ ਪੀਰੀਅਡ ਨੂੰ ਡਿਸਕਸ ਕੀਤਾ। ਅਕਬਰ ਬਾਦਸ਼ਾਹ ਦਾ ਦੌਰ ਸੀ, ਔਰ ਉਦੋਂ ਇੱਕ ਇਹ ਵੀ ਗੱਲ ਹੈ ਕਿ ਦਮੋਦਰ ਦਾਸ ਜਿਹੜਾ ਸੀ ਉਹ ਹੀਰ ਰਾਂਝਾ ਲਿਖ ਰਿਹਾ ਸੀ, ਔਰ ਸ਼ਾਹ ਹੁਸੈਨ ਜਿਹੜਾ ਸੀ ਉਹ ਉਹਨਾਂ ਨੇ ਵੀ ਫਿਰ ਉਸੇ ਹੀਰ ਜਿਹੜੀ ਮਸ਼ਹੂਰ ਹੋ ਚੁੱਕੀ ਸੀ ਹੀਰ ਰਾਂਝੇ ਦਾ, ਤੇ ਉਹਨਾਂ ਨੇ ਕਈ ਜਗ੍ਹਾ ਤੇ ਇਹਨਾਂ ਨੂੰ ਇਸਤੇਮਾਲ ਕੀਤਾ ਸਿਤਾਰਿਆਂ ਦੇ ਤੌਰ ਤੇ। ਤੇ ਲੀਜ਼ੀਆ ਜੀ ਨੇ ਕਿਉਂਕਿ ਬਹੁਤ ਅੱਛਾ ਲਿਖਿਆ। ਫਿਰ ਲੇਕਿਨ ਮੈਂ ਇੱਥੇ ਮੁੱਲਾ ਕਾਜ਼ੀ ਦਾ ਜਿਹੜਾ ਹੈ ਨਾ ਉਹ ਇਸ ਨੂੰ ਐਸੇ ਟਾਈਮ ਪੀਰੀਅਡ ਨੂੰ ਡਿਸਕਸ ਕਰਦਿਆਂ ਹੋਇਆਂ ਜਿਹੜਾ ਫਿਲੋਸੋਫੀਕਲ ਜਿਹੜਾ ਟਰਨ ਲੈਂਦੇ ਨੇ ਨਾ, ਆਖਰ ਉਹ ਫਾਈਟ ਤੇ ਉਹੀ ਕਰ ਰਹੇ ਸੀ ਨਾ ਜੋ ਦੁੱਲਾ ਭੱਟੀ ਕਰ ਰਿਹਾ ਸੀ। ਉਸ ਵਕਤ ਦੁੱਲਾ ਭੱਟੀ ਵੀ ਸੀ, ਉਹ ਵੀ ਉਹੀ ਫਾਈਟ ਅਕਬਰ ਬਾਦਸ਼ਾਹ ਦੇ ਖਿਲਾਫ, ਉਸ ਸਿਸਟਮ ਦੇ ਖਿਲਾਫ ਕਰ ਰਿਹਾ ਸੀ। ਤੇ ਜਦੋਂ ਮੁੱਲਾ ਕਾਜ਼ੀ ਨੂੰ ਡਿਸਕਸ ਕੀਤਾ ਜਾਂਦਾ ਹੈ, ਯਾਨੀ ਕਿ ਉਸ ਪ੍ਰਚਲਿਤ ਨਿਜ਼ਾਮ ਨੂੰ ਡਿਸਕਸ ਕੀਤਾ ਜਾਂਦਾ ਹੈ, ਉਹਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ। ਔਰ ਸ਼ਾਹ ਹੁਸੈਨ ਨੇ ਜਦੋਂ ਮੁੱਲਾ ਕਾਜ਼ੀ ਨੂੰ ਡਿਸਕਸ ਕੀਤਾ ਤੇ ਉਹਨਾਂ ਨੂੰ ਨਿਗੇਟ ਕੀਤਾ ਉਸ ਨਿਜ਼ਾਮ ਨੂੰ। ਤੇ ਜ਼ਾਹਰ ਹੈ ਹੁਣ ਇਸ ਕਾਫੀ ਨੂੰ ਅਸੀਂ ਜਦੋਂ ਵੀ ਤਾਰੀਖੀ ਸਕਾਫਤੀ ਮਜ਼ਹਬੀ ਹਵਾਲਿਆਂ ਨਾਲ ਇਹਦੀ ਪਰਚੋਲ ਕਰਨੇ ਆ ਨਾ, ਤੇ ਉਹਦੇ ਮਾਨੀ ਤੇ ਇੱਕ ਹੀ ਜਗ੍ਹਾ ਜਾਂਦੇ ਨੇ। ਫਿਰ ਉਹ ਮਾਨੀ ਹੈ ਬੰਦੇ ਦਾ ਬੰਦੇ ਨਾਲ ਪਿਆਰ, ਔਰ ਫਿਰ ਉਹੀ ਜਿਹੜਾ ਪਿਆਰ ਹੈ ਉਹ ਰੱਬ ਦੇ ਇਸ਼ਕ ਦਾ ਰਸਤਾ ਹੈ। ਤੇ ਉੱਥੇ ਤੱਕ ਪਹੁੰਚਣ ਲਈ ਸਾਨੂੰ ਆਪਣੀ ਜ਼ਾਤ ਨੂੰ ਮਾਰਨਾ ਪਏਗਾ, ਵੱਡੇ ਛੋਟੇ ਕਮੀ ਨਸਲੀ ਫਰਕ ਉਹਦਾ ਖਤਮ ਕਰਨਾ ਪਏਗਾ, ਇੱਕ ਹੋਣਾ ਪਏਗਾ। ਫਿਰ ਹੀ ਉਹ ਰੱਬ ਮਿਲਣਾ ਹੈ, ਫਿਰ ਹੀ ਇਹ ਸਾਰੀ ਜਿਹੜੀ ਸਾਡੀ ਰੂਹ ਦੀ ਬੇਚੈਨੀ ਹੈ, ਅਜ਼ੀਅਤ ਹੈ, ਜਿਹੜੀ ਉਹ ਛਿਲਤਰ ਹੈ ਨਾ, ਮੇਰਾ ਖਿਆਲ ਹੈ ਉਹ ਤੱਦੀ ਖਤਮ ਹੋਏਗੀ। ਤੇ ਇੱਥੇ ਜਦੋਂ ਬਿਰਹੂ ਦਾ ਉਹਨਾਂ ਨੇ ਲਫ਼ਜ਼ ਇਸਤੇਮਾਲ ਕੀਤਾ ਤੇ ਉਹਦਾ ਵੀ ਇਹੀ ਮਤਲਬ ਹੈ ਕਿ ਮਹਿਰਮ ਜਿਹੜਾ ਹੈ ਨਾ ਉਹਦਾ ਪਿਆਰ ਮਿਲੇਗਾ, ਫਿਰ ਉਹ ਜਿਹੜੀ ਹੈ ਹਿਜਰ ਦਾ ਸਾਡਾ ਰੋਗ ਹੈ ਉਹ ਸਾਰਾ ਉਹ ਖਤਮ ਹੋਏਗਾ। ਉਹ ਕਿਸ ਤਰ੍ਹਾਂ ਮਿਲਣਾ ਹੈ ਹੁਣ ਇਹ ਇਨਸਾਨਾਂ ਨੇ, ਬੰਦਿਆਂ ਨੇ ਆਪ ਫੈਸਲਾ ਕਰਨਾ ਹੈ ਕਿ ਉਹਦਾ ਇਸ਼ਕ ਸਾਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ। ਤੇ ਬਾਕੀ ਬਹੁਤ ਸਾਰੇ ਲੋਕ ਬੈਠੇ ਨੇ ਔਰ ਮੇਰਾ ਖਿਆਲ ਹੈ ਉਹ ਵੀ ਕੁਛ ਕਹਿਣਾ ਚਾਹਣਗੇ। ਬਹੁਤ ਸ਼ੁਕਰੀਆ ਲੀਜ਼ੀਆ ਜੀ, ਤੁਹਾਨੂੰ ਬਹੁਤ ਮੁਬਾਰਕਬਾਦ। ਬਹੁਤ ਅੱਛੇ ਤਲਤ ਜੀ, ਬੜਾ ਖੂਬਸੂਰਤ ਤੁਸੀਂ ਬੜਾ ਭਰਵਾਂ ਐਨਾਲਿਸਿਸ ਕੀਤਾ ਤੇ ਬਹੁਤ ਥੈਂਕ ਯੂ। ਅੱਛਾ ਜੀ, ਹੁਣ ਸਾਡੇ ਦੋਸਤ ਹੋਰ ਕੌਣ ਆਪਣੇ ਵਿਚਾਰ ਸਾਂਝੇ ਕਰਨਗੇ?
ਸਾਡੇ ਨਾਲ। जी समीना जी जी हाँ जी जी सही साहब। गल बहुत वड्डी है ते मूंह बहुत छोटा है ते मैं बड़ा बोना जिहा महसूस कर रहा अपने आप में बिल्कुल, लेकिन है कि जरा लखवीर जी ने जरा आर्टिकल पढ़िया और जी काफ़ी पढ़ी है ये काफ़ी मेरी जेहन च काफ़ी देर तो सी, लेकिन मैं इनू खुलन की कोशिश करन दिया सा, इहदी रमज़ां फड़ोलन की कोशिश करन दिया सा, लेकिन अज काफ़ी चीज़ां जिहड़ियां ने काफ़ी धुंध छट गई है, काफ़ी हनेरा जरा ना वो साफ हो गया ते थैंक यू फॉर दैट। एक एक अखर भी जरा वो इलम दा वो सूरज तो ज्यादा रोशन मेरे वास्ते है। नो डाउट। हाँ जी, तो जरा तलत जी ने भी गल की है कि राम रहीम तो वख नहीं पर वेखन वाली अख नहीं। अख नहीं। हाँ जी, ते वो ਜਿਹੜੀ ਅੱਖ ਹੈ ਨਾ ਉਹ ਬਾਬੇ ਸਾਡੇ ਜਿਹੜੇ ਨੇ ਸਾਡੀਆਂ ਅੱਖਾਂ ਨੇ, ਅਸੀਂ ਤੇ ਸਾਰੇ ਅੰਨੇ ਆ ਤੇ ਅੱਖਾਂ ਲੱਭਨੇ ਪਿਆ ਤੇ ਸ਼ਾਹ ਹੁਸੈਨ ਜਿਹੜੇ ਨੇ ਉਹ ਵਾਕਈ ਬਹੁਤ ਵੱਡੀ ਅੱਖ ਨੇ ਔਰ ਬਹੁਤ ਵੱਡੇ ਸਾਡੇ ਪੰਜਾਬੀ ਕਲਚਰ ਦੇ ਸ਼ਾਇਰ ਨੇ ਔਰ ਸੁਖਵੀਰ ਜੀ ਨੇ ਬਹੁਤ ਜ਼ਿਆਦਾ ਉਹਨਾਂ ਦੇ ਜਿਹੜੇ ਉਹਨਾਂ ਨੇ ਟੂਲਸ ਯੂਜ਼ ਕੀਤੇ ਨੇ ਜਿਵੇਂ ਸੂਲ ਕੱਢਣ ਵਾਸਤੇ ਜਾਂ ਜਮੂਰ ਜਾਂ ਸੂਈ ਦਾ ਜਿਹੜਾ ਸਹਾਰਾ ਹੈ ਕਿ ਸੂਈ ਦਾ ਨੱਕਾ ਆਸ਼ਿਕ ਹੋਵੇ ਤੇ ਲੰਘੇ, ਉਹ ਇੱਕ ਲਾਈਨ ਇਹਨਾਂ ਦੀ ਬੜੀ ਮਸ਼ਹੂਰ ਅਸੀਂ ਕਾਫੀ ਸੀ। ਇਸ਼ਕ ਪਤਾ ਨਹੀਂ ਆਸ਼ਿਕ ਹੋਵੇ ਤੇ ਇਸ਼ਕ ਕਮਾਵੇ ਰਾਹ ਇਸ਼ਕ ਦਾ ਸੂਈ ਦਾ ਨੱਕਾ। ਐਗਜ਼ੈਕਟਲੀ ਐਗਜ਼ੈਕਟਲੀ ਥੈਂਕ ਯੂ। ਸੋ ਮੈਂ ਗੱਲ ਕਹਿੰਦੇ ਮੇਰੇ ਰੂੰਗਟੇ ਖੜੇ ਹੋ ਰਹੇ ਨੇ ਕਿ ਕਿਆ ਜ਼ਬਰਦਸਤ ਔਰ ਭਰੀਨ ਗੱਲ ਕੀਤੀ ਲਖਵੀਰ ਜੀ ਨੇ ਇਸ ਕਾਫੀ ਦੇ ਉੱਤੇ। ਸੋ ਆਈ ਫੀਲ ਵੈਰੀ ਓਵਰਵੈਲਮਡ ਕਿ ਇਟਸ ਵੈਰੀ ਐਜੂਕੇਸ਼ਨਲ ਕਿ ਚੀਜ਼ਾਂ ਨੂੰ ਸਮਝਣਾ। ਬਾਕੀ ਜਿਹੜੀ ਐਕੈਡੈਮਿਕ ਗੱਲ ਹੈ ਉਹ ਤੇ ਉਹ ਕਰਨਗੇ ਜਿਨ੍ਹਾਂ ਨੇ ਜ਼ਿੰਦਗੀ ਦਿੱਤੀ ਹੈ, ਅਸੀਂ ਤੇ ਐਵੇਂ ਹੀ ਕਾਲੇ ਹਨੇਰੇ ਚ ਕਾਲੀ ਬਿੱਲੀ ਲੱਭਣ ਲਈ ਆਏ ਹਾਂ। ਤੇ ਥੈਂਕ ਯੂ ਜੀ, ਬਸ ਮੈਂ ਇੰਨਾ ਕਹਿਣਾ ਸੀ ਕਿ ਬਹੁਤ ਵੈਰੀ ਐਜੂਕੇਸ਼ਨਲ ਐਂਡ ਲਖਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਰਿਆਂ ਨਾਲ ਸਾਂਝਾ ਕੀਤਾ ਇਸ ਕਾਫੀ ਨੂੰ। ਔਰ ਮੇਰੇ ਖਿਆਲ ਇਹ ਜਿਹੜਾ ਸਿਲਸਿਲਾ ਨਾ ਸ਼ਾਹ ਹੁਸੈਨ ਦੀਆਂ ਕਾਫੀਆਂ ਦਾ, ਕਿਉਂਕਿ ਹਰ ਕਾਫੀ ਆਪਣੇ ਅੰਦਰ ਇੱਕ ਦੁਨੀਆ, ਬਿਲਕੁਲ ਬਿਲਕੁਲ ਇਹ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ। ਅਗਰ ਕੋਈ ਨਈ ਚੀਜ਼ ਨਹੀਂ ਵੀ ਲਿਖੀ ਜਾ ਰਹੀ ਤੇ ਪੁਰਾਣੀਆਂ ਥੋੜੀਆਂ ਨੇ ਜਿਹਨੂੰ ਸਮਝਣਾ ਸੀ, ਅਸੀਂ ਕਿਹੜਾ ਸਮਝੀ ਬੈਠੇ ਹਾਂ ਸ਼ਾਹ ਹੁਸੈਨ ਨੂੰ ਸਾਰਾ। ਸੋ ਇਹ ਮੇਰੀ ਇੱਕ ਛੋਟੀ ਜਿਹੀ ਨਾ ਰਿਕੁਐਸਟ ਤੇ ਇਲਤਜਾ ਹੈ ਤੇ ਅਰਦਾਸ ਹੈ। थैंक यू जी। बिल्कुल, बहुत शुक्रिया सईद साहब, बड़ी मैं कुछ बोला जी माड़ा जी जना जी बीबा जी 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 जरूर मैं कदे आई विश कि मैं जिदा पॉइंट बाय पॉइंट दसदे ने तलत जी ते आफ्ताब जी भी लिखा कदे, पर मैं इदा नहीं कर सकती। आई विश आई कुड डू दैट, मेरा जो मन चाहेगा मैं बोल दी। पर आई वांटेड टू ऐड जिदा सईद साहब कह रहे सी लखवीर ने सारा आई थिंक शी इज राइटिंग ऑन द होल ਉਹਨਾਂ ਦਾ ਜਿਹੜਾ ਕਲਾਮ ਹੈ ਉਹਦੇ ਉੱਤੇ ਕਿਤਾਬ ਲਿਖ ਰਹੇ ਨੇ, ਲਿਖ ਚੁੱਕੇ ਨੇ ਕਿ ਲਿਖ ਰਹੇ ਨੇ। ਸੋ ਇਹਨਾਂ ਨੇ ਇਹਨਾਂ ਸਾਰੀਆਂ ਕਾਫੀਆਂ ਦੇ ਉੱਤੇ, ਸਾਰੀਆਂ ਕਾਫੀਆਂ ਤੇ ਕੰਮ ਕਰ ਰਹੇ ਨੇ। ਸੋ ਆਈ ਥਿੰਕ ਇਹਨਾਂ ਨੇ ਕਾਫੀ ਕੰਮ ਕੀਤਾ ਇਹਦੇ ਉੱਤੇ। ਲਖਵੀਰ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਹੀ ਅੱਜ ਇੰਜੋਏ ਕੀਤਾ ਤੁਸੀਂ ਸਾਨੂੰ ਉਹਨਾਂ ਨਾਲ ਐਸਾ ਉਹਨਾਂ ਦਾ ਤਾਰੁਫ ਕਰਾਇਆ ਕਿ ਅਸੀਂ ਹੁਣ ਜ਼ਿੰਦਗੀ ਭਰ ਭੁੱਲ ਨਹੀਂ ਸਕਦੇ। ਸੋ ਸਭ ਤੋਂ ਵਧੀਆ ਗੱਲ ਇਹ ਹੈਗੀ ਸੀ ਇਹਨਾਂ ਨੇ ਜਿਹੜੀ ਕਿ ਇਹਨਾਂ ਨੇ ਟਾਈਮ ਪੀਰੀਅਡ ਐਸਟੈਬਲਿਸ਼ ਕੀਤਾ ਹੈ, ਕਿਉਂਕਿ ਕਿਸੇ ਵੀ ਲਿਖਤ ਨੂੰ ਸਮਝਣ ਲਈ ਉਹ ਕਿਸ ਦੌਰ ਤੇ ਲਿਖੀ ਗਈ ਹੈ, ਉਹ ਕਿਸ ਟਾਈਮ ਤੇ ਲਿਖੀ ਗਈ ਹੈ, ਉਹ ਬਹੁਤ ਜ਼ਰੂਰੀ ਹੈ ਕਿ ਉਹਦੇ ਤੇ ਕੀ ਕੀ ਪੋਲੀਟੀਕਲ ਇਨਫਲੂਐਂਸਸ ਸੀ, ਕਿ ਉਦੋਂ ਦੀ ਸੋਸਾਇਟੀ ਦਾ ਕੀ ਹਾਲ ਸੀ। ਦੈਟਸ ਵੈਰੀ ਇੰਪੋਰਟੈਂਟ। ਸੋ ਤੁਸੀਂ ਫਿਰ ਇੱਕ ਜਿੱਦਾਂ ਇੱਕ ਤਸਵੀਰ ਤੁਹਾਡੇ ਸਾਹਮਣੇ ਆ ਸਕਦੀ ਹੈ ਕਿ ਤੁਸੀਂ ਜਿੱਦਾਂ ਬਾਜ਼ਾਰ 'ਚ ਫਿਰ ਰਹੇ ਨੇ, ਸੋਚ ਰਹੇ ਨੇ ਉਹ ਕੀ ਮਾਹੌਲ ਸੀ, ਕੀ ਸੀ। ਮੇਰੇ ਵਰਗੇ ਲਈ ਵਿਜ਼ੂਅਲਸ ਆਰ ਵੈਰੀ ਇੰਪੋਰਟੈਂਟ। ਸੋ ਇਹ ਮੈਂ ਆਈ ਥੈਂਕ ਹਰ ਕਿ ਵੀ ਇਹਨਾਂ ਨੇ ਇਹ ਕੀਤਾ ਹੈਗਾ। ਅੱਛਾ, ਇੱਕ ਜਿਹੜੀ ਰਾਗਦਾਰੀ ਮੇਰੇ ਥੋੜੇ ਟੁੱਟੇ ਭੱਜੇ ਹੋਣਗੇ, ਆਈ ਮੀਨ ਦੇ ਨਾਟ ਇਨ ਸੀਕੁਐਂਸ, ਪਰ ਪਲੀਜ਼ ਬੇਅਰ ਵਿਦ ਮੀ। ਜਿਹੜੀ ਰਾਗਦਾਰੀ ਦੀ ਗੱਲ ਕੀਤੀ ਹੈ ਨਾ, ਦੋ ਗੱਲਾਂ ਨੇ ਰਾਗਦਾਰੀ ਬਾਰੇ। ਉਦੋਂ ਜਿੱਦਾਂ ਇਹ ਆਲਰੇਡੀ ਜਿੱਦਾਂ ਡਾਕਟਰ ਮਨਜ਼ੂਰ ਸਾਹਿਬ ਨਾਲ ਇੱਕ ਵਾਰ ਮੇਰੀ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਵੀ ਦੱਸਿਆ ਕਿ ਵੀ ਜਿਹੜੇ ਵੀ ਇਹ ਵੱਡੇ ਸ਼ਾਇਰ ਸਨ, ਇਹ ਆਵਾਮ ਦੇ ਨਾਲ ਗੱਲ ਕਰਦੇ ਸੀ ਵਨ ਔਨ ਵਨ, ਇਨ ਦਾ ਸੈਂਸ ਜੋ ਇਹਨਾਂ ਦੀ ਲਿਖਤ ਹੁੰਦੀ ਸੀ ਉਹ ਵਨ ਔਨ ਵਨ ਹੁੰਦੀ ਸੀ, ਆਵਾਮ ਦੇ ਨਾਲ ਗੱਲ ਹੋ ਰਹੀ ਸੀ। ਇਹ ਡਾਇਲੋਗ ਜਿਹੜਾ ਸੀ ਸਾਰਾ ਉਹ ਆਵਾਮ ਦੇ ਨਾਲ ਸੀ।
ਸੋ ਉਦੋਂ ਕਿਤਾਬਾਂ ਤੇ ਹੈ ਨਹੀਂ ਸੀਗੀਆਂ, ਨਾ ਇੰਟਰਨੈਟ ਸੀਗਾ, ਵਟਐਵਰ। ਸੋ ਉਹ ਇਸ ਤਰ੍ਹਾਂ ਲਿਖਦੇ ਸੀ ਕਿ ਇਟ ਵਾਜ਼ ਈਜ਼ੀ ਟੂ ਪ੍ਰੋਪਗੇਟ, ਕਿਉਂਕਿ ਇਹ ਜਿਹੜੀਆਂ ਇਹ ਲਿਖਤਾਂ ਹੁੰਦੀਆਂ ਸੀ ਇਹ ਦੂਜੇ ਤੀਜੇ ਦਿਨ ਆਵਾਮ ਦੇ ਵਿੱਚ ਆ ਜਾਂਦੀਆਂ ਸੀ, ਔਰ ਲੋਕੀ ਫਿਰ ਗਾਂ ਤੋਂ ਗਾਂ ਇਹਨਾਂ ਨੂੰ ਪ੍ਰੋਪਗੇਟ ਕਰਦੇ ਸੀ, ਅੱਗੇ ਵਧਾਉਂਦੇ ਸੀ। ਸੋ ਰਾਗਦਾਰੀ ਵਾਜ਼ ਵੈਰੀ ਇੰਪੋਰਟੈਂਟ, ਕਿਉਂਕਿ ਇਹ ਸਾਰੀਆਂ ਚੀਜ਼ਾਂ ਮੋਸਟਲੀ ਗਾ ਕੇ ਹੀ ਦੱਸੀਆਂ ਜਾਂਦੀਆਂ ਸੀ। ਅੱਛਾ, ਰਾਗਦਾਰੀ ਵਾਜ਼ ਆਲਰੇਡੀ ਐਕਚੁਅਲੀ ਐਸਟੈਬਲਿਸ਼ਡ, ਕਿਉਂਕਿ ਬਾਬਾ ਨਾਨਕ ਨੇ ਵੀ ਜਿਹੜੇ ਵੀ ਲਿਖਤਾਂ ਲਿਖੀਆਂ ਸੀਗੀਆਂ ਉਹ ਰਾਗਦਾਰੀ 'ਚ ਹੀ ਲਿਖੀਆਂ ਸੀ, ਉਹ ਵੀ ਰਾਗਾਂ 'ਚ ਹੀ ਸੀਗੀਆਂ ਆਲਰੇਡੀ। ਔਰ ਪਤਾ ਨਹੀਂ ਮੈਨੂੰ ਇਹ ਕਿ ਵੀ ਐਸਟੈਬਲਿਸ਼ਡ ਗੱਲ ਹੈਗੀ ਆ ਕਿ ਵੀ ਇਹਨਾਂ ਦਾ ਜਿਹੜਾ ਸੀਗਾ ਤਾਨਸੈਨ ਦੇ ਨਾਲ ਕੋਈ ਰਾਬਤਾ ਸੀਗਾ ਜਾਂ ਨਹੀਂ, ਪਰ ਇਹ ਬੜੇ ਪੜ੍ਹੇ ਲਿਖੇ ਸੀਗੇ। ਇਹਨਾਂ ਨੇ ਫਾਰਸੀ ਵੀ ਸਿੱਖੀ ਸੀ, ਲੈਂਗੁਏਜਿਸ ਸਿੱਖੀਆਂ ਸੀ, ਤੇ ਹੋ ਸਕਦਾ ਹੈ ਕਿ ਉਦੋਂ ਹੀ ਇਹਨਾਂ ਨੇ ਰਾਗਦਾਰੀ ਵੀ ਸਿੱਖੀ ਹੋਵੇ ਜਦ ਇਹ ਪੜ੍ਹ ਰਹੇ ਸਨ। ਸੋ that's one point about it, ਕਿ ਰਾਗਦਾਰੀ was essential because that was the best way of propagating the ਦਿਖਤ ਕੇ ਅੱਗੇ ਤੋਂ ਅੱਗੇ ਤੱਕ ਪਹੁੰਚੇ। ਅੱਛਾ, ਇੱਕ ਹੋਰ ਮੈਂ ਕਹਿੰਦੀ ਸੀ, ਹਾਂ, ਜਿਹੜੀ ਇੱਕ ਔਰਤ ਦੀ ਗੱਲ ਹੈ, ਇੱਕ ਤੇ ਖੁਦ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਬਈ ਇਹ ਔਰਤ ਦੇ ਰੂਪ 'ਚ ਲਿਖਦੇ ਸੀ ਸਾਰਾ ਕੁਝ, ਔਰਤ ਦੇ ਪੱਖੋਂ ਲਿਖਦੇ ਸੀ। ਔਰ ਦ ਥਿੰਗ ਇਜ਼ ਕਿ ਵੀ ਔਰਤ ਕਿਉਂ, ਕਿਉਂਕਿ ਸਭ ਤੋਂ ਸਪਰੈਸਡ ਜਿਹੜਾ ਫੈਕਸ਼ਨ ਆਫ ਸੁਸਾਇਟੀ ਸੀਗਾ ਉਹ ਔਰਤ ਹੀ ਸੀਗੀ। ਔਰ ਜਿਹੜੇ ਇਹਨਾਂ ਦੇ ਫੋਲੋਅਰਸ ਵੀ ਸੀਗੇ ਉਹ ਵੀ ਜਿਹੜੇ ਸੁਸਾਇਟੀ ਦੇ ਡਿਸਇਨਫਰੈਂਚਾਈਜ਼ਡ ਲੋਕ ਸਨ, ਉਹੀ ਇਹਨਾਂ ਦੇ ਸੀਗੇ ਫੋਲੋਅਰਸ। ਤਾਂ ਹੀ ਤੇ ਇਹਨਾਂ ਦੇ ਫਿਰਕੇ ਨੂੰ ਮਲਾਮਤ ਫਿਰਕਾ ਕਹਿੰਦੇ ਸੀ, ਕਿ ਉਹ ਜਿਹੜੇ ਕਿ ਦੁਨੀਆ ਨੇ, ਜਿਹੜੇ ਆਮ ਸੁਸਾਇਟੀ ਨੇ, ਹਾਇਰ ਸੁਸਾਇਟੀ ਨੇ ਦੁਤਕਾਰੇ ਲੋਕ ਸੀਗੇ, ਮੋਸਟਲੀ ਉਹ ਲੋਕ ਸੀਗੇ। ਸੋ ਇਹਨਾਂ ਨੇ ਫਿਰ ਉਹਦੀ ਆਵਾਜ਼ ਬਣੀ ਕਿ ਜਿਹੜਾ ਕਿ ਸਭ ਤੋਂ ਹੀ ਡਿਸਇਨਫਰੈਂਚਾਈਜ਼ਡ ਤਬਕਾ ਸੀਗਾ ਉਸ ਮੁਆਸ਼ਰੇ ਦਾ, ਇਹਨਾਂ ਨੇ ਉਹਦੀ ਆਵਾਜ਼ ਲਈ। ਸੋ ਦੈਟ ਵਾਜ਼ ਵਨ ਰੀਜ਼ਨ ਕਿ ਵੀ ਇਹਨਾਂ ਨੇ ਇੱਕ ਔਰਤ ਦੀ ਆਵਾਜ਼ ਲਈ, ਕਿਉਂਕਿ ਇਹਨਾਂ ਦਾ ਫਿਰਕਾ ਵੀ ਉਹੀ ਸੀ, ਲੱਖਾਂ ਦੇ ਵਿੱਚ ਸੀ। ਕਹਿੰਦੇ ਨੇ ਇਨ ਦੋਜ਼ ਡੇਜ਼ ਲੱਖ ਤੇ ਬਹੁਤ ਵੱਡੀ ਗੱਲ ਸੀ, ਕਿਉਂਕਿ ਉਦੋਂ ਇੰਨਾ ਵੱਡੀ ਸੀਗੀ ਹੋਈ ਨਹੀਂ ਪੋਪੂਲੇਸ਼ਨ, ਸੋ ਲੱਖਾਂ ਦੇ ਵਿੱਚ ਤੇ ਬਹੁਤ ਵੱਡੀ ਗੱਲ ਸੀ। ਸੋ ਉਹੀ ਜਿਹੜੇ ਦੁਤਕਾਰੇ ਲੋਕ ਸੀਗੇ ਦੁਨੀਆ ਦੇ, ਉਹੀ ਇਹਨਾਂ ਦਾ ਫਿਰਕਾ ਸੀ। ਸੋ ਇੱਕ ਦੋ ਚਾਰ ਇਹੀ ਗੱਲਾਂ ਸੀਗੀਆਂ ਜਿਹੜੀਆਂ ਮੈਂ ਕਰਨਾ ਚਾਹੁੰਦੀ ਸੀਗੀ। ਹਾਂ, ਇੱਕ ਹੋਰ ਵੀ ਮੈਂ ਕਹਿੰਦੀ ਸੀ, ਐਸਟੈਬਲਿਸ਼ ਕਰਨਾ ਚਾਹੁੰਦੀ ਸੀਗੀ ਕਿ ਵੀ ਜਿਹੜੇ ਇੰਡੀਜਨਸ ਬਾਬਾ ਨਾਨਕ ਤੋਂ ਬਾਅਦ ਇਹੀ ਪੋਇਟ ਸੀਗੇ ਸਾਡੇ, ਜਿਹੜੇ ਕਿ ਇੰਡੀਜਨਸ ਸੀਗੇ ਪੰਜਾਬ ਨੂੰ, ਐਂਡ ਬਾਕੀ ਦੇ ਜਿਹੜੇ ਸੀਗੇ ਸਾਰੇ ਉਹ ਬਾਹਰੋਂ ਹੀ ਆਏ ਸੀ। ਉਹ ਸਾਈਦ ਸੀਗੇ, ਸਾਰੇ ਸੀਗੇ, ਉਹ ਬਾਹਰੋਂ ਆਏ ਸੀ। ਉਹਦੇ ਵੱਡੇ ਇਲੀਟਸ ਇਹ ਜਿਹੜੇ ਸੀ ਇੰਡੀਜਨਸ ਸੀਗੇ ਦੋਨੋਂ ਹੀ, ਬਾਬਾ ਨਾਨਕ ਤੋਂ ਬਾਅਦ ਇਹ ਸੀਗੇ। ਐਂਡ ਹਾਂ, ਇਹ ਮਤਲਬ ਕਿ ਹੀ ਵਾਜ਼ ਅ ਨਾਨ ਕਨਫੋਰਮਿਸਟ, ਹੀ ਵਾਜ਼ ਐਂਟੀ ਐਸਟੈਬਲਿਸ਼ਮੈਂਟ। ਸੋ ਬਸ ਇਹੀ ਦੋ ਚਾਰ ਗੱਲਾਂ ਕਰਨੀਆਂ ਚਾਹੁੰਦੀ ਸੀ। ਬੜਾ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਬੀਬਾ ਜੀ, ਬਹੁਤ ਸ਼ੁਕਰੀਆ। ਹਾਂਜੀ, ਇੱਕ ਗੱਲ ਮੈਂ ਐਡ ਕਰਨਾ ਚਾਹਨਾ ਸਾਂ, ਬੀਬਾ ਜੀ ਨੇ ਕੀਤੀ ਤੇ ਮੈਨੂੰ ਯਾਦ ਆ ਗਈ ਜੀ, ਕਿ ਡਾਕਟਰ ਮਜ਼ਦੂਰ ਸਾਹਿਬ ਨਾਲ ਜਦੋਂ ਅਸੀਂ ਪੜ੍ਹੇ ਸਾਂ, ਸ਼ਾਹ ਹੁਸੈਨ ਉਹਨਾਂ ਨੇ ਕਿਹਾ ਸੀ ਕਿ ਵਾਕਈ ਕਿ ਪਹਿਲੇ ਪੰਜਾਬੀ ਇੰਡੀਜਨਸ ਸ਼ਾਇਰ ਨੇ ਬਾਬਾ ਗੁਰੂ ਨਾਨਕ ਦੇ ਨਾਲ, ਜਿਹੜੇ ਕਿ ਮਾਈਗ੍ਰੇਟੀ ਨਹੀਂ ਸੀ। ਔਰ ਚੂੰਕਿ ਜਿਹੜੇ ਮਾਈਗ੍ਰੇਟੀ ਮੁਸਲਮਾਨ ਸਨ ਉਹ ਆਪਣੇ ਆਪ ਨੂੰ ਬੜਾ ਸੁਪੀਰੀਅਰ ਸਮਝਦੇ ਸਨ, ਸੈਯਦ ਕਹਾਉਂਦੇ ਸਨ। ਹਾਂ, ਤੇ ਲੋਕਲ ਸਨ, ਲੋਕਲ ਕਨਵਰਟੀ ਹਮੇਸ਼ਾ ਜਿਹੜੇ ਸਨ ਉਹਨਾਂ ਨੂੰ ਦੇ ਵਰ ਲੁੱਕ ਡਾਊਨ ਅਪਨ, ਉਹਨਾਂ ਨੂੰ ਨਾ ਛੋਟੀ ਜ਼ਾਤ ਦਾ ਸਮਝਿਆ ਜਾਂਦਾ ਕਿਉਂਕਿ ਉਹ ਕਨਵਰਟੀ ਸਨ। ਉਹ ਜਿਹੜੇ ਮਾਈਗ੍ਰੇਟੀ ਮੁਸਲਮਾਨ ਸਨ ਉਹ ਕਨਵਰਟੀ ਮੁਸਲਮਾਨਾਂ ਨੂੰ ਥੱਲੇ ਰੱਖਦੇ ਸਨ। ਔਰ ਇਹੀ ਵਜ੍ਹਾ ਵੇ ਕਿ ਉਹ ਆਪਣੀ ਸ਼ਾਇਰੀ ਚ ਜੁਲਾਹਾ ਕਹਿ ਕੇ ਆਪਣੇ ਆਪ ਨੂੰ ਮਲਾਮਤ ਕਰਦੇ ਨੇ। ਲੇਕਿਨ ਉਹ ਪੁਆਇੰਟ ਆਊਟ ਕਰਨਾ ਚਾਹੁੰਦੇ ਨੇ ਕਿ ਵੇਖੋ, ਚੁੱਕੇ ਅਸੀਂ ਕਨਵਰਟੀ ਮੁਸਲਮਾਨ ਆ, ਛੋਟੇ ਆ, ਔਰ ਮੁਸਲਮਾਨਾਂ ਦੀ ਅਛੂਤ ਜ਼ਾਤ ਆ। ਸੋ that's one thing very interesting about Shah Hussain that make him distinct among the great Sufi poets. That's exactly what I was saying, ਕਿ ਵੀ ਇਹੀ ਸੀਗੇ ਜਿਹੜੇ ਇੰਡੀਜਨਸ ਸੀਗੇ, ਬਾਕੀ ਮੋਸਟਲੀ ਬਾਹਰੋਂ ਹੀ ਆਏ ਹੋਏ ਸਨ। ਐਂਡ ਹਾਂਜੀ, ਸ਼ੁਕਰੀਆ ਜੀ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਹਾਂਜੀ ਹਾਂਜੀ, ਮੈਂ ਗੱਲ ਕਰਾਂ ਥੋੜੀ ਜੀ? ਜੀ ਜੀ, ਮੈਂ ਕਹਿਣ ਹੀ ਲੱਗੀ ਸੀ। ਜੀ ਜੀ ਅਮਰ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਜੁਆਇਨ ਕਰਦਾ ਬਾਕੀ ਸਾਰਿਆਂ ਨੇ ਜਿੱਦਾਂ ਜਿੱਦਾਂ ਇਸ ਆਰਟੀਕਲ ਦੇ ਬਾਰੇ ਤਕਵੀਰ ਜੀ ਉਹਨਾਂ ਨੇ ਜੋ ਪੜ੍ਹਿਆ, ਬਹੁਤ ਹੀ ਮੇਰਾ ਖਿਆਲ ਹੈ ਟਾਈਮਲੀ ਔਰ ਬੜੇ ਅੰਦਾਜ਼ੇ ਬਿਆਨ ਔਰ ਬੜੇ ਆਪਣੇ ਰਵਾਨੀ ਦੇ ਨਾਲ ਇਸ ਆਰਟੀਕਲ ਨੂੰ ਪੜ੍ਹਿਆ ਔਰ ਬੜਾ ਮਜ਼ਾ ਆਇਆ। ਔਰ ਨੈਚੁਰਲੀ ਟੌਪਿਕ ਤਾਂ ਬੜਾ ਗਹਿਰਾ ਟੌਪਿਕ ਹੈ, ਜਿਹੜਾ ਹੀਰ ਰਾਂਝੇ ਦੀ ਸਟੋਰੀ ਹੈ ਕਿ ਉਸ ਜ਼ਮਾਨੇ ਦੇ ਵਿੱਚ ਸਮੁੰਦਰ ਦੀ ਹੀਰ ਤੇ ਆਮ ਲੋਕਾਂ ਦੇ ਵਿੱਚ ਹੀਰ ਰਾਂਝੇ ਦੀ ਸਟੋਰੀ ਬੜੀ ਪਪੂਲਰ ਸੀ ਤੇ ਸ਼ਾਹ ਹੁਸੈਨ ਨੇ ਵੀ ਆਪਣੇ ਕਾਫੀਆਂ ਦੇ ਵਿੱਚ ਵਰਤਣੀ ਸ਼ੁਰੂ ਕੀਤੀ। ਔਰ ਮੇਰਾ ਖਿਆਲ ਸਭ ਤੋਂ ਪਹਿਲਾਂ
ਸ਼ਾਹ ਹੁਸੈਨ ਨੇ ਹੀ ਵਰਤਣੀ ਸ਼ੁਰੂ ਕੀਤੀ। ਉਹਦੇ ਵਿੱਚ ਇਸ ਸਟੋਰੀ ਦਾ ਜਿਹੜੀ ਛਿੱਲਤ ਦੀ ਗੱਲ ਹੈ, ਅਸਲੀ ਜਿਹੜੀ ਸੈਂਟਰਲ ਪੁਆਇੰਟ ਹੈ, ਵਾਰਿਸ ਸ਼ਾਹ ਨੇ ਅੱਗੇ ਜਾ ਕੇ ਫਿਰ ਇਸ ਚੀਜ਼ ਨੂੰ ਹੋਰ ਵੀ ਰਿਫਾਈਨ ਕਰਕੇ ਸਾਡੇ ਸਾਹਮਣੇ ਲਿਆਂਦਾ ਕਿ ਉਹ ਛਿੱਲਤ ਕੀ ਆ। ਕਿ ਵਾਰਿਸ ਸ਼ਾਹ ਨੇ ਉਸਨੂੰ ਕਿਹਾ ਕਿ ਇਹ ਜਿਹੜਾ ਸਾਡੇ ਅੰਦਰ ਜਿਹੜਾ ਬੋਲਦਾ ਨਤਕਾ ਵੰਜਲੀ ਦਾ ਜਿਸ ਹਵਸ ਦਾ ਰਾਗ ਸੁਣਾਇਆ ਹੈ ਹਰ ਇਨਸਾਨ ਦੇ ਅੰਦਰ, ਇਹ ਤਾਂ ਹੀਰ ਦੀ ਕਹਿ ਸਕਦੇ ਉਹਦੇ ਛਿੱਲਤ ਹੈ। ਹੀਰ ਜਦੋਂ ਖੇੜਿਆਂ ਦੇ ਵਿੱਚ ਹੈ ਜਾਂ ਜਦੋਂ ਰਾਂਝੇ ਦੀ ਯਾਦ ਦੇ ਵਿੱਚ ਆਪਣੇ ਉਹਨੂੰ ਪੁਕਾਰ ਰਹੀ ਆ, ਉਹਦੇ ਬਿਰਹਾ ਦੇ ਵਿੱਚ ਬੈਠੀ ਆ, ਪਰ ਇਹ ਜਿਹੜੀ ਛਿੱਲਤ ਹੈ ਹਰ ਇਨਸਾਨ ਦੇ ਅੰਦਰ ਹੈ, ਸਿਰਫ ਹੀਰ ਦੇ ਅੰਦਰ ਨਹੀਂ, ਹਰ ਇਨਸਾਨ ਦੇ। ਮੇਰੇ ਕੋਲ ਆਵਾਜ਼ ਆ ਰਹੀ ਪਿੱਛੋਂ ਬੜੀ, ਪਤਾ ਨਹੀਂ ਕਿੱਥੋਂ ਆ ਰਹੀ ਹੈ। ਹਾਂ, ਤੇ ਮਤਲਬ ਇਹ ਤਲਬ ਹੈ ਜਿਹੜੀ ਮਿਲਣ ਦੀ ਤਲਬ ਜਿਹੜੀ ਆ। ਆਫਤਾਬ ਸਾਹਿਬ ਜੀ ਪਲੀਜ਼, ਹਾਂ ਹੁਣ ਠੀਕ ਹੋ ਗਿਆ। ਹਾਂ ਠੀਕ ਹੈ, ਕਿ ਇਹ ਜਿਹੜੀ ਪੀੜਾ ਹੈਗੀ ਆ, ਇਹ ਜਿਹੜੀ ਮਿਲਣ ਦੀ ਤਲਬ ਹੈ ਜਾਂ ਰਾਂਝੇ ਦੀ ਨਾਤਕਾ ਵੰਜਲੀ ਦੀ ਜਿਹੜੀ ਆਵਾਜ਼ ਹੈ ਹਰ ਇਨਸਾਨ ਦੇ ਅੰਦਰ ਹੈ, ਹੀਰ ਦੇ ਅੰਦਰ ਵੀ ਆ, ਰਾਂਝੇ ਦੇ ਅੰਦਰ ਵੀ ਆ। ਉਸ ਮਿਲਣ ਦੀ ਪੀੜ ਜਿਹਨੂੰ ਤੁਸੀਂ ਬਿਰਹਾ ਵੀ ਕਹਿ ਸਕਦੇ ਆ, ਨਾ ਤੇ ਫਿਜ਼ੀਕਲ ਜਿੱਦਾਂ ਪਹਿਲੇ ਵੀ ਗੱਲ ਹੋ ਚੁੱਕੀ ਹੈ, ਸੂਈਆਂ ਨਹੇਰਨਿਆਂ ਤੇ ਜ਼ੰਬੂਰਾਂ ਦੇ ਨਾਲ ਉਹਨੂੰ ਠੀਕ ਕੀਤਾ ਜਾ ਸਕਦਾ ਉਸ ਛਿੱਲਤ ਨੂੰ, ਔਰ ਨਾ ਹੀ ਮਾਈਂਡ ਦੇ ਉੱਤੇ ਕੰਮ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਕਿ ਰਿਲੀਜਨ ਹੋਇਆ ਜਾਂ ਕੋਈ ਨੌਲੇਜ ਹੋਰ ਥੋੜਾ ਅਕਵਾਇਰ ਕਰ ਲਓ, ਉਹਦੇ ਨਾਲ ਇਹ ਠੀਕ ਹੋਣੀ ਆ। ਤੇ ਵਾਰਿਸ ਸ਼ਾਹ ਨੇ ਤੇ ਇਹ ਵੀ ਕਿਹਾ ਕਿ ਹੀਰ ਰੂਹ ਤੇ ਚਾਹ ਕੁਲਬੂਤ ਜਾਣੋ। ਇਹ ਕੁਲਬੂਤ ਹੈ ਸਾਡਾ ਫਿਜ਼ੀਕਲ ਬਾਡੀ ਆ, ਉਹਦੇ ਤੇ ਜੋ ਮਰਜ਼ੀ ਕਰੋ, ਉਹ ਤੋਂ ਬਾਅਦ ਮਾਈਂਡ ਤੇ ਜੇ ਕੰਮ ਕਰੋ, ਰਿਲੀਜਨ ਕੰਮ ਕਰਦਾ, ਪਰ ਉਹਨੂੰ ਅੱਗੇ ਜਾ ਕੇ ਜਦੋਂ ਮਿਲਾਪ ਹੋਣਾ, ਰੂਹ ਨੂੰ ਬਣ ਜਾਣਾ, ਜਦੋਂ ਮਾਈਂਡ ਨੇ ਅਵੇਕਨ ਹੋ ਜਾਣਾ, ਉਸ ਟਾਈਮ ਜਾ ਕੇ ਤੁਹਾਡੀ ਇਹ ਬਿਰਹਾ ਜਿਹੜੀ ਠੀਕ ਹੋਣੀ ਆ। ਕਿਸੇ ਦੇ ਨਾ ਇਹ ਫਿਜ਼ੀਕਲ ਤੇ ਨਾ ਇਹ ਮਾਈਂਡ, ਪਰ ਇਵੋਲਵਮੈਂਟ ਔਰ ਐਵੋਲੂਸ਼ਨ ਆਫ ਮਾਈਂਡ ਦੇ ਨਾਲ ਹੀ ਇਹ ਗੱਲ ਠੀਕ ਹੋਣੀ ਆ। ਸੋ ਉਹਦੇ ਵਿੱਚ ਤਾਂ ਫਿਰ ਵਾਰਿਸ ਸ਼ਾਹ ਨੇ ਤਾਂ ਉਹ ਵੀ ਦੱਸਿਆ ਕਿ 5 ਪੀਰ ਨੇ 5 ਹਵਾਸ ਤੇਰੇ, ਕਿ ਮਤਲਬ ਬਾਲਨਾਥ ਬਣਾ ਲਓ ਜਾਂ ਕਿਸੇ ਤੋਂ ਸੁੱਖੋ, ਪਰ ਐਜ਼ ਲੌਂਗ ਐਜ਼ ਬੋਡੀ ਨੂੰ ਛੱਡ ਕੇ ਆਪਣੇ ਮਾਈਂਡ ਨੂੰ ਗਰੋ ਐਂਡ ਡਿਵੈਲਪ ਕਰਕੇ ਉਸ ਸਪੀਡ ਦੀ ਐਵੋਲੂਸ਼ਨ ਨਹੀਂ ਹੁੰਦੀ, ਅਵੇਕਨਿੰਗ ਹੁੰਦੀ, ਲਾਈਟਨਮੈਂਟ ਨਹੀਂ ਹੁੰਦੀ, ਇਸ ਬਿਰਹਾ ਨੇ, ਇਸ ਤਲਬ ਨੇ, ਇਸ ਛਿੱਲਤ ਨੇ ਠੀਕ ਨਹੀਂ ਹੋਣਾ। ਮੇਰੇ ਖਿਆਲ ਦਾ ਪ੍ਰੋਸੈਸ ਇਸ ਜਿਹੜੀ ਬਿਰਹਾ ਦੀ ਪੀੜ ਹੈ ਜਾਂ ਛਿੱਲਤ ਦੀ ਪੀੜ ਹੈ, ਉਹਨੂੰ ਠੀਕ ਕਰਨ ਲਈ ਸਿਰਫ ਮਾਈਂਡ ਦੀ ਐਵੋਲੂਸ਼ਨ, ਰੂਹ ਤੱਕ ਪਹੁੰਚਣ ਦੀ ਲੋੜ ਦੀ ਦਾ ਸਫ਼ਰ ਆ ਜਿਹੜਾ, ਮੇਰਾ ਖਿਆਲ ਉਹ ਇਹਦੇ 'ਚ ਸ਼ਾਹ ਹੁਸੈਨ ਨੇ ਵੀ ਉਸੇ ਚੀਜ਼ ਨੂੰ ਲਿਖਿਆ, ਵਾਰਿਸ ਸ਼ਾਹ ਨੇ ਅੱਗੇ ਹੋਰ ਵੀ ਰਿਫਾਈਨ ਕੀਤਾ। ਮੈਂ ਇੱਥੇ ਤੇ ਕਹਿਣਾ ਸੀ ਸਿਰਫ। ਬਹੁਤ ਸ਼ੁਕਰੀਆ ਜੀ ਅਮਰ ਜੀ, ਬਹੁਤ ਸ਼ੁਕਰੀਆ। ਇੱਕ ਗੱਲ ਕਰ ਸਕਦੀ ਹਾਂ ਜੀ? ਹਾਂਜੀ ਹਾਂਜੀ ਹਾਂਜੀ। ਮੈਂ ਇਹ ਕਹਿਣਾ ਚਾਹੁੰਦੀ ਸੀ, ਮੈਂ ਕਹਿਣਾ ਚਾਹ ਰਹੀ ਸੀਗੀ ਕਿ ਇਹਨਾਂ ਨੇ ਕਈ ਨਵੀਆਂ ਚੀਜ਼ਾਂ ਕੀਤੀਆਂ, ਜਿਹੜੇ ਕਿ ਇਹਨਾਂ ਨੇ ਪੈਰਾਮੀਟਰਸ ਸੈੱਟ ਕੀਤੇ ਲਿਖਤਾਂ ਦੀ, ਜਿੱਦਾਂ ਕਿ ਵੀ ਕਾਫੀ ਦਾ ਪਹਿਲੀ ਵਾਰ ਇਹਨਾਂ ਨੇ ਵਰਤੋਂ ਕੀਤੀ ਹੈ। ਸੋ ਇਹਨਾਂ ਨੇ ਕਾਫੀ ਇਹਨਾਂ ਦੀ ਜਿਹੜੀ ਸੀਗੀ ਨਾ ਔਰ ਸਿੰਪਲਿਸਿਟੀ ਆਫ ਦ ਲੈਂਗੁਏਜ, ਪਰ ਪੇਚੀਦਾ ਲੈਂਗੁਏਜ, ਪੇਚਦਾਰ ਲੈਂਗੁਏਜ ਸੀ, ਪਰ ਸਿੰਪਲ ਲੈਂਗੁਏਜ ਸੀਗੀ। ਔਰ ਸਪੈਸ਼ਲੀ ਅੱਗੇ ਆਉਣ ਵਾਲੇ ਸ਼ਾਇਰਾਂ ਵਾਸਤੇ ਇਹਨਾਂ ਨੇ ਬੜੇ ਪੈਰਾਮੀਟਰਸ ਐਸਟੈਬਲਿਸ਼ ਕੀਤੇ। ਬਸ ਇਹੀ ਕਹਿਣਾ ਸੀ। ਬਿਲਕੁਲ ਬਿਲਕੁਲ। ਹਾਂਜੀ ਜੀ ਗੁਰਦਾਸ ਜੀ, ਤੁਸੀਂ ਮੀਨਾ ਕੁਝ ਜੀ, ਕਹਿਣਾ ਚਾਹੋ? ਹਾਂਜੀ ਤਲਤ ਜੀ ਕੁਝ ਕਹਿ ਰਹੇ ਨੇ? हाँ, एक सवाल मैं ਜ਼ਬੈਰ ਸਾਹਿਬ ਨੂੰ ਕਰਨਾ ਚਾਹਾਂਗੀ, ਕਿਉਂਕਿ ਜ਼ਬੈਰ ਸਾਹਿਬ ਨੇ ਐਂਡ ਇਹਦਾ ਕਰਨਾ ਹੈ ਔਰ ਉਹਨਾਂ ਨੇ ਥੋੜੀ ਇੱਥੇ ਲਾਈਟ ਡਾਲਣੀ ਹੈ। ਮੈਂ ਕਹਿਣਾ ਚਾਹਨੀ ਕਿ ਜਿਹੜੇ 3 ਟੂਲਸ ਦੱਸੇ ਗਏ ਨੇ, ਜਿਹੜੇ 3 ਟੂਲਸ ਨੇ ਔਰ ਛਿਲਤਰ ਕੱਢਣ ਲਈ ਉਹਨਾਂ ਨੇ, ਇਹਦਾ ਸਿੰਬੋਲਿਕਲੀ ਜਾਂ ਫਿਲੋਸੋਫੀਕਲ ਇਹ ਵੀ ਹੋ ਸਕਦਾ ਹੈ, ਇਹਦਾ ਮੀਨਿੰਗ ਕਿ ਕਿਆ ਹੈ ਉਸ ਵਕਤ ਦੀ, ਜਦੋਂ ਅਸੀਂ ਹਿਸਟਰੀ ਨੂੰ ਉਸ ਵਕਤ ਦੀ ਟਾਈਮ ਪੀਰੀਅਡ ਨੂੰ ਸਟੱਡੀ ਕਰਨੇ ਹੈ, ਤੇ ਕਿਆ ਇਹ ਜਿਹੜੇ ਟੂਲਸ ਨੇ ਉਹਨਾਂ ਲੋਕਾਂ ਦੇ ਜਿਹੜੇ ਸ਼ੋਭਦਾਬਾਜ਼ ਮੁਨਾਫਿਕ ਨੇ, ਉਹਨਾਂ ਦਾ ਵੀ ਕੋਈ ਉਹਨਾਂ ਨੂੰ ਕੰਸੀਡਰ ਕੀਤਾ ਗਿਆ ਜਾਂ ਉਹਨਾਂ ਨੂੰ ਐਡਰੈਸ ਕੀਤਾ ਗਿਆ ਟੂਲਸ ਦੇ ਰਾਹੀਂ ਕਿ ਇਹ ਉਹਨਾਂ ਦਾ ਕੰਮ ਨਹੀਂ ਹੈ ਛਿਲਤਰ ਕੱਢਣਾ, ਜਿਹੜੇ ਮੁਨਾਫਿਕ ਨੇ, ਜਿਹੜੇ ਮੁੱਲਾ ਕਾਜ਼ੀ ਦਾ ਵੀ ਅੱਗੇ ਜਾ ਕੇ ਮੈਂ ਸਿਰਫ ਇਹ ਪੁੱਛਾਂਗੀ ਜਿਹੜਾ ਉਹ ਡਿਫਾਈਨ ਕਰਨਗੇ। ਬਹੁਤ ਸ਼ੁਕਰੀਆ। ਸਹੀ ਸਹੀ, ਠੀਕ, ਸ਼ੁਕਰੀਆ ਜੀ। ਜੀ ਗੁਰਦਾਸ ਜੀ, ਤੁਸੀਂ ਕੁਝ ਕਹਿਣਾ ਚਾਹੋਗੇ?
ਹਾਂਜੀ ਮੈਂ ਇੰਨੀ ਡੂੰਘੀ ਗੱਲ ਤਾਂ ਨਹੀਂ ਕਰ ਸਕਦਾ ਜਿੰਨਾ ਇਹ ਸਾਰਿਆਂ ਨੇ ਕੀਤੀ ਆ, ਪਰ ਮੈਨੂੰ ਇਹ ਖਿਆਲ ਆਇਆ ਕਿ ਜਿਸ ਤਰੀਕੇ ਨਾਲ ਡਾਕਟਰ ਲੀਜ਼ੀਆ ਨੇ ਨਾ ਇਹ ਤੁਲਨਾ ਕੀਤੀ ਆ ਜਾਂ ਰਿਸਰਚ ਕੀਤੀ ਹੈ, ਮੈਨੂੰ ਇਹ ਖੁਸ਼ੀ ਦੀ ਗੱਲ ਆ ਕਿ ਇਹ ਅੱਜ ਦੇ ਦੌਰ 'ਚ ਵੀ ਇੰਨੀਆਂ ਸਦੀਆਂ ਬਾਅਦ ਇਹ ਸ਼ਾਹ ਹੁਸੈਨ ਦੀਆਂ ਕਾਫੀਆਂ ਦੀ ਤੁਲਨਾ ਹੁੰਦੀ ਹੈ, ਰਿਸਰਚ ਹੁੰਦੀ ਹੈ, ਖੋਜ ਹੁੰਦੀ ਹੈ, ਤੇ ਉਹ ਵੀ ਚੜ੍ਹਦੇ ਪੰਜਾਬ 'ਚ, ਠੀਕ ਹੈ, ਕਰਕੇ ਸ਼ਾਹ ਹੁਸੈਨ ਦੀਆਂ ਕਾਫੀਆਂ। ਹਾਂ, ਆਪਾਂ ਨੂੰ ਤਾਂ ਮੈਨੂੰ ਪਤਾ ਲੱਗਾ ਤੁਹਾਡੇ ਰਾਹੀਂ, ਠੀਕ ਹੈ, ਕਰਕੇ ਹਾਂ ਹੀਰ ਰਾਂਝੇ ਦੀ ਕਹਾਣੀਆਂ ਦਾ ਪਤਾ ਸ਼ਾਹ ਹੁਸੈਨ ਤਾਂ ਸੁਣਿਆ ਤਾਂ ਹੈ, ਪਰ ਜੋ ਜਿਸ ਤਰੀਕੇ ਨਾਲ ਮੈਨੂੰ ਸਮਝ ਆਈ ਜਾਂ ਪੜ੍ਹੀਆਂ ਆ ਉਹ ਸਿਰਫ ਤੁਹਾਡੀ ਦੇਣ ਆ, ਠੀਕ ਹੈ। ਪਰ ਆਮ ਪੰਜਾਬ 'ਚ ਜਿਵੇਂ ਜਾ ਕੇ ਦੇਖਾ, ਪਿੰਡਾਂ 'ਚ ਜਾ ਕੇ ਸੁਣਾ ਪੜ੍ਹਾਂ ਜੋ ਵੀ ਹੈ ਹਨਾ, ਉਹ ਆਮ ਲੋਕਾਂ ਨੂੰ ਇਹ ਪਤਾ ਨਹੀਂ। ਸੋ ਜਿਹੜੀ ਇਹ ਡਾਕਟਰ ਲੀਜ਼ੀਆ ਹਨਾ ਇਹ ਕੋਸ਼ਿਸ਼ ਕੀਤੀ ਆ ਉਹਨੇ, ਇਹ ਬਹੁਤ ਸ਼ਲਾਘਾਯੋਗ ਆ ਹਨਾ, ਤੇ ਮਾਣ ਵਾਲੀ ਗੱਲ ਆ। ਤੇ ਉਹਨੇ ਇਹ ਵੀ ਮੋਹਰੇ, ਜਿੱਦਾਂ ਮੈਨੂੰ ਹੁਣ ਕਈ ਗੱਲਾਂ 'ਚ ਸਮਝ ਨਹੀਂ ਆਈ ਹੈ ਕਿ ਕਰਕੇ ਤੁਹਾਡੀ ਸੋਚਣੀ ਮੇਰੇ ਨਾਲ ਡੂੰਘੀ ਆ, ਬੈਟਰ ਆ ਹਨਾ, ਪਰ ਉਹ ਜਿਸ ਤਰੀਕੇ ਨਾਲ ਉਹਨੇ ਹਨਾ ਮਾਡਰਨ ਤਰੀਕੇ ਦੇ ਨਾਲ ਉਹਨੇ ਰੀਇੰਟਰਪ੍ਰੀਟ ਸਾਰਾ ਕੀਤਾ। ਇਹਦਾ ਮਤਲਬ ਇਹ ਹੈ ਜਿੱਦਾਂ ਸ਼ੇਕਸਪੀਅਰ ਨੂੰ ਹੁਣ ਵੀ ਇੱਥੇ ਪੜ੍ਹਾਉਂਦੇ ਆ, ਪੜ੍ਹਦੇ ਆ, ਪਰਖਦੇ ਆ, ਇਹ ਸ਼ਾਹ ਹੁਸੈਨ, ਵਾਰਿਸ ਸ਼ਾਹ ਸਾਰੇ ਹਨਾ ਇਹ ਪੰਜਾਬ ਦੇ ਸ਼ੇਕਸਪੀਅਰ ਹੀ ਆ। ਤੇ ਸ਼ਾਹ ਹੁਸੈਨ ਸਾਰਿਆਂ ਤੋਂ ਪੁਰਾਣਾ ਆ, ਤੇ ਉਹ ਹੁਣ ਵੀ ਰੈਲੇਵੈਂਟ ਆ ਹਨਾ। ਤੇ ਜਿਸ ਤਰੀਕੇ ਨਾਲ ਕਿੰਨੀ ਵਾਰੀ ਆਪਾਂ ਸ਼ਾਹ ਹੁਸੈਨ ਕਾਫੀਆਂ ਪਹਿਲਾਂ ਪੜ੍ਹ ਚੁੱਕੇ ਆ ਮਨਜ਼ੂਰ ਸਾਹਿਬ ਦੇ ਨਾਲ, ਤੇ ਹਰੇਕ ਵਾਰੀ ਆਪਾਂ ਨੂੰ ਡਿਫਰੈਂਟ ਇੰਟਰਪ੍ਰੀਟੇਸ਼ਨ ਮਿਲਦੀ ਹੈ, ਤੇ ਡਾਕਟਰ ਲੀਜ਼ੀਆ ਨੇ ਇੱਕ ਹੋਰ ਇੰਟਰਪ੍ਰੀਟੇਸ਼ਨ ਮੂਹਰੇ ਖੜੀ ਕਰ ਦਿੱਤੀ ਹਨਾ। ਸੋ ਇਹ ਬਸ ਮੇਰੀਆਂ ਇਹੀ ਗੱਲਾਂ ਸੀਗੀਆਂ, ਬਾਕੀ ਤਾਂ ਸਾਰਿਆਂ ਨੇ ਹਨਾ ਬਹੁਤ ਤਰੀਕੇ ਸੋਹਣੇ ਤਰੀਕੇ ਦੇ ਨਾਲ ਜਿੱਦਾਂ ਕਰਦੇ ਹੁੰਦੇ ਹੀ ਆ, ਤਾਂਹੀਓ ਮੈਂ ਲਾਸਟ ਤੇ ਆਉਂਦਾ ਹੁੰਦਾ ਗੱਲ ਕਰਨੇ। ਬਹੁਤ ਸ਼ੁਕਰੀਆ ਗੁਰਦਾਸ ਜੀ, ਤੁਹਾਡੇ ਇਜਲਤ ਕਰਨ ਦਾ ਤੁਹਾਡਾ ਬੜਾ ਸਾਨੂੰ ਮਾਣ ਹੈ। ਤੇ ਜੀ ਹੁਣ ਜ਼ੁਬੈਰ ਸਾਹਿਬ, ਜ਼ੁਬੈਰ ਜੀ ਤੁਹਾਡੀ ਵਾਰੀ ਆ ਗਈ ਹੈ। ਹਾਂਜੀ, ਸ਼ਾਹ ਹੁਸੈਨ ਦੀ ਇੱਕ ਪ੍ਰੋਬਲਮ ਹੈ, ਇਹ ਹੈਗੀ ਜਦੋਂ ਅਸੀਂ ਸ਼ਾਹ ਹੁਸੈਨ ਦੇ ਉੱਤੇ ਗੱਲ ਕਰਨੇ ਆ ਤੇ ਅਸੀਂ ਸ਼ਾਹ ਹੁਸੈਨ 'ਚ ਫਸ ਜਾਂਦੇ ਆ, ਔਰ ਉਹ ਕਾਫੀ ਜਿਹੜੀ ਹੈ ਉਹ ਕਈ ਦਫਾ ਇਗਨੋਰ ਹੋ ਜਾਂਦੀ ਹੈ। ਕੁਝ ਦੋਸਤਾਂ ਨੇ ਸ਼ਾਹ ਹੁਸੈਨ ਤੇ ਬੜੀ ਅੱਛੀ ਗੱਲ ਕੀਤੀ ਹੈ, ਜਨਰਲ ਗੱਲ ਵੀ ਕੀਤੀ ਹੈ, ਲੇਕਿਨ ਮੇਰਾ ਖਿਆਲ ਹੈ ਲੀਜ਼ੀਆ ਸਾਹਿਬ ਦੀ ਤਾਰੀਫ ਵੀ ਬੜੀ ਹੋਈ ਹੈ, ਲੇਕਿਨ ਐਕਚੁਅਲੀ ਕਾਫੀ ਦੇ ਉੱਤੇ ਗੱਲ ਜਿਹੜੀ ਹੈ ਸ਼ਾਇਦ ਬਹੁਤ ਜ਼ਿਆਦਾ ਨਹੀਂ ਹੋਈ। ਸ਼ਾਹ ਹੁਸੈਨ ਜਿਹੜਾ ਹੈ ਉਹ ਲਾਹੌਰ ਦਾ ਤੇ ਪੀਰ ਹੈਗਾ, ਉਹਦਾ ਕਲਾਮ ਜਿਹੜਾ ਮੋਹਨ ਸਿੰਘ ਦੀਵਾਨਾ ਨੂੰ ਲੱਭਿਆ ਸੀ, ਇਸ ਸਦੀ ਦੇ ਪਿਛਲੀ ਸਦੀ ਦੇ ਵਿੱਚ ਲੱਭਿਆ ਸੀ, ਇਸ ਲਈ ਸ਼ਾਹ ਹੁਸੈਨ ਨੂੰ 20ਵੀਂ ਸਦੀ ਦਾ ਸ਼ਾਇਰ ਵੀ ਕਿਹਾ ਜਾਂਦਾ ਹੈ। 300-400 ਸਾਲ ਉਹਦਾ ਕਲਾਮ ਗਵਾਚਿਆ ਰਿਹਾ, ਕਿਸੇ ਕੋਈ ਨਹੀਂ ਸੀ। ਇਸ ਵੇਲੇ ਵੀ ਜਿਹੜੇ ਮੇਲਾ ਚਰਾਗਾਂ ਸਭ ਤੋਂ ਵੱਡਾ ਮੇਲਾ ਹੁੰਦਾ ਹੈ ਸ਼ਾਹ ਹੁਸੈਨ ਦਾ, ਜਿਹਦੇ ਚ ਕਹਿੰਦੇ ਸੀ ਪੁਰਾਣੇ ਜ਼ਮਾਨੇ 'ਚ ਲਾਹੌਰ ਤੇ ਅੰਮ੍ਰਿਤਸਰ ਜੁੜ ਜਾਂਦੇ ਸਨ, ਐਡਾ ਵੱਡਾ ਮੇਲਾ ਸੀ। ਲੇਕਿਨ ਉੱਥੇ ਮੇਲੇ ਤੇ ਜਿਹੜੇ ਲੋਕ ਜਾਂਦੇ ਨੇ ਇਸ ਵੇਲੇ ਵੀ 90% ਨੂੰ ਨਹੀਂ ਪਤਾ ਕਿ ਸ਼ਾਹ ਹੁਸੈਨ ਸ਼ਾਇਰ ਸੀ। ਉਹ ਸ਼ਾਇਰ ਗਵਾਚ ਗਿਆ। ਬੁੱਲੇ ਸ਼ਾਹ ਦੇ ਮੇਲੇ ਤੇ ਵੀ ਲੋਕਾਂ ਨੂੰ ਨਹੀਂ ਯਾਦ ਕਿ ਉਹ ਸ਼ਾਇਰ ਸੀ, ਔਰ ਬਾਬਾ ਫਰੀਦ ਦੇ ਉੱਤੇ ਵੀ ਲੋਕਾਂ ਨੂੰ ਜਿਹੜਾ ਉੱਥੇ 20 ਲੱਖ ਬੰਦਾ ਇਕੱਠਾ ਹੁੰਦਾ, ਲੇਕਿਨ ਉਹਨਾਂ ਨਹੀਂ ਪਤਾ ਕਿ ਉਹ ਸ਼ਾਇਰ ਹੈ। ਫਿਰ ਸ਼ਾਹ ਹੁਸੈਨ ਨੂੰ ਅਸੀਂ ਮਾਧੋ ਲਾਲ ਦੀ ਕਹਾਣੀ ਬਣਾਤੀ, ਮਲਾਮਤੀ ਸ਼ਾਇਰ ਬਣਾਤਾ, ਮਲੰਗ ਲਾਹੌਰ ਸ਼ਹਿਰ 'ਚ ਉਹ ਪਾ ਰਿਹਾ ਹੈ ਮੇਲਾ ਚਰਾਗਾਂ, ਉਹ ਐਡਾ ਵੱਡਾ ਆਈਕਨ ਜਿਹੜਾ ਬਣ ਗਿਆ, ਉਹਦੀ ਵਜ੍ਹਾ ਨਾਲ ਵੀ ਉਹਦੀਆਂ ਕਾਫੀਆਂ ਪਿੱਛੇ ਰਹਿ ਗਈਆਂ। ਤੇ ਜਿਹੜਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਿਹੜੀ ਪੰਜਾਬੀ ਦੀ ਮੂਵਮੈਂਟ ਸ਼ੁਰੂ ਹੋਈ ਸੀ 60s ਦੇ ਵਿੱਚ ਲਾਹੌਰ ਸ਼ਹਿਰ ਵਿੱਚ, ਉਹਦਾ ਜਿਹੜਾ ਆਈਕਨ ਸੀ ਉਹ ਮਾਧੋ ਲਾਲ ਹੁਸੈਨ ਸੀ। ਮਜਲਿਸ-ਏ ਸ਼ਾਹ ਹੁਸੈਨ ਬਣੀ, ਸ਼ਾਹ ਹੁਸੈਨ ਕਾਲਜ ਬਣਿਆ, ਔਰ 1964 ਵਿੱਚ ਇੱਕ ਪ੍ਰੋਗਰਾਮ ਹੋਇਆ ਸੀ ਮਿਊਜ਼ੀਅਮ ਦੇ ਵਿੱਚ, ਜਿੱਥੋਂ ਹੀਰਾ ਮੰਡੀ ਤੋਂ ਅਨਾਇਤ ਭਾਈ ਢੇਰੋਂ ਵਾਲੀ ਆਈ ਸੀ, ਔਰ ਉਹਨੇ ਕਾਫੀ ਗਾਈ ਸੀ ਹੁਸੈਨ ਦੀ, ਜਿਸ ਤੋਂ ਪਤਾ ਲੱਗਾ ਲੋਕਾਂ ਨੂੰ ਕਿ ਯਾਰ ਇਹ ਕਲਾਮ ਤੇ ਜ਼ਿੰਦਾ ਹੈ, ਸੀਨਾ ਬਸੀਨਾ ਚੱਲ ਰਿਹਾ। ਫਿਰ ਸਾਡੇ ਕਿਤਾਬਾਂ ਛਪੀਆਂ 2 ਦਫਾ, ਮਜਲਿਸ-ਏ ਸ਼ਾਹ ਹੁਸੈਨ ਨੇ ਛਾਪੀ, ਫਿਰ ਅਦਬੀ ਬੋਰਡ ਨੇ ਛਾਪੀ, ਫਿਰ ਉਧਰ ਵੀ ਕਾਫੀ ਕਿਤਾਬਾਂ ਛਪੀਆਂ ਨੇ ਸ਼ਾਹ ਹੁਸੈਨ ਦੀਆਂ। ਲੇਕਿਨ ਹੈਗਾ ਕਿ ਚੜ੍ਹਦੇ ਪੰਜਾਬ 'ਚ ਨਾ ਸ਼ਾਹ ਹੁਸੈਨ ਦੇ ਉੱਤੇ ਕੋਈ ਕੰਮ ਨਹੀਂ ਹੋਇਆ। ਥੋੜਾ ਜਿਹਾ ਕੰਮ ਉਹਨਾਂ ਨੇ ਬੁੱਲੇ ਸ਼ਾਹ ਤੇ ਕੀਤਾ ਹੈ, ਕੁਛ ਵਾਰਿਸ ਸ਼ਾਹ ਤੇ, ਕੁ ਬਾਬਾ ਫਰੀਦ ਤੇ। ਸ਼ਾਹ ਹੁਸੈਨ ਉਸ ਪਾਸੇ ਬਿਲਕੁਲ ਇਗਨੋਰਡ ਹੈ। ਮੇਰੇ ਨੌਲੇਜ ਦੇ ਹਿਸਾਬ ਨਾਲ ਡਾਕਟਰ ਲਖਵੀਰ ਲੀਜ਼ੀਆ ਨੂੰ ਮੈਂ ਮੁਬਾਰਕ ਵੀ ਦੇਣਾ ਵਾ। ਮੈਨੂੰ ਨਹੀਂ ਪਤਾ ਉਹ ਕਿਉਂ ਸ਼ਾਹ ਹੁਸੈਨ ਤੇ, ਜਿਹੜਾ ਇੱਕ ਮਿਡਲ ਏਜ ਦਾ ਪੋਇਟ ਹੈ, ਉਹਦੇ ਤੇ ਕੰਮ ਕਰ ਰਹੀਆਂ ਨੇ, ਉਹ ਆਪੇ ਹੀ ਦੱਸਣਗੀਆਂ। ਲੇਕਿਨ ਸ਼ੀ ਇਜ਼ ਦਾ ਫਸਟ ਪ੍ਰੋਫੈਸਰ ਹੈ, ਜੋ ਵੀ ਵਿਦਵਾਨ ਹੈ, ਜਿਹੜੇ ਸ਼ਾਹ ਹੁਸੈਨ ਦੇ ਉੱਤੇ ਇੰਨੀ ਸੰਜੀਦਾ ਹੋ ਕੇ ਕੰਮ ਕਰ ਰਹੀਆਂ। ਜਿਵੇਂ ਤਲਤ ਜੀ ਨੇ ਵੀ ਕਿਹਾ ਕਿ ਇੰਨੀ
ਛੋਟੀ ਉਮਰ ਦੇ ਵਿੱਚ ਇੰਨਾ ਸੀਰੀਅਸ ਪੋਇਟ ਜਿਹੜਾ ਹੈ, ਜਿਹਨੂੰ ਬੜਾ ਮਲਾਮਤੀ ਹੈ ਔਰ ਫਲਸਫੇ 'ਚ ਡੁੱਬਿਆ ਹੈ, ਉਹਨੂੰ ਪੜ੍ਹਿਆ ਜਾ ਰਿਹਾ ਹੈ। ਤੇ ਇਹ ਬਹੁਤ ਇੱਕ ਸਲਾਹੁਣਯੋਗ ਕੰਮ ਹੈ। ਔਰ ਪਰਲੇ ਪਾਸੇ ਜਿਹੜਾ ਚੜ੍ਹਦਾ ਪੰਜਾਬ ਹੈ, ਉਹਦੇ ਵਿੱਚ ਜਿਹੜੀ ਪਹਿਲੀ ਲਾਈਨ ਹੁੰਦੀ ਹੈ ਸ਼ਾਹ ਹੁਸੈਨ ਦੀ ਕਾਫੀ ਦੀ, ਅਸੀਂ ਉਹਨੂੰ ਰਹਾਓ ਕਰਨੇ ਆ ਜਾਂ ਅੰਗਰੇਜ਼ੀ 'ਚ ਉਹਨੂੰ ਰਿਫਰੇਨ ਕਹਿੰਦੇ ਨੇ। ਉਹ ਲਾਈਨ ਜਿਹੜੀ ਹੈ, ਜਿਵੇਂ ਛਿੱਲਤ ਪੜੀ ਤਨ ਰਾਜਣ ਵਾਲੀ, ਮਹਿਰਮ ਹੋਏ ਤਾਂ ਪੁੱਟੇ, ਉਹਦੇ ਬਾਅਦ ਜਿੰਨੀਆਂ ਵੀ ਲਾਈਨਾਂ ਆਉਣਗੀਆਂ ਉਹ ਹਰ ਲਾਈਨ ਦੇ ਨਾਲ ਉਹ ਪੜ੍ਹੀ ਜਾਏਗੀ, ਉਹਦੇ ਬਗੈਰ ਉਹਦੇ ਮੀਨਿੰਗ ਨਹੀਂ ਖੁੱਲਦੇ। ਬਸ ਇਹ ਉਹਨੂੰ ਰਹਾਓ ਵੀ ਕਹਿੰਦੇ ਨੇ, ਰਿਫਰੇਨ ਵੀ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ। ਛਿੱਲਤ ਜਿਹੜੀ ਹੈ ਇੱਕ ਬਹੁਤ ਹੀ ਮਾਮੂਲੀ ਜਿਹੀ ਚੀਜ਼ ਹੈ, ਕੋਈ ਉਹਦੇ ਤੇ ਗੌਰ ਹੀ ਨਹੀਂ ਕਰਦਾ। ਮੈਂ ਸਮਝਦਾ ਇੰਨੀ ਖੂਬਸੂਰਤ ਲਾਈਨ ਹੈ ਸ਼ਾਹ ਹੁਸੈਨ ਦੀ ਕਿ ਛਿੱਲਤ ਜਿਹੜੀ ਅਸੀਂ ਦੇਖਦੇ ਹੀ ਨਹੀਂ, ਇਨਵਿਜ਼ੀਬਲ ਹੈ ਕੋਈ ਦੇ, ਉਹਨੇ ਕਮਾਲ ਕਰ ਦਿੱਤਾ। ਛਿੱਲਤ ਨੂੰ ਇਸ ਤਰ੍ਹਾਂ ਕਰਕੇ ਉਹਨੇ ਫਿਕਰੇ ਦੇ ਵਿੱਚ ਪਰੋਇਆ, ਉਹਨੂੰ ਨਾਲ ਹੀ ਬਣਾਤਾ ਤਨ ਰਾਂਝਣ ਵਾਲੀ। ਔਰ ਮਹਿਰਮ ਜਿਹੜਾ ਉਹ ਕੱਢੇਗਾ ਹੁਣ। ਲੇਜ਼ੀਆ ਜੀ ਨੇ ਬਹੁਤ ਸੋਹਣੀ ਜ਼ੁਬੈਰ ਜੀ, ਛਿੱਲਤ ਦੀ ਜਿਹੜੀ ਪੀੜ ਹੈ ਨਾ, ਉਹ ਸੂਲ ਤੋਂ ਵੀ ਵੱਡੀ ਜੇ। ਸਹੀ ਵੱਡੀ ਗੱਲ ਤੇ ਹੈ, ਲੇਕਿਨ ਹੈ ਕਿ ਬਿਲਕੁਲ ਆਮ ਜਿਹੀ ਚੀਜ਼ ਹੈ। ਉਹ ਰੋਜ਼ ਹੀ ਛਿਲਤਾਂ ਸਾਨੂੰ ਚੁਭਦੀਆਂ ਨੇ, ਰੋਜ਼ ਹੀ ਚੁਭਦੀਆਂ ਨੇ। ਲੇਜ਼ੀਆ ਜੀ ਨੇ ਇਹ ਜਿਹੜੀ ਕਾਫੀ ਹੈ, ਇੱਕ ਤੇ ਇਹਦੇ ਵਿੱਚ 2-3 ਚੀਜ਼ਾਂ ਉਹਨਾਂ ਨੇ ਕੀਤੀਆਂ ਜਿਹੜੀ ਉਹਨਾਂ ਨੇ ਇੰਟਰਪ੍ਰੀਟੇਸ਼ਨ ਕੀਤੀ ਹੈ। ਇੱਕ ਤੇ ਸ਼ੁਰੂ ਦੇ ਵਿੱਚ ਉਹਨਾਂ ਨੇ ਇੰਟਰੋਡਕਸ਼ਨ ਕਰਾਇਆ ਸ਼ਾਹ ਹੁਸੈਨ ਦਾ, ਫਿਰ ਉਹਨਾਂ ਨੇ ਉਹਦੇ ਵਿੱਚ ਜਿਹੜੀ ਔਰਤ ਹੈ ਉਹਦੇ ਉੱਤੇ ਥੋੜਾ ਜਿਹਾ ਉਹਨਾਂ ਨੇ ਇੱਕ ਪੈਰਾ ਦਿੱਤਾ ਹੈ, ਐਂਡ ਤੇ ਉਹਨਾਂ ਨੇ ਕਨਕਲੂਡ ਵੀ ਕੀਤਾ ਹੈ। ਤੇ ਮਜਾਜ਼ੀ ਇਸ਼ਕ ਵੀ ਕੀਤਾ, ਹਕੀਕੀ ਇਸ਼ਕ ਵੀ। ਮੈਂ ਨਹੀਂ ਇਹਨੂੰ ਮੰਨਦਾ, ਇਸ਼ਕ ਇੱਕੋ ਹੀ ਹੈਗਾ, ਬੰਦਾ ਹੀ ਰੱਬ ਹੈਗਾ। ਜਿਹੜਾ ਬੰਦੇ ਨਾਲ ਇਸ਼ਕ ਹੈਗਾ ਉਹ ਵੀ ਹਕੀਕੀ ਵੀ ਹੈ ਤੇ ਮਜਾਜ਼ੀ ਵੀ ਹੈ। ਸੂਫੀਆਂ ਨੇ ਕੋਈ ਵੰਡ ਨਹੀਂ ਕੀਤੀ ਇਹਦੀ, ਤੇ ਮਜਾਜ਼ੀ ਦੀ ਤੇ ਹਕੀਕੀ ਦੀ। ਇਹ ਸਕਾਲਰਾਂ ਨੇ, ਪ੍ਰੋਫੈਸਰਾਂ ਨੇ ਬਣਾ ਲਿਆ। ਉਹਨਾਂ ਲਈ ਤਾਂ ਬੰਦਾ ਹੀ ਰੱਬ ਹੈਗਾ। ਰਮਾਣਿਆਂ ਦੀ ਰੱਬਾ ਰੱਬਾ ਹੋਈ, ਰੱਬਾ ਮੇਰੇ ਹਾਲ ਦਾ ਮਹਿਰਮ ਤੂੰ। ਉਹ ਬੰਦਾ ਵੀ ਹੈ ਤੇ ਰੱਬ ਵੀ ਹੈ, ਉਹ ਤੇ ਇਹਦਾ ਫਰਕ ਹੀ ਨਹੀਂ ਕਰਦੇ। ਉਹ ਕਹਿੰਦਾ ਜਦ ਰੱਬ ਨੇ ਬੰਦੇ ਨੂੰ ਬਣਾਇਆ ਤੇ ਬੰਦੇ ਦੇ ਅੰਦਰ ਵੀ ਤਾਂ ਰੱਬ ਹੈਗਾ ਨਾ। ਤੇ ਇਹਨਾਂ ਨੇ ਬਹੁਤ ਅੱਛੀ ਕੀਤੀ। ਜਿਹੜੀ ਸੈਕੰਡ ਲਾਈਨ ਹੈ, ਜਿਹੜਾ ਤਲਤ ਸਾਹਿਬਾਂ ਨੇ ਵੀ ਪੁੱਛਿਆ ਹੈ ਕਿ ਉਹ ਜਿਹੜੇ ਔਜ਼ਾਰਾਂ ਦੇ 3-4 ਔਜ਼ਾਰਾਂ ਦੇ ਨਾਂ ਦਿੱਤੇ ਨੇ, ਉੱਥੇ ਸ਼ਾਹ ਹੁਸੈਨ ਇਹ ਕਹਿ ਰਿਹਾ ਕਿ ਜਦੋਂ ਛਿੱਲਤ ਚੁਭਦੀ ਹੈ ਤੇ ਅਸੀਂ ਇਹਨਾਂ ਵੱਲ ਕਰ ਜਾਂਦੇ ਹਾਂ। ਇਹ ਔਜ਼ਾਰਾਂ ਦੇ ਨਾਲ ਸ਼ਾਇਦ ਉਹ ਛਿੱਲਤ ਨਿਕਲ ਸਕਦੀ ਹੈ, ਉਹ ਸੂਈ ਦੇ ਨਾਲ ਨਿਕਲ ਸਕਦੀ ਹੈ, ਉਸ ਦੇ ਨਾਲ ਨਿਕਲ ਸਕਦੀ ਹੈ, ਲੇਕਿਨ ਉਹ ਛਿੱਲਤ ਤੇ ਉਹ ਹੈ ਹੀ ਨਹੀਂ ਜਿਹੜੀ ਔਜ਼ਾਰਾਂ ਵਾਲੀ ਹੈਗੀ ਹੈ। ਉਹ ਤੇ ਤਨ ਰਾਂਝਣ ਵਾਲੀ ਹੈ। ਉਹ ਦੂਜੇ ਪਾਸੇ ਜਿਹੜਾ ਹੈ ਧਿਆਨ ਦਵਾ ਰਿਹਾ ਕਿ ਅਸੀਂ ਸਿਸਟਮ ਦੇ ਵਿੱਚ ਜਾਂਦੇ ਹਾਂ, ਸਿਸਟਮ ਦੇ ਵਿੱਚ ਜੋ ਚੀਜ਼ਾਂ ਹੋ ਰਹੀਆਂ ਹੁੰਦੀਆਂ ਨੇ। ਬਾਕੀ ਜਿਹੜੀ ਅਗਲੀਆਂ ਨੇ ਹੀਰ ਅਜ਼ਾਬੋਂ ਛੁੱਟੇ, ਸਾਰਾ ਜਿਹੜਾ ਇੱਕ ਟਰੈਵਲ ਹੈ ਉਹਦਾ ਪੂਰੀ ਕਾਫੀ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਇਹਨਾਂ ਨੇ ਲਖਵੀਰ ਜੀ ਨੇ ਬਿਆਨ ਕੀਤਾ ਹੈ। ਉਹ ਬੜੀ ਪਰਫੈਕਟ ਹੈ ਸਾਰੀ ਉਹਦੀ ਇੰਟਰਪ੍ਰੀਟੇਸ਼ਨ। ਮੈਨੂੰ ਤੇ ਕੋਈ ਝੋਲ ਨਹੀਂ ਨਜ਼ਰ ਆਇਆ। ਹਾਂਜੀ, ਹੈਲੋ, ਹਾਂਜੀ ਹਾਂਜੀ। ਉਹ ਉਹਨਾਂ ਦੀ ਬੈਟਰੀ ਮੇਰਾ ਡਾਊਨ ਹੋ ਗਈ, ਤੁਸੀਂ ਉਹਨਾਂ ਨੂੰ ਕਰੋ, ਤਦ ਤੱਕ ਮੈਂ ਗੱਪਾਂ ਮਾਰਦੀ ਹਾਂ। ਤੇ ਜਿਹੜੀ ਆ ਗੱਲ ਉਜ਼ਾਰਾਂ ਦੀ ਹੁੰਦੀ ਹੈ ਨਾ, ਦੈਟ ਇਜ਼ ਕਿ ਵਾਟ ਇਜ਼ ਅਵੇਲੇਬਲ ਇਨ ਦ ਸੋਸਾਇਟੀ। ਆਈ ਥਿੰਕ ਕਿ ਵੀ ਜਿੱਦਾਂ ਐਸਟੈਬਲਿਸ਼ਡ ਜਿਹੜਾ ਰਿਲੀਜਨ ਹੈਗਾ ਆ, ਉਹ ਐਸਟੈਬਲਿਸ਼ਮੈਂਟ ਵਾਲਾ ਉਹ ਦੱਸਦਾ ਕਿ ਤੁਸੀਂ ਐਂ ਕਰੋ, ਤੁਸੀਂ ਉਹ ਕਰੋ। ਇਹ ਉਹਨਾਂ ਉਜ਼ਾਰਾਂ ਦੀ ਗੱਲ ਹੈ ਜਿਹੜੇ ਆਲਰੇਡੀ ਅਵੇਲੇਬਲ ਇਨ ਦ ਸੋਸਾਇਟੀ ਨੇ, ਵਿਚ ਆਰ ਐਕਚੁਅਲੀ ਕੁਆਇਟ ਵਰਥਲੈਸ। ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ। ਅੱਛਾ, ਇੱਕ ਤੁਸੀਂ ਹੁਣ ਸਾਰੇ ਲੇਖਕ ਬੈਠੇ ਹੋ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦੀ ਹਾਂ ਕਿ ਵੀ ਇਹ ਸਾਡੀ ਸਾਰੇ ਜਿੱਦਾਂ ਆਈ ਐਮ ਗਲੈਡ ਕਿ ਉਹਨਾਂ ਨੇ ਵੀ ਕੀਤੀ ਹੈਗੀ ਆ ਤਲਤ ਜੀ ਨੇ, ਕਿ ਜਿਹੜੇ ਲਫ਼ਜ਼ ਹੁੰਦੇ ਨੇ ਨਾ, ਉਹ ਸਾਨੂੰ ਦੋਨੋਂ ਪਾਸਿਆਂ ਵਾਲਿਆਂ ਨੂੰ ਪ੍ਰੋਬਲਮ ਹੁੰਦੀ ਹੈ। ਜਿੱਦਾਂ ਇੱਕ ਕਿ ਵੀ ਜਦ ਲਹਿੰਦੇ ਵੱਲ ਦਾ ਕੋਈ ਲੇਖ ਹੁੰਦਾ ਆ ਜਾਂ ਜਿਹੜਾ ਚੜ੍ਹਦੇ ਵੱਲ ਦਾ ਲੇਖ ਹੁੰਦਾ, ਉਹ ਦੂਜਿਆਂ ਨੂੰ ਥੋੜਾ ਜਿਹਾ ਉਹਨੂੰ ਇਮੈਜਿਨ ਹੀ ਕਰਨਾ ਪੈਂਦਾ। ਜਿੱਦਾਂ ਇੱਕ ਛੋਟਾ ਜਿਹਾ ਲਫ਼ਜ਼ ਅੱਜ ਯੂਜ਼ ਕੀਤਾ, ਮੁਨਾਫਿਕ, ਰਾਈਟ? ਮੈਨੂੰ ਉਹਦਾ ਐਗਜ਼ੈਕਟ ਮਤਲਬ ਨਹੀਂ ਪਤਾ। ਸੋ ਆਪਾਂ ਜੇ ਦੋਨੋਂ ਪਾਸਿਆਂ 'ਚ ਆਪਾਂ ਲਿਟਰੇਚਰ ਆਪਣੇ ਨੂੰ ਫੈਲਾਣਾ ਹੈਗਾ, ਦੈਨ ਆਪਾਂ ਸਾਰਿਆਂ ਨੂੰ ਕੋਸ਼ਿਸ਼ ਕਰਨੀ ਪੈਣੀ ਹੈ ਕਿ ਵੀ ਜ਼ਿਆਦਾ ਤੋਂ ਜ਼ਿਆਦਾ
ਜਿਹੜੇ ਲਫ਼ਜ਼ ਨੇ ਉਹ ਜਿਹੜੇ ਨਿਊਟਰਲ ਜਿਹੇ ਹੋਣ ਉਹੀ ਯੂਜ਼ ਕਰੀਏ। ਕਈ ਲਫ਼ਜ਼ ਜਿਹੜੇ ਅਸੀਂ ਆਪਾਂ ਬੋਲ ਜਾਂਦੇ ਹਾਂ ਬਿਕੋਜ਼ ਜਿਹੜੀ ਮੈਂ ਬੋਲ ਰਹੀ ਹਾਂ ਦਿਸ ਇਜ਼ ਦ ਵੇ ਆਈ ਸਪੀਕ, ਸੋ ਮੈਨੂੰ ਲੱਗਦਾ ਤੁਹਾਨੂੰ ਸਭ ਨੂੰ ਸਮਝ ਆ ਰਿਹਾ। ਜਿਹੜਾ ਵੀ ਕੋਈ ਹੋਰ ਬੋਲਦਾ ਉਹਨੂੰ ਲੱਗਦਾ ਕਿ ਸਾਰਿਆਂ ਨੂੰ ਸਮਝ ਆ ਰਿਹਾ, ਉਹ ਨਹੀਂ ਆ ਰਿਹਾ। ਉਹ ਕਿਉਂਕਿ ਬਹੁਤ ਅੱਛੀ ਗੱਲ ਹਾਂ, ਕਿਉਂਕਿ ਇਹ ਛੋਟੀ ਛੋਟੀਆਂ ਗੱਲਾਂ ਨੇ ਜਿਹੜਾ ਲਫ਼ਜ਼ ਬੋਲ ਜਾਈਦਾ ਅਸੀਂ ਇਮੈਜਿਨ ਕਰ ਲੈਂਦੇ ਕਿ ਅੱਛਾ ਹਾਂ ਇਹ ਮਤਲਬ ਹੋਣਾ ਹੈ, ਬਟ ਆਈ ਡੋਂਟ ਨੋ। ਕਈ ਲਫ਼ਜ਼ ਬਹੁਤ ਸਾਰੇ ਹੁੰਦੇ ਨੇ ਇੱਕ ਉਹਦੇ ਵਿੱਚ ਜਿਹੜਾ ਮੈਨੂੰ ਨਹੀਂ ਪਤਾ ਕੀ ਬੋਲ ਰਹੇ, ਪਰ ਆਈ ਕਾਈਂਡ ਆਫ ਫਿਗਰ ਆਊਟ ਕਿ ਵੀ ਅੱਛਾ ਇਹਦਾ ਮਤਲਬ ਇਹ ਹੋਣਾ। ਸੋ ਜਿੰਨਾ ਆਸਾਨ ਤੋਂ ਆਸਾਨ ਲਫ਼ਜ਼ ਲੈ ਕੇ ਆਪਾਂ ਲਿਖ ਸਕੀਏ ਜਾਂ ਬੋਲ ਸਕੀਏ, ਇਟ ਹੈਲਪਸ ਸਾਰਿਆਂ ਨੂੰ। ਇਹ ਤਾਕੀਦ ਹੈ। ਬੀਬਾ ਜੀ ਅਸੀਂ ਇਹੀ ਤੇ ਇਸ ਪ੍ਰੋਗਰਾਮ ਦਾ ਮਕਸਦ ਹੀ ਆਈ ਹੈ ਸੰਗਤ ਦਾ, ਕਿ ਅਸੀਂ ਇੱਕ ਦੂਸਰੇ ਦੀ ਸ਼ਾਹਮੁਖੀ ਤੇ ਇੱਧਰ ਜਿਹੜੀ ਹੈ ਗੁਰਮੁਖੀ, ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼, ਦੋਨਾਂ ਲਿਪੀਆਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਉਹ ਆਹਿਸਤਾ ਆਹਿਸਤਾ ਹੀ ਸਾਨੂੰ ਸਮਝ ਆਣੀ ਹੈ। ਔਰ ਉਹ ਤੁਸੀਂ ਅੱਛੀ ਗੱਲ ਕੀਤੀ। ਮੈਨੂੰ ਵੀ ਇਹ ਸੰਸਕ੍ਰਿਤ ਦੇ ਕਈ ਲਫ਼ਜ਼ ਨੇ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ। ਔਰ ਬਿਲਕੁਲ ਉਰਦੂ ਦੇ ਵਿੱਚ ਵੀ ਇਦਾਂ ਹੀ ਹੈ ਕਿ ਪਰਸ਼ੀਅਨ ਦੇ ਵਰਡ ਉਰਦੂ ਚ ਵੀ ਹੈ। ਮੇਰਾ ਪੰਜਾਬੀ ਜਿਹੜੀ ਆਪਾਂ ਲਹਿੰਦੇ ਦੀ ਪੰਜਾਬੀ ਬੋਲਦੇ ਹਾਂ, ਬਿਲੀਵ ਯੂ ਮੀ ਕਿ ਬਹੁਤ ਸਾਰੇ ਲਫ਼ਜ਼ ਨੇ ਜਿਹੜੇ ਸਮਝ ਨਹੀਂ ਆਉਂਦੇ, ਪਰ ਯੂ ਨੋ ਬਟ ਯੂ ਕਾਈਂਡ ਆਫ ਜਸਟ ਫਿਗਰ ਆਊਟ ਕਿ ਅੱਛਾ ਇਹਦਾ ਮਤਲਬ ਆ ਹੋਣਾ। ਸੋ ਮੁਨਾਫਿਕ ਦਾ ਮਤਲਬ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਵੀ ਤਲਤ ਜੀ, ਬਿਲਕੁਲ ਕਹਿ ਰਹੇ ਹੋ। ਲੇਕਿਨ ਅਸੀਂ ਪੁਆਇੰਟ ਤੋਂ ਹਟ ਰਹੇ ਮੈਂ ਜ਼ਰਾ, ਤੇ ਮੈਂ ਡਾਕਟਰ ਲੀਜ਼ੀਆ ਦੀ ਗੱਲ ਜ਼ਰਾ ਕਰਾ ਦਈਏ ਕਿ ਉਹ ਜ਼ਰਾ ਸ਼ੇਅਰ ਕਰਨ। ਠੀਕ ਹੈ ਡਾਕਟਰ ਲੀਜ਼ੀਆ ਜੀ? ਹਾਂਜੀ ਹਾਂਜੀ, ਤੁਸੀਂ ਹੁਣ ਜ਼ਰਾ ਕੁਝ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਕਰੋ। ਹਾਂਜੀ, ਮੈਂ ਇਹਦੇ ਵਿੱਚ ਨਾ ਇੱਕ ਦੋ ਗੱਲਾਂ ਮੇਰੀਆਂ ਰਹਿ ਗਈਆਂ ਸੀ, ਮੈਂ ਉਹ ਐਡ ਆਨ ਕਰ ਦਿੰਦੀ। ਅਸਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਕਾਫੀ ਸਾਡੇ ਇੱਧਰ ਪੰਜਾਬ ਦੇ ਵਿੱਚ ਉਸ ਵੇਲੇ ਦੇ ਪੰਜਾਬ 'ਚ ਲਿਖੀ ਗਈ ਹੈ, ਉਹ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ। ਔਰ ਉਹ ਜਿਹੜੀ ਉਹਦੀਆਂ ਕਾਫੀ ਦੀਆਂ ਜਿਹੜੀਆਂ ਲਾਈਨਾਂ ਸੀ, ਉਹਨਾਂ ਦਾ ਇੱਕ ਪੈਟਰਨ ਸੀਗਾ ਕਿ ਉਹਨਾਂ ਨੇ 8 ਤੋਂ 10 ਲਾਈਨਾਂ ਦੇ ਵਿੱਚ ਆਪਣੀਆਂ ਕਾਫੀਆਂ ਲਿਖੀਆਂ। ਉਸ ਤੋਂ ਬਾਅਦ ਤੀਸਰੇ ਜਿਹੜੇ ਸਾਡੇ ਗੁਰੂ ਸਾਹਿਬਾਨ ਹੋਏ ਆ, ਗੁਰੂ ਅਮਰਦਾਸ ਜੀ, ਉਹਨਾਂ ਨੇ ਵੀ ਕਾਫੀ ਲਿਖੀ ਹੈ। ਉਹਨਾਂ ਨੇ ਜਿਹੜਾ ਕਾਫੀ ਦਾ ਪੈਟਰਨ ਰੱਖਿਆ, ਉਹਨਾਂ ਨੇ 4 ਤੋਂ 8 ਤੱਕ ਸੀਮਤ ਕੀਤਾ, ਉਹਨਾਂ ਨੇ ਥੋੜਾ ਸ਼ਾਰਟ ਕਰਤਾ। ਔਰ ਸ਼ਾਹ ਹੁਸੈਨ ਦੀ ਖੂਬੀ ਇਹ ਹੈ ਕਿ ਉਹਨੇ ਇਹ ਦੋਨੋਂ ਪੈਟਰਨ ਚਲਾਏ ਨੇ। ਉਹਨਾਂ ਨੇ 8 ਤੋਂ 10 ਵਾਲਾ ਵੀ, ਉਹਨਾਂ ਦੀਆਂ ਵੱਡੀਆਂ ਕਾਫੀਆਂ ਵੀ ਹੈਗੀਆਂ, ਛੋਟੇ ਵਾਲੀਆਂ ਵੀ ਹੈਗੀਆਂ। ਔਰ ਦੂਸਰਾ ਇਹਦੇ 'ਚ ਮੈਂ ਇੱਕ ਐਡ ਕਰਨਾ ਸੀ ਕਿ ਜਦੋਂ ਅਸੀਂ ਹੀਰ ਦੀ ਗੱਲ ਕਰਦੇ ਹਾਂ ਤੇ ਆਈ ਥਿੰਕ ਸਾਡੇ ਕੋਲ ਲਗਭਗ 40 ਦੇ ਕਰੀਬ ਕਿੱਸਾਕਾਰਾਂ ਨੇ ਕਿੱਸਾ ਲਿਖਿਆ ਹੋਇਆ ਇਹਦੇ ਤੇ। ਈਵਨ ਅਕਬਰ ਬਾਦਸ਼ਾਹ ਨੇ ਉਹਨੂੰ ਫਾਰਸੀ ਦੇ ਵਿੱਚ ਵੀ ਟਰਾਂਸਲੇਟ ਕਰਵਾਇਆ। ਔਰ ਕਿਹਾ ਜਾਂਦਾ ਹੈ ਕਿ 14ਵੀਂ ਸਦੀ ਦੇ ਵਿੱਚ ਇਹ ਐਕਚੁਅਲ ਵਾਕਿਆ ਹੋਇਆ ਸੀ ਹੀਰ ਰਾਂਝੇ ਦਾ, ਜਿੰਨੀ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ। ਦੂਸਰਾ, ਜਦੋਂ ਅਸੀਂ ਇਹਨੂੰ ਦਮੋਦਰ ਦੇ ਨਾਲ ਮੈਚ ਕਰਕੇ ਦੇਖਦੇ ਹਾਂ, ਕਿਉਂਕਿ ਦਮੋਦਰ ਵੀ ਉਸ ਸਮੇਂ ਦਾ 16ਵੀਂ ਸਦੀ ਦਾ ਸ਼ਾਇਰ ਹੈ, ਉਹ ਵੀ ਹੀਰ ਲਿਖ ਰਿਹਾ। ਤੇ ਦਮੋਦਰ ਦੀਆਂ ਕਾਫੀ ਜ਼ਿਆਦਾ ਕਾਫੀਆਂ ਦੇ ਵਿੱਚ ਵੀ ਜਿਹੜੀ ਇੱਕ ਤਾਂ ਇਹਨਾਂ ਦੀ ਵੋਕੈਬਲਰੀ ਦੀ ਸਾਂਝ ਹੈ, ਜਿਹੜੀ ਇਹਨਾਂ ਦੀ ਭਾਸ਼ਾ ਹੈ, ਜਿਹਨੂੰ ਤੁਸੀਂ ਲਫ਼ਜ਼ਾਲੀ ਜਾਂ ਉਹਨਾਂ ਦੀ ਸ਼ਬਦਾਵਲੀ ਜਿਹੜੀ ਹੈ, ਕਾਫੀ ਜ਼ਿਆਦਾ ਉਹਨਾਂ ਦੀ ਮੈਚਿੰਗ। ਦੂਸਰਾ, ਹੁਸੈਨ ਦੀਆਂ ਵੀ ਬਹੁਤ ਸਾਰੀਆਂ ਕਾਫੀਆਂ ਦੇ ਵਿੱਚ ਜਿਹੜਾ ਇੱਕ ਦਮੋਦਰ ਦੇ ਨਾਲ ਮੈਚ ਕਰਦਾ ਈਡੀਅਮ ਹੈ, ਜਾਂ ਕਿਤੇ ਨਾ ਕਿਤੇ ਉਹਨਾਂ ਦਾ ਕਾਜ਼ੀ ਦੇ ਨਾਲ ਜੋ ਡਾਇਲੌਗ ਹੋ ਰਿਹਾ ਜਾਂ ਅਦਰ ਦੈਨ ਚੀਜ਼ਾਂ ਦਾ, ਉਹ ਸਾਰੀਆਂ ਉਹਨਾਂ ਦੀਆਂ ਉੱਥੇ ਮੈਚਿੰਗ ਹੋ ਰਹੀਆਂ ਨੇ। ਤੀਸਰਾ, ਇਹਦੇ ਵਿੱਚ ਇੱਕ ਚੀਜ਼ ਇਹ ਸੀਗੀ ਕਿ ਜਦੋਂ ਅਸੀਂ ਮਹਿਰਮ ਦੀ ਗੱਲ ਕਰਦੇ ਹਾਂ ਕਿ ਮਹਿਰਮ ਹੋਏ ਸੋਈ ਪੁੱਟੇ, ਜਿਹੜੇ ਉਹ 3-3 ਦੇ ਜੋਟੇ ਬਣਾ ਕੇ ਪੇਸ਼ ਕੀਤੇ ਸੀਗੇ ਕਿ ਉਹ 3 ਸਾਡੇ ਕੋਲ ਪਹਿਲਾਂ ਉਹ ਅਲੱਗ ਤਰ੍ਹਾਂ ਦੇ ਬਾਹਰੀ ਕਾਰੀਗਰੀ ਦੇ ਸੰਦ ਨੇ। ਦੂਸਰੇ ਪੁਆਇੰਟ ਦੇ ਵਿੱਚ ਉਹ ਮੁੱਲਾ, ਕਾਜ਼ੀ ਤੇ ਉਹਨਾਂ ਦਾ ਇਲਮ ਹੈ। ਹੁਣ ਉਹ ਲੋਕ ਨੇ ਜਿਨ੍ਹਾਂ ਦਾ ਕੋਈ ਮਹਿਰਮ ਨਹੀਂ ਹੈ, ਉਹਨੂੰ ਇੱਕ ਉਹਦੀ ਡਾਇਮੈਂਸ਼ਨਸ, ਕਿਉਂਕਿ ਸ਼ਾਇਰੀ ਵੱਡੀ ਹੈ, ਉਹਦੀਆਂ ਬਹੁਤ ਸਾਰੀਆਂ ਡਾਇਮੈਂਸ਼ਨਸ ਨਿਕਲਦੀਆਂ ਨੇ। ਹੁਣ ਉਹ ਮਹਿਰਮ ਤੋਂ ਸਖਣੇ ਨੇ, ਉਹ ਉਸ ਲੈਵਲ ਤੱਕ ਆ ਕੇ ਗੱਲਬਾਤ ਨਹੀਂ ਕਰ ਸਕਦੇ ਜਿਸ ਲੈਵਲ ਤੇ ਆ ਕੇ ਸ਼ਾਹ ਹੁਸੈਨ ਇੱਕ ਕਹਿ ਸਕਦੇ ਹਾਂ ਕਿ ਜਿਵੇਂ ਆਪਣੇ ਅੰਦਰ ਔਰਤ ਜਗਾ ਕੇ ਗੱਲ ਕਰ ਰਿਹਾ। ਉਹ ਉਸ ਸਮੇਂ ਦੀ ਸੁਸਾਇਟੀ ਦਾ ਸਾਨੂੰ ਸ਼ੀਸ਼ਾ ਦਿਖਾ ਰਿਹਾ ਕਿ ਜਿਨ੍ਹਾਂ ਦਾ ਐਕਚੁਅਲ ਦੇ ਵਿੱਚ ਉਹ ਡਿਊਟੀ ਬਣਦੀ ਹੈ ਸਮਾਜ ਨੂੰ ਇੱਕ ਐਸਥੈਟਿਕਸ ਸੈਂਸ ਦੇ ਵਿੱਚ ਲੈ ਕੇ ਆਉਣ ਦੀ, ਉਹ ਉਸਨੂੰ ਨਹੀਂ ਲਿਆ ਰਹੇ। ਉਹ ਖੁਦ ਕਿਉਂਕਿ ਉਸ ਇਲਮ ਨੂੰ ਅਮਲ ਦੇ ਵਿੱਚ ਨਹੀਂ ਲੈ ਕੇ ਆ ਰਹੇ। ਤੀਸਰਾ ਜਿਹੜਾ ਹੈਗਾ ਕਿ ਜਦੋਂ ਅਸੀਂ ਦਰਸ ਦੀ ਗੱਲ ਕਰਦੇ ਹਾਂ
ਜਿਹੜੀ ਮੈਂ ਅਕਬਰ ਬਾਦਸ਼ਾਹ ਦੇ ਨਾਲ ਵੀ ਉਸ ਸਮੇਂ ਵੀ ਜੋੜੀ ਸੀ, ਉਹ ਕੁੱਲ ਮਿਲਾ ਕੇ ਜਿਹੜੇ ਉਹਨਾਂ ਦੇ ਇੱਕ ਤਿੰਨ ਦੇ ਜੋਟੇ ਬਣ ਰਹੇ ਆ, ਜਾਂ ਉਹਨਾਂ ਦੇ ਵਿੱਚ ਜਿਹੜਾ ਇੱਕ ਰਿਦਮ ਆ ਰਿਹਾ, ਜਾਂ ਉਹ ਰਾਗਾਂ ਦੀ ਅਸੀਂ ਗੱਲ ਕਰਦੇ ਆ, ਜਾਂ ਐਕੂਰੇਟ ਉਹਨਾਂ ਦੀ ਜਿਹੜੀ ਇੱਕ ਕਾਵ ਕਲਾ ਜਾਂ ਉਹਨਾਂ ਦੀਆਂ ਜਿਹੜੀਆਂ ਜੁਗਤਾਂ ਨੇ ਉਹਨਾਂ ਦੀ ਗੱਲ ਕਰਦੇ ਆ। ਇੱਕ ਛੋਟੀ ਜਿਹੀ ਕਾਫੀ ਦੇ ਵਿੱਚ ਉਹਨਾਂ ਨੇ ਉਸ ਸਮੇਂ ਦੀ ਸਾਰੀ ਸੁਸਾਇਟੀ ਨੂੰ ਬਿਲਡ ਅਪ ਕਰ ਦਿੱਤਾ। ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਸਾਰਿਆਂ ਨੂੰ ਅੱਛਾ ਲੱਗਿਆ, ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਮੈਨੂੰ ਅਗਰ ਇਹਦੇ ਚ ਕੋਈ ਘਾਟ ਹੈ, ਕੋਈ ਕਮੀ ਹੈ, ਤਾਂ ਉਹਨੂੰ ਹੋਰ ਵੀ ਜ਼ਿਆਦਾ ਅੱਛੇ ਤਰ੍ਹਾਂ ਦੇ ਨਾਲ ਦਰੁਸਤ ਕੀਤਾ ਜਾਏ। ਸ਼ੁਕਰੀਆ ਜੀ, ਬਹੁਤ बहुत शुक्रिया लेजिया जी। तुसी काफी हद तक कामयाब होए हो, और जो काम कर रहे हो उस जिस गुरदास जी ने कहा कि चढ़दे पासे जेड़ा है ना काम बहुत घट होया, बल्कि लोग ते जानते ही नहीं कि शाह हुसैन कौन सी। और तुसी जेड़ा काम कर रहे हो वाकई ये बहुत बड़ा काम है, और काफी मैनू पता है कि तुसी बहुत काम कर रहे हो शाह हुसैन दे उत्ते। ਉਹਨਾਂ ਦੇ ਕਾਫੀਆਂ ਜਿਹੜੀਆਂ ਨੇ ਪਹਿਲੀ ਕਿ ਉਹਨਾਂ ਨੂੰ ਸਹੀ ਜਿਹੜਾ ਕੀਤਾ ਜਾ ਰਿਹਾ ਹੈ। ਤੁਹਾਡੇ ਪਾਸੇ ਕੋਈ ਸਹੀ ਜਿਹੜੀ ਹੈ ਕੋਈ ਐਸੀ ਕਿਤਾਬ ਨਹੀਂ ਸੀ, ਉਹਦੇ ਤੇ ਕੰਮ ਕਰ ਰਹੇ ਹੋ। ਇਹਦੇ ਇਲਾਵਾ ਕਾਫੀਆਂ ਤੇ ਕੰਮ ਕਰ ਰਹੇ, ਤਾਂ ਕੰਮ ਕਰਦੇ ਰਹੋ, ਜਾਰੀ ਰੱਖੋ ਤੇ ਜਿਉਂਦੇ ਰਹੋ। ਮੇਰੀ ਮੇਰੇ ਮੈਨੂੰ ਜਦੋਂ ਵੀ ਇਸ ਸੰਗਤ ਵਿੱਚ ਪੜ੍ਹਨ ਦਾ ਮੌਕਾ ਮਿਲੇਗਾ ਤਾਂ ਮੈਂ ਉਹਦੇ ਚ ਸ਼ਾਹ ਹੁਸੈਨ ਦੀ ਕਾਫੀ ਪੜ੍ਹ ਲਿਆ ਕਰੂੰਗੀ। ਜ਼ਰੂਰ ਜੀ ਜ਼ਰੂਰ। ਤੇ ਉਹ ਬੈਟਰੀ ਲੋ ਹੋ ਰਹੀ ਸੀ ਕੰਪਿਊਟਰ ਦੀ, ਇਸ ਲਈ ਮੈਂ ਹੁਣ ਇੱਧਰ ਆ ਗਈ ਦੂਜੇ ਪਾਸੇ। ਤੇ ਸਾਰੇ ਬਹੁਤ ਅੱਛੀ ਗੱਲਬਾਤ ਹੋਈ ਹੈ, ਔਰ ਸ਼ਾਹ ਹੁਸੈਨ ਦੀ ਕਾਫੀਆਂ ਜ਼ਾਹਰ ਹੈ ਉਹ ਤੇ ਐਡੀ ਜਿਹੜੀ ਹੈ ਕੋਈ ਮਾਮੂਲੀ ਛੋਟੀ ਗੱਲ ਨਹੀਂ ਹੈ। ਉਹਨਾਂ ਦੀ ਸ਼ਾਇਰੀ ਜਿਹੜੀ ਉਹ ਤੇ ਪੂਰੀ ਰਾਤ ਵੀ ਇੱਕ ਕਾਫੀ ਤੇ ਥੋੜੀ ਹੋਏਗੀ। ਤੇ ਬਹਰਹਾਲ ਬਹੁਤ ਜ਼ਬਰਦਸਤ ਬੜੀ ਪਰਵੀਂ ਗੱਲ ਹੋਈ ਹੈ। ਸਾਰਿਆਂ ਦੋਸਤਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ। ਸਾਰਿਆਂ ਦਾ ਬਹੁਤ ਸ਼ੁਕਰੀਆ, ਤੇ ਆਪਣੇ ਸੁਣਨ ਵਾਲਿਆਂ ਦਾ ਔਰ ਦੇਖਣ ਵਾਲਿਆਂ ਦਾ ਸਭ ਦਾ ਬਹੁਤ ਸ਼ੁਕਰੀਆ। ਤੇ ਫਿਰ ਮਿਲਾਂਗੇ ਅਗਲੀ ਵਾਰੀ। ਰੱਬ ਓਕੇ ਜੀ, ਰਾਖਾ ਰੱਬ ਜੀ, ਰੱਖਾ। ਸਾਰਿਆਂ ਦਾ ਰੱਬ ਰਾਖਾ ਜੀ। ਥੈਂਕ ਯੂ ਸਮੀਨਾ ਜੀ, ਬਹੁਤ ਸ਼ੁਕਰੀਆ ਸਮੀਨਾ ਜੀ, ਰੱਬ ਰੱਖੋ। ਐਂਡ ਬਹੁਤ ਸ਼ੁਕਰੀਆ ਲਖਵੀਰ। ਥੈਂਕ ਯੂ ਜੀ, ਥੈਂਕ घंटे तो ज्यादा भी हुई, पूरे 8 बजे से शुरू करती थी। ਉਹਦੀ ਦੇਖੋ ਨਾ ਬੈਟਰੀ ਤੁਸੀਂ ਕੀ ਕੀਤਾ ਹੈ, ਪੂਰੀ ਰੱਖਿਆ ਕਰੋ ਬੈਟਰੀ ਪਹਿਲੇ। ਉੱਤੇ ਪੈਣ ਦੀ ਹੈ।